ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 3 ਅਪ੍ਰੈਲ ਦਿਨ ਸ਼ਨੀਚਰਵਾਰ, ਅਤੇ ਜਿਵੇਂ ਆਪਾਂ ਸਭ ਜਾਣਦੇ ਹਾਂ ਸ਼ਨੀਚਰਵਾਰ ਨੂੰ ਆਪਣਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੁੰਦਾ ਆ। ਅਤੇ ਮੇਰੇ ਨਾਲ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਹੋਏ ਨੇ ਇਮੀਗ੍ਰੇਸ਼ਨ ਦੇ ਅਟਰਨੀ ਟੇਰਕੀਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕੀਤਾ ਹੈ, ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ ਅਮਰਜੀਤ ਸਿੰਘ, ਬੈਂਸ ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਜ਼, ਹੋਮ ਲੋਨਜ਼, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 5599052575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਅਤੇ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਟੇਰਕੀਆਣਾ ਹੋਣਾ ਦੇ ਨਾਲ ਤੁਸੀਂ ਇਹਨਾਂ ਦੇ ਆਫਿਸ 'ਚ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 4159090503 4159090503 ਦੇ ਉੱਤੇ। ਅਤੇ ਅੱਜ ਆਪਣਾ ਇਮੀਗ੍ਰੇਸ਼ਨ ਦਾ ਹੀ ਜਿਹੜਾ ਇਹ ਪ੍ਰੋਗਰਾਮ ਹੈਗਾ, ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਅਟਰਨੀ ਟੇਰਕੀਆਣਾ ਹੁਣੀ ਆਪਣੇ ਨਾਲ ਜੁੜੇ ਹੋਏ ਨੇ। ਹਰ ਸ਼ਨੀਚਰਵਾਰ ਨੂੰ ਆਪਣੇ ਨਾਲ ਇਹ ਜੁੜਦੇ ਨੇ ਅਤੇ ਆਪਾਂ ਨੂੰ ਜੋ ਅਹਿਮ ਇਮੀਗ੍ਰੇਸ਼ਨ ਦੀਆਂ ਖਬਰਾਂ ਚੱਲ ਰਹੀਆਂ ਹੁੰਦੀਆਂ ਉਸ ਦੇ ਬਾਰੇ ਆਪਾਂ ਨੂੰ ਇਹ ਜਿਹੜੀਆਂ ਜਾਣਕਾਰੀਆਂ ਦਿੰਦੇ ਨੇ। ਅਤੇ ਆਓ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਆਪਾਂ ਗੱਲਬਾਤ ਜਿਹੜਾ ਫਾਰਮ ਵਰਕਫੋਰਸ ਮਾਡਰਨਾਈਜੇਸ਼ਨ ਦਾ ਜਿਹੜਾ ਐਕਟ ਆ ਉਸ ਦੇ ਬਾਰੇ ਕੀ ਚੱਲ ਰਿਹਾ ਹੈਗਾ ਆ, ਉਸ 'ਤੇ ਅਪਡੇਟ ਕਰਾਂਗੇ। USCIS ਜਿਹੜਾ ਆ ਉਹਨਾਂ ਨੇ ਕੁਛ ਜਿਹੜੀਆਂ ਚੇਂਜੀਆਂ ਕੀਤੀਆਂ ਆ। H1B ਨੂੰ ਲੈ ਕੇ ਵੀ ਜਿਹੜੇ ਕੁਛ ਚੇਂਜਸ ਜਿਹੜੇ ਉਹ ਸਾਹਮਣੇ ਆ ਰਹੇ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਅੱਜ ਆਪਾਂ ਜਿਹੜਾ ਆ ਉਹ ਨਜ਼ਰ ਮਾਰਾਂਗੇ। ਅਤੇ ਅਟਰਨੀ ਟੇਰਕੀਆਣਾ ਜੀ, ਜੇ ਆਪਾਂ ਸ਼ੁਰੂਆਤ ਜਿਹੜੀ ਉਹ ਕਰਦੇ ਜਾਈਏ ਤਾਂ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਸਟੇਟਮੈਂਟ ਆਈ ਆ ਇਸ ਜਿਹੜੇ ਫਾਰਮ ਵਰਕਫੋਰਸ ਐਕਟ ਆ ਉਸ ਨੂੰ ਲੈ ਕੇ। ਕੀ ਆਖ ਰਹੇ ਨੇ ਜੀ ਉਸ ਦੇ ਉੱਤੇ? ਜੀ ਬਿਲਕੁਲ, ਉਹਨਾਂ ਨੇ ਕਾਫੀ ਵਧੀਆ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਫਾਰਮ ਵਰਕਰ ਨੇ ਉਹ ਕਾਫੀ ਜ਼ਰੂਰੀ ਹੈ ਸਾਡੀ ਕੰਟਰੀ ਵਾਸਤੇ ਵੀ ਅਤੇ ਕੰਟਰੀ ਦੀ ਇਕੋਨਮੀ ਵਾਸਤੇ ਵੀ। ਅਤੇ ਕਾਫੀ ਜਨਰੇਸ਼ਨਸ ਤੋਂ ਜਿਹੜੇ ਅਮਰੀਕਨ ਫਾਰਮ ਵਰਕਰ ਨੇ, ਸਪੈਸ਼ਲੀ ਜਿਹੜੇ ਲੋਕ ਬਿਨਾਂ ਪੇਪਰਾਂ ਤੋਂ ਕੱਚੇ ਨੇ, ਉਹਨਾਂ ਨੇ ਅਣਗਿਣਤ ਆਵਰ ਲਗਾ ਕੇ ਕੰਮ ਕੀਤਾ ਅਤੇ ਸਾਡੇ ਜਿਹੜੇ ਦੇਸ਼ ਨੂੰ, ਅਮਰੀਕਾ ਨੂੰ ਖਾਣਾ ਪਹੁੰਚਾਇਆ। ਉਹਨਾਂ ਨੇ ਇੰਸ਼ੋਰ ਕੀਤਾ ਕਿ ਜਿਹੜੀ ਸਾਰੀ ਇੱਥੇ ਦੀ ਪੋਪੂਲੇਸ਼ਨ ਹੈ ਉਹ ਹੈਲਥੀ ਅਤੇ ਸਟਰੋਂਗ ਰਹੇ। ਅਤੇ ਇਹ ਸਾਰਾ ਉਹ ਕਹਿੰਦੇ ਕਿ ਜਿਹੜੇ ਕੋਵਿਡ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਟੈਸਟ ਹੋ ਚੁੱਕਿਆ, ਬਹੁਤ ਜ਼ਿਆਦਾ ਕਲੀਅਰ ਸਾਨੂੰ ਆਨਸਰ ਮਿਲ ਚੁੱਕਿਆ ਕਿ ਇਹ ਜਿਹੜੇ ਫਾਰਮ ਵਰਕਰਸ ਨੇ ਇਹਨਾਂ ਨੇ ਫਰੰਟ ਲਾਈਨ ਦੇ ਉੱਤੇ ਕੰਮ ਕਰਕੇ ਆਪਣੀ ਜ਼ਿੰਦਗੀ ਰਿਸਕ 'ਤੇ ਲਾਈ ਅਤੇ ਨਾਲ ਹੀ ਆਪਣੇ ਜਿਹੜੇ ਇਹਨਾਂ ਦੇ ਫੈਮਿਲੀ ਮੈਂਬਰਸ ਆ ਉਹਨਾਂ ਦੀ ਵੀ ਇਸੇ ਤਰ੍ਹਾਂ ਰਿਸਕ 'ਤੇ ਲਾਈ। ਅਤੇ ਇਹਨਾਂ ਨੇ ਇੰਸ਼ੋਰ ਕੀਤਾ ਕਿ ਸਾਰਿਆਂ ਦੇ ਟੇਬਲ 'ਤੇ ਫੂਡ ਹੋਵੇ। ਅਤੇ ਤਾਂ ਕਰਕੇ ਉਹ ਪ੍ਰੈਜ਼ੀਡੈਂਟ ਕਹਿੰਦੇ ਕਿ ਮੈਂ ਫਾਰਮ ਵਰਕਰ ਮਾਡਰਨਾਈਜੇਸ਼ਨ ਐਕਟ 2021 ਨੂੰ ਸਪੋਰਟ ਕਰਦਾ ਅਤੇ ਮੈਂ ਸੈਲੀਬ੍ਰੇਟ ਕਰਦਾ ਕਿ ਇਹ ਹਾਊਸ ਨੇ ਪਾਸ ਕੀਤਾ। ਇਹ ਜਿਹੜਾ ਐਕਟ ਹੈ ਉਹ ਕਹਿੰਦੇ ਕਿ ਲਾਫੁਲ ਸਟੇਟਸ ਲੈ ਕੇ ਆਊਗਾ ਕਾਫੀ ਕੱਚੇ ਲੋਕਾਂ ਨੂੰ ਜਿਹਨਾਂ ਨੂੰ ਲੋੜ ਹੈ, ਬੈਟਰ ਵਰਕਿੰਗ ਕੰਡੀਸ਼ਨ ਦੇਊਗਾ। ਅਤੇ ਇਹਦੇ ਨਾਲ ਇਹ ਜਿਹੜੀ ਕ੍ਰਿਟੀਕਲ ਵਰਕਫੋਰਸ ਹੈ ਫਾਰਮਰਸ ਦੀ, ਅਤੇ ਜਿਹੜੇ ਫਾਰਮਿੰਗ ਵਾਲਾ ਕੀਤਾ ਹੈਗਾ ਇਨ ਜਨਰਲ, ਇਹ ਜਿਹੜਾ ਐਕਟ ਹੈਗਾ ਇਹ ਇੱਕ ਸਟੇਬਿਲਿਟੀ ਦੇਊਗਾ ਇਹ ਪ੍ਰੋਗਰਾਮ ਨੂੰ, ਤਾਂ ਕਿ ਜਿਹੜੇ ਫਾਰਮਰਸ ਨੇ, ਫਾਰਮ ਓਨਰਸ ਨੇ, ਗਰੋਅਰਸ ਨੇ ਅਤੇ ਹੋਰ ਵੀ ਜਿਹੜੀ ਐਗਰੀਕਲਚਰ ਇੰਡਸਟਰੀ ਹੈ ਸਾਰੀ ਇਸ ਦੇ ਉੱਤੇ ਰਿਲਾਈ ਕਰ ਸਕੇ ਅਤੇ ਐਕਸਪੈਂਡ ਕਰ ਸਕੇ। ਅਤੇ ਬਾਈਡਨ ਨੇ ਇਹ ਕਿਹਾ ਕਿ ਜਿਹੜੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਹੈ ਉਹ ਦੋਨੋਂ ਸਾਈਡ ਦੇ ਲੀਡਰਾਂ ਨਾਲ ਮਿਲ ਕੇ ਕੰਮ ਕਰਨਾ ਚਾਹੇਗੀ ਇਸ ਬਿੱਲ ਦੇ ਉੱਤੇ, ਤਾਂ ਕਿ ਇਹ ਬਿੱਲ ਪਾਸ ਹੋ ਸਕੇ। ਕਿਉਂਕਿ ਇਹ ਸਾਡੇ ਐਸੈਂਸ਼ੀਅਲ ਵਰਕਰਸ ਦੇ ਵਿੱਚ ਕਾਊਂਟ ਹੁੰਦੇ ਨੇ ਜਿੰਨੇ ਵੀ ਫਾਰਮ ਵਰਕਰਸ ਨੇ। ਅਤੇ ਸਾਨੂੰ ਇਹ ਜਿਹੜਾ ਐਕਟ ਹੈਗਾ ਇਹ ਬੜੇ ਲੌਂਗ ਟਰਮ ਮੈਜਰ ਪ੍ਰੋਵਾਈਡ ਕਰਦਾ ਹੈ, ਜਿੰਨਾ ਕਿ ਆਪਾਂ ਇੱਕ US ਐਜ਼ ਅ ਨੇਸ਼ਨ ਇੰਡੀਪੈਂਡੈਂਟ ਹੋ ਜਾਊਗਾ, ਬਾਕੀ ਮੁਲਕਾਂ 'ਤੇ ਡਿਪੈਂਡੈਂਟ ਨਹੀਂ ਰਹੂਗਾ, ਅਤੇ ਇਹ ਜ਼ਰੂਰੀ ਵੀ ਹੈ। ਜੀ ਚਲੋ, ਇਹਨਾਂ ਨੇ ਆਪਣਾ ਜਿਹੜਾ ਸਮਰਥਨ ਇਸ ਦੇ ਪਿੱਛੇ ਜਿਹੜਾ ਉਹ ਦੇ ਦਿੱਤਾ ਆ। ਹਾਊਸ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਆਲਰੇਡੀ ਪਾਸ ਹੋ ਗਿਆ ਆ। ਸੋ ਹੁਣ ਸਭ ਤੋਂ ਵੱਡੀ ਅੜਚਨ ਤਾਂ ਜਿਹੜੀ ਇਸ ਦੇ ਲਈ ਸੈਨੇਟ ਹੈਗੀ ਆ, ਵੀ ਉੱਥੇ ਕੀ ਹੋਣਾ ਹੈ। ਸੋ ਸੈਨੇਟ ਨੂੰ ਲੈ ਕੇ ਕੀ ਅਪਡੇਟ ਹੈਗੀ ਆ? ਇਹ ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਆ ਜੇ ਕਿ ਨਹੀਂ, ਕਮੇਟੀ ਕਿਸੇ 'ਚ ਗਿਆ ਆ, ਜਾਂ ਕੀ ਸਿਚੁਏਸ਼ਨ ਹੈ ਇਸ ਦੇ ਉੱਤੇ?
ਜੀ ਮਾਰਚ 22 2021 ਨੂੰ ਸੈਨੇਟ ਦੇ ਵਿੱਚ ਰਿਸੀਵ ਹੋ ਗਿਆ ਬਿੱਲ ਤੇ 2 ਵਾਰੀ ਪੜ੍ਹ ਕੇ ਸੁਣਾਇਆ ਗਿਆ ਸੈਨੇਟ ਦੇ ਵਿੱਚ ਤੇ ਜੁਡੀਸ਼ਰੀ ਕਮੇਟੀ ਨੂੰ ਰੈਫਰ ਕੀਤਾ ਗਿਆ ਬਿੱਲ ਤੇ ਹੁਣ ਦੇਖਦੇ ਹਾਂ ਆਉਣ ਵਾਲੇ ਟਾਈਮ ਤੇ ਕੇਸ ਸਕੈਜੂਲ ਦੇ ਹਿਸਾਬ ਨਾਲ ਇਸ ਦੇ ਉੱਤੇ ਬਹਿਸ ਚੱਲੇਗੀ। ਕਾਫੀ ਇੰਪੋਰਟੈਂਟ ਮੁੱਦਾ ਹੋਏਗਾ। ਇਹ ਦੋਨੋਂ ਪਾਰਟੀਆਂ ਵੱਲੋਂ ਕਾਫੀ ਗਰਮਾ ਗਰਮੀ ਹੋਏਗੀ ਪਰ ਪੋਲਿਟਿਕਸ ਹੁਣ ਇਹਦੀ ਇਦਾਂ ਦੀ ਹੈ ਕਿ ਜਿਹੜੀ ਰਿਪਬਲਿਕਨ ਪਾਰਟੀ ਉਹ ਸ਼ਰੇਆਮ ਵੀ ਇਸ ਕਿਉਂਕਿ ਹੁਣ ਬਿੱਲ ਇਹ ਸਪਲਿਟ ਕਰਤਾ ਹੈ ਸਿਰਫ ਕੱਚੇ ਲੋਕਾਂ ਦੀ ਗੱਲ ਨਹੀਂ ਰਹੀ। ਜੀ ਬਾਈਡਨ ਨੇ ਵੀ ਹੁਣ ਜਿੱਦਾਂ ਅਨਾਉਂਸ ਕੀਤਾ ਹੈ ਤੇ ਫਾਰਮਰਸ ਦੀ ਸਪੋਰਟ 'ਚ ਬੜਾ ਵਧੀਆ ਇੱਕ ਮੈਸੇਜ ਦਿੱਤਾ ਹੈ ਨਾ। ਹੁਣ ਰਿਪਬਲਿਕਨਸ ਨੂੰ ਵੀ ਹੁਣ ਕੀ ਪੋਲਿਟਿਕਸ ਦੀ ਗੇਮ ਹੀ ਇਦਾਂ ਦੀ ਹੁੰਦੀ ਹੈ ਕਿ ਤੁਸੀਂ ਜਿੱਦਾਂ ਬਾਈਡਨ ਆਪਾਂ ਪਹਿਲਾਂ ਦੱਸਿਆ ਸੀਗਾ ਕਿ ਵਰਕ ਵੀਜ਼ੇ ਤੇ ਜਾਣ ਤੋਂ ਟਰੰਪ ਜਿਹੜੇ ਸੀਗੇ ਵਰਕ ਵੀਜ਼ੇ ਤੇ ਜਾਣ ਤੋਂ ਪਹਿਲਾਂ ਬੈਨ ਲਾ ਗਏ ਸੀਗੇ ਕਿ ਅਮਰੀਕਨਸ ਦੀ ਜੌਬ ਖਤਰੇ 'ਚ ਹੈਗੀ ਆ। ਉਹ ਜਿਹੜਾ ਬੈਨ ਸੀਗਾ ਬਾਈਡਨ ਹੁਣੀ ਆਉਂਦੇ ਉਹਨੂੰ ਰਿਵਰਸ ਨਹੀਂ ਕਰ ਪਾਏ ਕਿਉਂਕਿ ਉਹਨਾਂ ਨੂੰ ਇਹ ਡਰ ਸੀਗਾ ਕਿ ਲੋਕੀ ਫਿਰ ਕਹਿਣਗੇ ਕਿ ਅਮਰੀਕਨਸ ਲੇ ਆਫ ਹੋ ਰਹੇ ਆ ਤੇ ਸਾਨੂੰ ਕਿਉਂ ਇਦਾਂ ਦਾ ਬੈਨ ਕਿਉਂ ਹਟਾ ਰਹੇ ਆ ਇਸ ਵੇਲੇ। ਤੇ ਹੁਣ ਸੇਮ ਥਿੰਗ ਕਿ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਐਗਰੀਕਲਚਰ ਵਰਕਰਸ ਦੇ ਫੇਵਰ ਦੇ ਵਿੱਚ ਤੇ ਰਿਪਬਲਿਕਨਸ ਲਈ ਵੀ ਇੰਨਾ ਸੌਖਾ ਨਹੀਂ ਹੋਊਗਾ ਕਿ ਉਹਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਕਿਉਂਕਿ ਫਿਰ ਡੈਮੋਕ੍ਰੇਟਸ ਉਹ ਚੀਜ਼ ਨੂੰ ਵੀ ਹਾਈਲਾਈਟ ਕਰ ਸਕਦੇ ਆ। ਤੇ ਹੁਣ ਇਹ ਜਿਹੜਾ ਬਿੱਲ ਹੈ ਇਹ 3/22 ਨੂੰ ਸੈਨੇਟ ਦੇ ਵਿੱਚ ਰਿਸੀਵ ਹੋ ਗਿਆ। ਦੇਖਦੇ ਹਾਂ ਆਪਾਂ ਕੀ ਹੁੰਦਾ ਹੈ। ਇੱਕ ਵਾਰੀ ਮੈਂ ਕੁਇਕਲੀ ਸਮਰਾਈਜ਼ ਕਰ ਦਿੰਦਾ ਕਿ ਇਹਦੀਆਂ ਪ੍ਰੋਵੀਜ਼ਨਸ ਜੀ ਹੁਣ ਤੱਕ ਕੀ ਹੈਗੀਆਂ ਕਿਉਂਕਿ ਕਾਫੀ ਮਿਸ ਇਨਫੋਰਮੇਸ਼ਨ ਹੈ। ਸਾਨੂੰ ਅਜੇ ਪੱਕਾ ਨਹੀਂ ਪਤਾ ਕਿ ਬਿੱਲ ਫਾਈਨਲ ਕਿੱਦਾਂ ਦਾ ਪਾਸ ਹੋਊਗਾ ਸੋ ਜੋ ਵੀ ਆਪਾਂ ਕਹਿ ਰਹੇ ਹਾਂ ਉੱਤੇ ਕੋਈ ਵੀ ਰਿਲਾਏ ਨਾ ਕਰੇ ਕਿਉਂਕਿ ਸਾਨੂੰ ਪਤਾ ਨਹੀਂ ਕਿ ਇਹ ਬਿੱਲ ਪਾਸ ਹੋਣਾ ਵੀ ਹੈ ਕਿ ਨਹੀਂ ਹੋਣਾ। ਇਹ ਜਿਹੜਾ ਬਿੱਲ ਹੈ ਇਹਦੇ ਵਿੱਚ ਫਾਰਮ ਵਰਕਰਸ ਦੇ ਰਿਲੇਟਡ ਪ੍ਰੋਵੀਜ਼ਨ ਹੈ ਤੇ ਉਹਨੂੰ ਇਹ ਇੱਕ ਸਰਟੀਫਾਈਡ ਐਗਰੀਕਲਚਰ ਵਰਕਰ CAW ਕੋ ਦਾ ਸਟੇਟਸ ਦਿੰਦਾ ਹੈ ਇਹ ਜਿਹੜਾ ਬਿੱਲ ਹੈ। ਤੇ ਇਹਦੇ ਨਾਲ ਨਾਲ ਜਿਹੜਾ H2A ਟੈਂਪਰੇਰੀ ਵਰਕਰ ਪ੍ਰੋਗਰਾਮ ਹੈ ਉਹਨੂੰ ਵੀ ਇਹ ਰਿਫਾਰਮ ਕਰਦਾ ਹੈ। ਇਹ ਬਿੱਲ ਦੇ ਥੱਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਪਾਵਰ ਹੈ ਕਿ ਉਹ ਕੋ ਦਾ ਸਟੇਟਸ ਦੇ ਸਕਦੀ ਹੈ। ਕਿਹਨਾਂ ਨੂੰ ਦੇ ਸਕਦੀ ਹੈ? ਉਹ ਵਰਕਰਾਂ ਨੂੰ ਜਿਨ੍ਹਾਂ ਨੇ ਮਾਰਚ 8 2021 ਤੋਂ 2 ਸਾਲ ਪਹਿਲਾਂ ਮਤਲਬ ਕਿ ਮਾਰਚ 9 2019 ਤੋਂ ਲੈ ਕੇ ਮਾਰਚ 8 2021 ਦੇ ਵਿੱਚ ਘੱਟੋ ਘੱਟ 1035 ਘੰਟੇ ਫਾਰਮ ਵਰਕਰ ਐਜ਼ ਆ ਐਗਰੀਕਲਚਰ ਲੇਬਰ ਕੰਮ ਕੀਤਾ ਹੈ। ਇਹਦੀ ਅਜੇ ਪੂਰੀ ਡੈਫੀਨੇਸ਼ਨ ਇਹਨਾਂ ਨੇ ਨਹੀਂ ਦਿੱਤੀ ਕਿ ਕਿਹੜੇ ਕਿਹੜੇ ਬੰਦੇ ਇਹਦੇ ਵਿੱਚ ਆ ਜਾਂਦੇ ਆ ਕਿ ਸਿਰਫ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਕੰਮ ਹੈ ਉਹੀ ਆਉਂਦੇ ਆ ਕਿ ਜਿਹੜੇ ਦੂਜੇ ਲੋਕੀ ਉਹ ਵੀ ਆ ਸਕਦੇ ਨੇ ਕਿ ਜਿਨ੍ਹਾਂ ਨੇ ਡਾਇਰੈਕਟਲੀ ਕੰਮ ਨਹੀਂ ਕੀਤਾ ਪਰ ਫਾਰਮ ਵਰਕਰ ਦੇ ਆਪਰੇਸ਼ਨਸ ਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਕਿਸੇ ਕਿਸਮ ਦਾ ਰੋਲ ਲਾਇਆ। ਸੋ ਆਪਾਂ ਦੇਖਦੇ ਹਾਂ ਜੀ ਕਿ ਕਿਹੜੇ ਵਰਕਰ ਕੁਆਲੀਫਾਈ ਹੋਣਗੇ। ਇਹ ਜਿਹੜੇ ਲੋਕੀ ਸੀਗੇ ਇਹ ਇਨਐਡਮਿਸਿਬਲ ਡਿਪੋਰਟੇਬਲ ਹੋਣੇ ਚਾਹੀਦੇ ਆ। ਮਤਲਬ ਇਹ ਨਹੀਂ ਕਿ ਤੁਸੀਂ ਪੱਕੇ ਸਟੇਟਸ 'ਚ ਰਹਿ ਰਹੇ ਹੋ ਤੇ ਤਾਂ ਤੁਹਾਨੂੰ ਇਹ ਗ੍ਰੀਨ ਕਾਰਡ ਮਿਲ ਜਾਊਗਾ। ਫਿਰ ਜਿਹੜਾ ਇਹ ਕੋ ਸਟੇਟਸ ਹੈ ਤੁਹਾਨੂੰ ਕੰਟੀਨਿਊਸਲੀ ਇੱਥੇ ਰਹਿਣਾ ਪੈਣਾ ਹੈ ਤੇ ਹੋਰ ਤੁਹਾਡਾ ਕੋਈ ਕ੍ਰਿਮੀਨਲ ਕੰਡਕਟ ਨਹੀਂ ਹੋਣਾ ਚਾਹੀਦਾ। ਤੁਹਾਡਾ ਕ੍ਰਿਮੀਨਲ ਰੈਕਡ ਇੱਕਦਮ ਸਾਫ਼ ਹੋਣਾ ਚਾਹੀਦਾ ਹੈ। ਇਹ ਜਿਹੜਾ ਕੋ ਸਟੇਟਸ ਹੈ ਘੱਟੋ ਘੱਟ 5.5 ਸਾਲ ਲਈ ਉਹ ਦਊਗੇ ਉਸ ਤੋਂ ਬਾਅਦ ਇਹ ਐਕਸਟੈਂਡ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਜਿਹੜੇ ਡਿਪੈਂਡੈਂਟ ਸਪਾਊਸ ਤੇ ਚਿਲਡਰਨ ਨੇ 21 ਸਾਲ ਤੋਂ ਥੱਲੇ ਉਹਨਾਂ ਨੂੰ ਵੀ ਕੋ ਸਟੇਟਸ ਮਿਲ ਸਕਦਾ ਹੈ। ਜਦੋਂ ਤੁਹਾਨੂੰ ਕੋ ਸਟੇਟਸ ਮਿਲ ਗਿਆ ਤੇ ਜਿਹੜੀ ਤੁਹਾਡੀ ਪੈਂਡਿੰਗ ਐਪਲੀਕੇਸ਼ਨ ਹੈ ਉਹਨੂੰ ਡਿਨਾਈ ਨਹੀਂ ਉਹ ਕਰ ਸਕਦੇ। ਤੁਹਾਨੂੰ ਜਿਹੜੀਆਂ ਵੀ ਐਪਲੀਕੇਸ਼ਨਾਂ ਕੋ ਸਟੇਟਸ ਦੀਆਂ ਪਈਆਂ ਹੋਈਆਂ ਗ੍ਰੀਨ ਕਾਰਡ ਦੀਆਂ ਪਈਆਂ ਉਹਨੂੰ ਕਿਸੇ ਨੂੰ ਵੀ ਡਿਪੋਰਟ ਨਹੀਂ ਕਰ ਸਕਦੇ ਤੇ ਇਹਦੇ ਨਾਲ ਨਾਲ ਉਹ ਕਹਿੰਦੇ ਆ ਕਿ ਤੁਹਾਨੂੰ ਵਰਕ ਆਥੋਰਾਈਜੇਸ਼ਨ ਦੇਵਾਂਗੇ। ਹੁਣ ਜਿਹੜਾ ਕੋ ਸਟੇਟਸ ਹੈ ਉਹਨੂੰ ਅਪਲਾਈ ਤੁਸੀਂ ਕਰ ਦੋ ਮਿਲ ਗਿਆ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਣਾ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਕਿ ਜਿਨ੍ਹਾਂ ਨੇ 10 ਸਾਲ ਕੰਮ ਕੀਤਾ ਸੀਗਾ ਉਹਨਾਂ ਨੂੰ ਘੱਟੋ ਘੱਟ 4 ਸਾਲ ਹੋਰ ਕੰਮ ਕਰਨਾ ਪਊਗਾ। ਜਿਨ੍ਹਾਂ ਨੇ ਬਿਲਕੁਲ ਕੰਮ ਨਹੀਂ ਕੀਤਾ ਸੀਗਾ 10 ਸਾਲ ਤੋਂ ਘੱਟ ਕੰਮ ਕੀਤਾ ਸੀਗਾ ਉਹਨਾਂ ਨੂੰ ਘੱਟੋ ਘੱਟ 8 ਸਾਲ ਹੋਰ ਕੰਮ ਕਰਨਾ ਪਊਗਾ। ਜੀ ਇਹ ਇਹਦੀਆਂ ਮੁੱਖ ਪ੍ਰੋਵੀਜ਼ਨਾਂ। ਇਸ ਤੋਂ ਇਲਾਵਾ ਇੱਕ H2A ਵਰਕਰ ਜਿਹੜਾ ਪ੍ਰੋਗਰਾਮ ਹੁੰਦਾ ਉਹਨੂੰ ਇਹ ਕਾਫੀ ਵੱਡੇ ਤਰੀਕੇ ਨਾਲ ਚੇਂਜ ਕਰ ਦਿੰਦਾ ਹੈ। ਇਹ ਜਿਹੜਾ ਬਿੱਲ ਹੈ ਇਹ ਉਹਨੂੰ ਕਾਫੀ ਇਲੈਕਟ੍ਰੋਨਿਕ ਪਲੇਟਫਾਰਮ ਪ੍ਰੋਵਾਈਡ ਕਰਦਾ ਹੈ ਜਿਹਦੇ ਥੱਲੇ ਕਿ ਤੁਸੀਂ ਹੁਣ ਇਲੈਕਟ੍ਰੋਨਿਕਲੀ H2A ਪਟੀਸ਼ਨਸ ਫਾਈਲ ਕਰ ਸਕਦੇ ਹੋ। ਤੁਸੀਂ ਚੈੱਕ ਕਰ ਸਕਦੇ ਹੋ ਕਿ ਕੇਸ ਕਿੱਥੇ ਪੈਂਡਿੰਗ ਹੈਗਾ ਤੇ ਇੱਕ ਸਿੰਗਲ ਟੂਲ ਹੋ ਗਿਆ ਕਿ ਜਿਹੜੇ ਫਾਰਮਰਸ ਨੇ ਜਿਹੜੇ ਖੇਤਾਂ ਦੇ ਮਾਲਕ ਨੇ ਉਹ ਸਿੱਧੇ ਜਾ ਕੇ ਆਪਣਾ ਲੌਗਇਨ ਕਰਕੇ ਦੇਖ ਸਕਦੇ ਨੇ ਕਿ ਕਿਹੜਾ ਬੰਦਾ ਸਿਲੈਕਟਡ ਹੈਗਾ ਕਿਹੜਾ ਨਹੀਂ ਸਿਲੈਕਟਡ ਹੈਗਾ ਤੇ 60 ਦਿਨ ਦੇ ਅੰਦਰ ਅੰਦਰ ਜੋ ਬੰਦੇ ਨੇ ਇੱਕ ਜੌਬ ਤੋਂ ਦੂਜੀ ਜੌਬ ਮੂਵ ਕਰਨਾ ਹੋਵੇ ਤੇ ਉਹਨੂੰ ਨਵੀਂ ਪਟੀਸ਼ਨ ਫਾਈਲ ਕਰਨ ਦੀ ਲੋੜ ਨਹੀਂ ਪੈਣੀ। ਸੋ ਬੇਸਿਕਲੀ ਇਹ ਜਿਹੜਾ ਬਿੱਲ ਹੈ ਇਹ ਕਿ ਮਿਨੀਮਮ ਵੇਜਸ ਕਿੱਦਾਂ ਕੈਲਕੂਲੇਟ ਕਰਨੀਆਂ ਇੰਪਲੋਇਰ ਦੀਆਂ ਰਿਕੁਆਇਰਮੈਂਟ ਕਿੱਦਾਂ ਸੈਟਿਸਫਾਈ ਹੁੰਦੀਆਂ ਇਹ ਸਾਰਾ ਇੱਕ ਇਲੈਕਟ੍ਰੋਨਿਕ ਪਲੇਟਫਾਰਮ ਪ੍ਰੋਵਾਈਡ ਕਰਦਾ ਹੈ ਕਿ ਜਿੰਨਾ ਇੱਕ ਇੰਪਲੋਇਰ ਬੜੇ ਈਜ਼ੀਲੀ ਫਾਰਮ ਵਰਕਫੋਰਸ ਨੂੰ ਫੋਰਨ ਵਰਕਫੋਰਸ ਨੂੰ ਟੈਪ ਕਰ ਸਕਦਾ ਹੈ। ਜੀ ਜੀ ਬਿਲਕੁਲ। ਸੋ ਇੱਕ ਤੇ ਵਾਰੀ ਫਾਰਮ ਦੀ ਇੰਡਸਟਰੀ ਦਾ ਹੂੰ ਇਹ ਹੂੰ ਇਹਨਾਂ ਨੇ ਤਾਂ ਕਰਕੇ ਕੰਬਾਈਨ ਕੀਤਾ ਹੈ। ਹੁਣ ਜਿੱਦਾਂ ਡੈਮੋਕ੍ਰੈਟਸ ਪੋਲਿਟਿਕਸ ਕੀ ਹੁੰਦੀ ਹੈ ਕਿ ਪੋਲਿਟਿਕਸ ਇੱਦਾਂ ਕਿ ਉਹਨੇ ਦੇਖਣਾ ਹੈ ਕਿ ਕਿੱਦਾਂ ਪਾਸ ਹੁੰਦਾ ਹੈ ਨਾ। ਹੂੰ ਹੂੰ ਉਹਨਾਂ ਨੇ ਪਹਿਲਾਂ ਇੱਕ ਕੱਚਿਆਂ ਨੂੰ ਪੱਕਾ ਕਰਤਾ ਪਰ ਜਿਹੜੇ ਹੁਣ ਮਾਲਕ ਆ ਉਹ ਕਹਿੰਦੇ ਸਾਡਾ ਕੀ ਇਹਦੇ ਵਿੱਚ ਹੈਗਾ ਸਾਨੂੰ ਕੀ ਫਾਇਦਾ ਹੋਣਾ ਇਹਦਾ। ਫਿਰ ਉਹਨਾਂ ਨੇ ਬੜੇ ਹੀ ਸਿਸਟਮ ਦੇ ਨਾਲ ਇੱਕ ਉਹਨਾਂ ਨੂੰ ਇਲੈਕਟ੍ਰੋਨਿਕ ਪਲੇਟਫਾਰਮ ਦੇ ਦਿੱਤਾ। ਉਹਨਾਂ ਨੂੰ ਵੀ ਮਾਲਕਾਂ ਨੂੰ ਵੀ ਇੱਕ ਫਾਇਦਾ ਦੇ ਦਿੱਤਾ ਕਿ ਤੁਹਾਨੂੰ ਬਾਰ-ਬਾਰ ਪਟੀਸ਼ਨ ਫਾਈਲ ਕਰਨ ਦੀ ਲੋੜ ਨਹੀਂ। ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੇ ਵਰਕਰ ਅਵੇਲੇਬਲ ਆ। ਡੇਅਰੀ ਫਾਰਮਿੰਗ ਵਾਲੇ ਵੀ ਵਿੱਚ ਪਾਤੇ। ਹੁਣ ਇਹਦੇ ਨਾਲ ਕੀ ਹੈਗਾ ਕਿ ਜਿਹੜੇ ਫਾਰਮ ਓਨਰਸ ਨੇ
ਭਾਵੇਂ ਉਹ ਰੈੱਡ ਸਟੇਟਸ ਦੇ ਵਿੱਚ ਹੀ ਹੈਗੇ ਨੇ, ਕਿਉਂਕਿ ਉਹਨਾਂ ਨੂੰ ਹੁਣ ਪਰਸਨਲੀ ਖੁਦ ਬਹੁਤ ਜ਼ਿਆਦਾ ਫਾਇਦਾ ਹੋਊਗਾ, ਉਹਨਾਂ ਦਾ ਬਿਜ਼ਨਸ ਵਧੂਗਾ ਇਸ ਸਾਰੀ ਚੀਜ਼ ਦੇ ਨਾਲ, ਹੈ ਨਾ, ਘਟੂਗਾ ਨਹੀਂ। ਤੇ 8 ਸਾਲ ਹੋਰ ਉਹਨਾਂ ਨੂੰ ਵਰਕਫੋਰਸ ਮਿਲ ਗਈ, 8 ਸਾਲ ਲੋਕੀ ਟਿਕ ਕੇ ਕੰਮ ਕਰੂਗੇ। ਤੇ ਤਾਂ ਕਰਕੇ ਹੁਣ ਉਹ ਵੀ ਆਪਣੇ ਜਿਹੜੇ ਰਿਪਬਲਿਕਨ ਕੌਂਸਟੀਟਿਊਐਂਟ ਹੈ ਉਹਨਾਂ ਤੇ ਪ੍ਰੈਸ਼ਰ ਪਾਉਣਗੇ ਕਿ ਇਹ ਬਿੱਲ ਤੁਸੀਂ ਪਾਸ ਕਰੋ। ਜੀ ਜੀ ਬਿਲਕੁਲ। ਸੋ ਇਹ ਤਾਂ ਡੈਫੀਨੇਟਲੀ ਹੈ ਤਾਂ ਜੇ ਲੰਮਾ ਚੌੜਾ ਪ੍ਰੋਸੈਸ। ਇੱਕ ਵਾਰੀ ਫਿਰ ਆਪਣੇ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਜੇ ਇਹ ਪਾਸ ਨਹੀਂ ਹੋਇਆ, ਇਹ ਸੈਨੇਟ ਦੇ ਵਿੱਚ ਹੁਣ ਕਮੇਟੀ ਦੇ ਕੋਲ ਜਿਹੜਾ ਕਿਹਾ ਆ। ਸੋ ਕਿਸੇ ਵੀ ਬਿੱਲ ਦਾ ਕਾਨੂੰਨ ਬਣਨ ਦਾ ਰਾਹ ਜਿਹੜਾ ਆਪਾਂ ਕਾਫੀ ਵਾਰੀ ਜਿਹੜਾ ਉਹ ਜ਼ਿਕਰ ਕਰ ਚੁੱਕੇ ਹਾਂ ਵੀ ਕਿਸ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ ਆ। ਸੋ ਜਿੰਨੀ ਦੇਰ ਤੱਕ ਕਾਨੂੰਨ ਬਣਦਾ ਨਹੀਂ ਉਨੀ ਦੇਰ ਤੱਕ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਜਿਹੜਾ ਉਹ ਨਾ ਆਓ। ਪਰ ਜੇ ਆਲਰੇਡੀ ਤੁਸੀਂ ਇਸ ਕਿੱਤੇ ਦੇ ਨਾਲ ਜੁੜੇ ਹੋਏ ਆ, ਤੁਹਾਡੇ ਕੋਲ ਅਜੇ ਪੇਪਰ ਵਰਕ ਤੁਸੀਂ ਇਕੱਠਾ ਕਰਨਾ ਹੈ, ਅਤੇ ਉਹ ਕੰਮ ਕਰਨਾ ਤੁਸੀਂ ਸ਼ੁਰੂ ਕਰ ਸਕਦੇ ਹੋ। ਉਹਦੇ ਵਿੱਚ ਕੋਈ ਬੈਡ ਗੱਲ ਨਹੀਂ ਆ ਵੀ ਜੇ ਹਾਂ ਤੁਸੀਂ ਇਸੇ ਹਿਸਾਬ ਦੇ ਨਾਲ ਕੰਮ ਕੀਤਾ ਸੀ, ਤੁਹਾਡੇ ਕੋਲ ਪੇਪਰ ਵਰਕ ਅਜੇ ਨਹੀਂ ਹੈਗਾ, ਤਾਂ ਉਹ ਆਪਣਾ ਪੇਪਰ ਵਰਕ ਤੁਸੀਂ ਇਕੱਠਾ ਕਰਨਾ ਜਿਹੜਾ ਉਹ ਸ਼ੁਰੂ ਕਰ ਸਕਦੇ ਆ। ਜਿੱਥੋਂ ਜਿੱਥੋਂ ਜਿਹੜੀ ਚੀਜ਼ ਚਾਹੀਦੀ ਆ ਉਹ ਤੁਸੀਂ ਰੱਖ ਸਕਦੇ ਆ ਵੀ ਜਸਟ ਇਨ ਕੇਸ ਜੇ ਐਜ਼ ਇਟ ਇਜ਼ ਇੱਦਾਂ ਹੀ ਇਹ ਪਾਸ ਹੁੰਦਾ ਤਾਂ ਫਿਰ ਤੁਹਾਨੂੰ ਜਦੋਂ ਮੌਕਾ ਮਿਲਦਾ ਹੈ ਤਾਂ ਤੁਸੀਂ ਫਿਰ ਉਸ ਚੀਜ਼ ਦੇ ਲਈ ਅਪਲਾਈ ਜਿਹੜਾ ਉਹ ਕਰ ਸਕੋ। ਬਾਕੀ ਇਹ ਆ ਵੀ ਧਿਆਨ ਰੱਖਿਓ, ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਆ ਉਸ ਨੂੰ ਤੁਸੀਂ ਸੁਣਦੇ ਰਹੋ। ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਆਪਾਂ ਨੂੰ ਆ ਕੇ ਸਹੀ ਅਤੇ ਜਿਹੜੀ ਸਪਸ਼ਟ ਗੱਲ ਆ ਉਹ ਦੱਸਣਗੇ। ਕੋਈ ਜਲੇਬੀ ਵਾਂਗੂ ਘੁਮਾ ਕੇ ਨਹੀਂ, ਕੋਈ ਉਸ ਦੇ ਵਿੱਚ ਮਿੱਠਾ ਲਾ ਕੇ ਨਹੀਂ, ਜੋ ਹੈਗਾ ਅਸਲੀਅਤ ਉਹੀ ਜਿਹੜਾ ਉਹ ਤੁਹਾਨੂੰ ਜਿਹੜੀ ਉਹ ਦੱਸੀ ਜਾਊਗੀ। ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਵੀ ਲੋਕ ਮਿਹਨਤ ਦੇ ਨਾਲ ਕੀਤੀ ਹੋਈ ਕਮਾਈ ਜਿਹੜੀ ਐਵੇਂ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਜਿਹੜੀ ਉਹ ਗਵਾ ਬੈਠਣ। ਤੇ ਜੀ ਇੱਕ ਦੋ ਮੈਂ ਹਾਊਸਕੀਪਿੰਗ ਦੀਆਂ ਜੀ ਗੱਲਾਂ ਕਰੂੰਗਾ। ਜੀ ਜਿਹੜੇ ਜਦੋਂ ਤੁਸੀਂ ਕਿਸੇ ਵੀ ਲਾਇਰ ਨਾਲ ਕੰਟੈਕਟ ਕਰਦੇ ਹੋ, ਭਾਵੇਂ ਮੇਰੇ ਨਾਲ ਕਰਦੇ ਹੋ, ਕਿਸੇ ਨਾਲ ਵੀ ਕਰਦੇ ਹੋ, ਅਸੀਂ ਕਮਿਊਨਿਟੀ ਦੀ ਹੈਲਪ ਜ਼ਰੂਰ ਕਰਨਾ ਚਾਹੁੰਦੇ ਹਾਂ, ਪਰ ਤੁਸੀਂ ਸਾਡੇ ਮੋਢੇ 'ਤੇ ਰੱਖ ਕੇ ਬੰਦੂਕ ਨਹੀਂ ਚਲਾ ਸਕਦੇ। ਤੁਸੀਂ ਸਾਨੂੰ ਇੱਦਾਂ ਦੇ ਸਵਾਲ ਨਹੀਂ ਪੁੱਛ ਸਕਦੇ ਕਿ ਆਪਾਂ ਨਕਲੀ ਪੇਪਰ ਬਣਾ ਲਈਏ, ਆਪਾਂ 1099 ਲੈ ਲਈਏ, ਇੱਕ W2 ਵਧੀਆ ਹੈਗਾ। ਇੱਦਾਂ ਦੇ ਆਪਾਂ ਕੋਈ ਜਵਾਬ ਨਹੀਂ ਦੇਵਾਂਗੇ। ਇਹਦੇ ਨਾਲ ਨਾਲ ਜਿਹੜੇ ਵੀ ਮੋਸ਼ਨ ਟੂ ਰੀਓਪਨ ਵਗੈਰਾ, ਚੇਂਜ ਸਰਕਮਸਟੈਂਸਿਸ, ਕੰਟਰੀ ਕੰਡੀਸ਼ਨਸ ਵਾਲੇ ਹੈਗੇ ਆ, ਸਾਡੇ ਆਫਿਸ ਦੇ ਵਿੱਚ ਜੇ ਤੁਸੀਂ ਆਉਂਦੇ ਹੋ, ਕੰਸਲਟੇਸ਼ਨ ਲੈਂਦੇ ਹੋ, ਪਲੀਜ਼ ਤੁਸੀਂ ਸਾਡੇ ਤੋਂ ਇਹ ਨਾ ਐਕਸਪੈਕਟ ਕਰਿਆ ਕਰੋ ਕਿ ਆਪਾਂ ਕੋਈ ਤੁਹਾਡੀ ਕਹਾਣੀ ਬਣਾ ਕੇ ਦੇ ਦੇਣੀ ਹੈ, ਕੁਛ ਦੱਸ ਦੇਣਾ। ਆਪਾਂ ਬਿਲਕੁਲ ਵੀ ਕੋਈ ਐਸੇ ਚੀਜ਼ 'ਚ ਪਾਰਟੀਸਪੇਟ ਨਹੀਂ ਕਰਾਂਗੇ। ਤੁਸੀਂ ਜੇ ਇੱਦਾਂ ਦੀ ਸੋਚ ਰੱਖਦੇ ਹੋ, ਤੁਸੀਂ ਸਾਡੇ ਨਾਲ ਬਿਲਕੁਲ ਕੰਸਲਟੇਸ਼ਨ ਨਾ ਬਣਾਇਓ, ਤੁਹਾਨੂੰ ਡਿਸਅਪੁਆਇੰਟਡ ਮੁੜਨਾ ਪਊਗਾ। ਕਾਫੀ ਸਾਰੇ ਲੋਕੀ ਹੈਗੇ ਵੀ ਆ, ਬੜੀ ਦੂਰ ਗੱਡੀ ਬੇਕਰਸਫੀਲਡ ਤੋਂ ਗੱਡੀ ਚਲਾ ਕੇ ਆਉਂਦੇ ਨੇ, ਸੈਨ ਹੋਜੇ ਤੱਕ ਆ ਕੇ ਕਹਿੰਦੇ ਨੇ, ਤੇ ਸਾਡਾ ਸਿੱਧਾ ਹੀ ਜਵਾਬ ਹੁੰਦਾ ਕਿ ਆਪਾਂ ਕੋਈ ਵੀ ਨਕਲੀ ਕੇਸ ਨਹੀਂ ਕਰਦੇ ਹੈਗੇ, ਨਹੀਂ ਕਰਾਂਗੇ। ਜਿਹੜੇ ਸਾਰੇ ਫੈਕਟਸ ਆ ਉਹ ਤੁਹਾਡੇ ਆਪਣੇ ਫੈਕਟਸ ਹੈ, ਤੁਸੀਂ ਡੇਟਾ ਦੇਣਾ ਹੁੰਦਾ। ਤੁਹਾਡਾ ਜਦੋਂ ਡੇਟਾ ਆ ਜਾਂਦਾ ਹੈ, ਜੇ ਸਾਨੂੰ ਲੱਗਦਾ ਹੈ ਕਿ ਉਹ ਵੈਲਿਡ ਹੈ, ਤੁਹਾਡਾ ਲੈਜਿਟ ਕਲੇਮ ਹੈ, ਫਿਰ ਹੀ ਆਪਾਂ ਫਾਈਲ ਕਰਾਂਗੇ। ਜਿਹੜੇ ਵੀ ਉਹ ਵਕੀਲ ਸੀਗੇ ਜਿਹੜੇ ਨਕਲੀ ਕੇਸ ਫਾਈਲ ਕਰਦੇ ਸੀਗੇ ਕੋਰਟਸ ਦੇ ਵਿੱਚ, ਇੱਕ ਵਾਰੀ ਉਹਨਾਂ ਨੂੰ ਜੱਜ ਫੜ ਲੈਂਦਾ ਹੈ ਕਿ ਇਹ ਤੁਹਾਡਾ ਨਕਲੀ ਸੀਗਾ ਜਾਂ ਉਹਨਾਂ ਦਾ ਕਲਾਇੰਟ ਉੱਥੇ ਝੂਠਾ ਸਾਬਿਤ ਹੋ ਜਾਂਦਾ ਹੈ, ਨਾ ਹੀ ਸਿਰਫ ਕਲਾਇੰਟ ਦਾ ਕੇਸ ਡਿਨਾਈ ਹੁੰਦਾ, ਪਰ ਇਹਦੇ ਨਾਲ ਨਾਲ ਉਹ ਵਕੀਲ ਦੀ ਵੀ ਉਸ ਜੱਜ ਮੂਹਰੇ ਕ੍ਰੈਡੀਬਿਲਿਟੀ ਖਰਾਬ ਹੋ ਜਾਂਦੀ ਹੈ। ਜਦੋਂ ਤੁਹਾਡੀ ਜੱਜ ਮੂਹਰੇ ਕ੍ਰੈਡੀਬਿਲਿਟੀ ਖਰਾਬ ਹੋ ਜਾਂਦੀ ਹੈ, ਹੁਣ ਅਗਲੇ 30-40 ਸਾਲ ਜਾ ਕੇ ਆਪਾਂ ਉੱਥੇ ਕੰਮ ਕਰਨਾ ਹੈ, ਉਹ ਜੱਜ ਬਾਅਦ ਜਿਹੜੇ ਤੁਹਾਡੇ ਨੋਰਮਲ ਕੇਸ ਵੀ ਆਉਂਦੇ ਨੇ, ਜਾਂ ਇਮੀਗ੍ਰੇਸ਼ਨ ਆਫਿਸਰ ਉਹ ਵੀ ਤੁਹਾਡੇ ਜਿਹੜੇ ਨੋਰਮਲ ਕੇਸ ਅੱਗੇ ਆਉਂਦੇ ਨੇ ਉਹਨੂੰ ਅਪਰੂਵ ਨਹੀਂ ਕਰਦਾ, ਉਹ ਤੁਹਾਡੇ ਜੈਨੂਇਨ ਕੇਸਾਂ ਦੇ ਅੱਗੇ ਵੀ ਪੱਥਰ ਸੁੱਟਦੇ ਨੇ। ਸੋ ਇਸ ਲਈ ਪਲੀਜ਼ ਆਪਣੇ ਜਿਹੜੇ ਕੇਸ ਹੈ, ਆਪਣੇ ਫੈਕਟਸ ਹੈ, ਉਹ ਤੁਹਾਨੂੰ ਆਪ ਹੀ ਬਣਾਉਣੇ ਪੈਣਗੇ। ਜੇ ਤੁਸੀਂ ਹੁਣ ਲਾਇਰ ਤੁਹਾਨੂੰ ਸਾਫ਼-ਸਾਫ਼ ਕਹਿ ਰਿਹਾ ਤੇ ਤੁਸੀਂ ਉਸ ਤੋਂ ਅੱਗੇ ਇਹ ਨਹੀਂ ਕਰ ਸਕਦੇ ਕਿ ਵਕੀਲ ਤੇ ਡਾਕਟਰ ਤੋਂ ਕੋਈ ਗੱਲ ਲੁਕੋ ਕੇ ਨਹੀਂ ਰੱਖਣੀ ਚਾਹੀਦੀ, ਇਸ ਲਈ ਮੈਂ ਤੁਹਾਨੂੰ ਦੱਸਦਾ ਮੇਰਾ ਕੇਸ ਨਕਲੀ ਹੈ। ਸੋ ਇਹ ਮੈਂ ਤੁਹਾਨੂੰ ਪਹਿਲੇ ਦੱਸਦਾ ਕਿ ਇਹ ਜਿਹੜਾ ਪ੍ਰੋਗਰਾਮ ਹੈ, ਜੇ ਤੁਸੀਂ ਇਹਦੇ ਰਿਲੇਟਡ ਕੋਈ ਕੁਐਸਚਨ ਪੁੱਛਦੇ ਹੋ, ਤੁਸੀਂ ਸਾਨੂੰ ਨਹੀਂ ਇਹ ਪੁੱਛਣਾ ਕਿ ਮੈਂ ਨਕਲੀ ਪੇਪਰ ਕਿੱਦਾਂ ਬਣਾਵਾਂ। ਸਾਡਾ ਕੋਈ ਇੱਦਾਂ ਦਾ ਕੋਈ ਤੁਹਾਨੂੰ ਗਾਈਡੈਂਸ ਦੇਣ ਦਾ ਮਤਲਬ ਨਹੀਂ ਹੈਗਾ। ਜੋ ਲਾਅ ਪਾਸ ਹੋ ਰਹੇ ਨੇ, ਨਿਊਜ਼ ਦਾ ਮਤਲਬ ਇਹ ਹੈਗਾ ਕਿ ਮੈਂ ਤੁਹਾਨੂੰ ਸਿਰਫ ਉਹ ਇਨਫੋਰਮੇਸ਼ਨ ਰਿਲੇ ਕਰ ਰਿਹਾ, ਉਸ ਤੋਂ ਇਲਾਵਾ ਕੁਛ ਨਹੀਂ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਅਟਾਰਨੀ ਟੇਰਕੀਆਣਾ ਜੀ ਗੱਲ ਕਰੀਏ, USCIS ਨੇ ਜਿਹੜਾ ਬਲੈਂਕ ਸਪੇਸ ਕ੍ਰਾਈਟੀਰੀਆ ਆ ਉਸ ਨੂੰ ਖਤਮ ਕਰਨ ਦੀ ਪੁਸ਼ਟੀ ਕੀਤੀ ਆ। ਜੀ ਕੀ ਹੋਇਆ ਸੀਗਾ ਕਿ ਟਰੰਪ ਦੇ ਦੌਰਾਨ ਨਾ ਉਹਨਾਂ ਨੇ ਫਾਲਤੂ ਦੇ ਵਿੱਚ ਬੜੇ ਸਾਰੇ ਇੱਦਾਂ ਦੀਆਂ ਪਾਲਿਸੀਜ਼ ਬਣਾਈਆਂ ਸੀਗੀਆਂ ਜਿਹਦੇ ਕਰਕੇ ਕਿ ਸਪੈਸ਼ਲੀ ਅਸਾਈਲਮ ਸੀਕਰਾਂ ਨੂੰ ਕਿੱਦਾਂ ਪੰਗਾ ਪਵੇ। ਤੇ ਆਪਾਂ ਕੀ ਦੇਖਿਆ ਸੀਗਾ ਕਿ 1 ਸਾਲ ਦੀ ਡੈਡਲਾਈਨ ਹੁੰਦੀ ਹੈ। ਇੱਕ ਤਾਂ ਕਈ ਵਾਰੀ ਕਲਾਇੰਟ ਲੇਟ ਹੋ ਜਾਂਦਾ ਸੀਗਾ ਵਕੀਲ ਲੱਭਣ ਲਈ, ਕਈ ਵਾਰੀ ਵਕੀਲ ਬਿਲਕੁਲ ਲਾਸਟ ਮਿੰਟ ਤੇ ਫਾਈਲ ਕਰਦਾ ਸੀਗਾ। ਤੇ ਉਹ ਜਦੋਂ ਕੋਈ ਵੀ ਚੀਜ਼ ਨਾ, ਕੋਈ ਵੀ ਉਹਦੇ ਵਿੱਚ ਬਾਕਸ ਭਾਵੇਂ ਐਪਲੀਕੇਬਲ ਆ ਭਾਵੇਂ ਨਹੀਂ ਵੀ ਐਪਲੀਕੇਬਲ ਆ, ਉਹ ਖਾਲੀ ਰਹਿ ਜਾਂਦਾ ਸੀਗਾ। ਤੇ ਇਮੀਗ੍ਰੇਸ਼ਨ ਉਹਨੂੰ ਵਾਪਸ ਮੋੜ ਦਿੰਦੀ ਸੀਗੀ ਕਿ ਤੁਸੀਂ ਜਗ੍ਹਾ ਖਾਲੀ ਛੱਡੀ ਆ, ਹਰੇਕ ਜਗ੍ਹਾ ਤੇ ਫਾਰਮ ਦੇ ਹਰੇਕ ਤੇ ਤੁਸੀਂ ਨਾਟ ਐਪਲੀਕੇਬਲ N/A ਲਿਖਣਾ। ਤੇ ਉਹ ਬਹੁਤ ਵੱਡੀ ਸਮੱਸਿਆ ਪੈ ਜਾਂਦੀ ਸੀ। ਕਈ ਵਾਰੀ ਹੁਣ ਜਿੱਦਾਂ ਤੁਸੀਂ ਕਹਿ ਲਓ ਕਿ ਕਿਸੇ ਨੇ ਲਾਅ ਫਰਮ ਦਾ ਐਡਰੈਸ ਲਿਖਿਆ, ਉਹਦੇ ਵਿੱਚ ਸੂਈਟ ਨੰਬਰ ਹੈ ਨੀਗਾ, ਤੇ ਉਹਨੇ ਉਹਨੂੰ ਖਾਲੀ ਛੱਡਤਾ। ਉਹਨੂੰ ਵੀ ਵਾਪਸ ਭੇਜ ਦਿੰਦੇ ਸੀਗੇ ਕਿ ਤੁਸੀਂ ਸੂਈਟ ਨੰਬਰ ਕਿਉਂ ਨਹੀਂ ਲਿਖਿਆ, ਤੇ ਬੰਦਾ ਕਹਿੰਦਾ ਹੈ ਹੀ ਨਹੀਂ ਮੇਰਾ, ਤੇ ਉਹ ਕਹਿੰਦੇ N/A ਲਿਖਣਾ ਨਾ। ਹਰੇਕ
ਤੇ ਕਾਫੀ ਵੱਡੇ ਫਾਰਮ ਹੁੰਦੇ ਨੇ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਸੀਗੀ ਲੋਕਾਂ ਕੋਲ। ਹੂੰ ਹੂੰ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਹੁਣ ਇਹ ਪਾਲਿਸੀ ਆ ਕੇ ਰਿਵਰਸ ਕਰਤੀ। ਇਹ ਜਿਹੜੀ 2019 ਚ ਟਰੰਪ ਉਹਨਾਂ ਨੇ ਪਾਲਿਸੀ ਲਗਾਈ ਸੀਗੀ, ਇੱਕ ਫਾਰਮ 589 ਤੇ ਅਸਾਈਲਮ ਵਾਲਿਆਂ ਤੇ ਲਗਾਈ ਸੀਗੀ, ਇੱਕ ਯੂ ਵੀਜ਼ੇ ਵਾਲਿਆਂ ਤੇ, ਦੋਨਾਂ ਨਾਲ ਦੁਸ਼ਮਣੀ ਕੱਢੀ ਸੀ ਉਹਨਾਂ ਨੇ। ਤੇ ਇੱਕ ਜਿਹੜੇ ਫਾਰਮ 612 ਹੈਗਾ, ਜਿਹੜੇ ਐਕਸਚੇਂਜ ਵਿਜ਼ਟਰ ਵਾਲੇ ਹੈਗੇ ਨੇ। ਹੁਣ ਬਾਈਡਨ ਉਹਨਾਂ ਨੇ ਆ ਕੇ ਕਹਿਤਾ ਕਿ ਆਪਾਂ ਕੋਈ ਵੀ ਇਹ ਫਾਰਮ ਰਿਜੈਕਟ ਨਹੀਂ ਕਰਾਂਗੇ ਜੇ ਤੁਸੀਂ ਖਾਲੀ ਛੱਡੋਗੇ। ਉਹਨਾਂ ਦੇ ਨਾਲ ਇਹ ਕਿਹਾ ਕਿ ਪਰ ਆਪਾਂ ਤਾਂ ਜ਼ਰੂਰ ਤੁਹਾਡਾ ਰਿਜੈਕਟ ਕਰ ਸਕਦੇ ਹਾਂ ਜੇ ਤੁਸੀਂ ਕੋਈ ਐਸੈਂਸ਼ੀਅਲ ਚੀਜ਼ ਹੈ, ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ, ਤੁਸੀਂ ਕਹੋ ਕਿ ਆਪਾਂ ਭਰਨੀ ਨਹੀਂ ਹੁਣ। ਮਤਲਬ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਫਾਰਮ ਭਰਨਾ ਨਹੀਂ, ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਐਪਲੀਕੇਬਲ ਨਹੀਂ ਹੈਗੀਆਂ ਉਹਨੂੰ ਤੁਸੀਂ N/A ਲਿਖਣ ਦੀ ਤੁਹਾਨੂੰ ਲੋੜ ਨਹੀਂ ਹੈਗੀ। ਜੀ ਜੀ। ਸੋ ਬਿਲਕੁਲ ਜਿਹੜੇ ਪੇਪਰ ਵਰਕ ਭਰਦੇ ਵੀ ਆ ਤੇ ਜਿਹੜੇ ਖੁਦ ਵੀ ਭਰਦੇ ਆ, ਉਹ ਸਾਰੇ ਜਾਣੇ ਜਿਹੜੇ ਇਸ ਚੀਜ਼ ਨੂੰ ਲੈ ਕੇ ਧਿਆਨ ਹਿੱਤ ਰਹਿਣ। ਬੀਤੇ ਦਿਨਾਂ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਜਿਹੜਾ ਟਰੰਪ ਪ੍ਰਸ਼ਾਸਨ ਦੇ ਦੁਆਰਾ H1B ਵਾਲਾ ਜਿਹੜਾ ਬੈਨ ਸੀਗਾ ਜਾਂ ਕੋਈ ਕ੍ਰਾਈਟੀਰੀਆ ਸੀਗਾ, ਉਸ ਨੂੰ ਐਕਸਪਾਇਰ ਹੋਣ ਦਿੱਤਾ ਸੀਗਾ। ਸੋ ਉਸ ਦੇ ਬਾਰੇ ਵੀ ਦੱਸ ਦਿਓ ਜੀ। ਜੀ ਬਿਲਕੁਲ, ਇੱਕ ਸੈਕਿੰਡ। ਜੀ। ਜਿਹੜਾ ਇਨੀਸ਼ੀਅਲ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਸਿਲੈਕਸ਼ਨ ਪ੍ਰੋਸੈਸ ਵੀ ਜਿਹੜਾ ਸੀਗਾ ਟਿਰਕੀਆਣਾ ਜੀ, ਸੋ ਉਸ ਦੇ ਬਾਰੇ ਵੀ ਜਿਹੜੀ ਜਾਣਕਾਰੀ ਆ ਉਹ ਵੀ ਆਪਣੇ ਨਾਲ ਜਿਹੜੀ ਉਹ ਤੁਸੀਂ ਸਾਂਝੀ ਕਰ ਦਿਓ, ਜਿਹੜੀ H1B ਦੇ ਨਾਲ ਸੰਬੰਧਿਤ ਸੀਗੀ। ਜੀ ਬਿਲਕੁਲ। ਪਹਿਲਾਂ ਤਾਂ ਇਹ ਹੈ ਕਿ H1B ਦੀ ਆਪਾਂ ਕਈ ਵਾਰੀ ਦੱਸਿਆ ਪਹਿਲਾਂ ਵੀ ਪ੍ਰੋਗਰਾਮ 'ਚ, ਜਿੱਦਾਂ ਕਿ ਇਹ ਡਿਗਰੀ ਹੋਲਡਰਸ ਵਾਲਿਆਂ ਲਈ ਇਹ ਪ੍ਰੋਗਰਾਮ ਹੈ। ਇੰਪਲੋਇਰ ਇਹਦੇ ਵਿੱਚ ਕੋਈ ਵੀ ਪਾਰਟੀਸਪੇਟ ਕਰ ਸਕਦਾ ਜਿਹਦੇ ਕੋਲ ਟੈਕਸ ID ਨੰਬਰ ਹੈ। ਉਹਨਾਂ ਨੂੰ ਪਹਿਲਾਂ ਤੁਸੀਂ ਇਲੈਕਟ੍ਰੋਨਿਕ ਫਾਈਲਿੰਗ ਕਰਦੇ ਹੋ ਤੇ ਲੋਟਰੀ ਹੁੰਦੀ ਸੀਗੀ, ਤੇ ਉਹ ਜੀ ਲੋਟਰੀ ਜਿਹੜੀ ਸੀਗੀ ਐਤਕੀ 9 ਮਾਰਚ ਤੋਂ ਸ਼ੁਰੂ ਹੋਈ ਸੀਗੀ ਤੇ 25 ਮਾਰਚ ਤੱਕ ਰਜਿਸਟ੍ਰੇਸ਼ਨ ਸੀਗੀਆਂ। ਤੇ ਸਾਰਾ ਇਲੈਕਟ੍ਰੋਨਿਕ ਸੀਗਾ ਪ੍ਰੋਸੈਸ। ਇਸ ਵਾਰੀ ਵੀ ਦੂਜਾ ਸਾਲ ਇਹਨਾਂ ਦਾ ਇਲੈਕਟ੍ਰੋਨਿਕ ਪ੍ਰੋਸੈਸ ਦੇ ਉੱਤੇ। ਤੇ ਫਟਾਫਟ ਹੀ ਇਹਨਾਂ ਨੇ 1-2 ਦਿਨਾਂ ਦੇ ਵਿੱਚ ਉਹਦੇ ਰਿਜ਼ਲਟਸ ਦੇ ਦਿੱਤੇ ਸੀਗੇ। ਤੇ ਉਹਨਾਂ ਨੇ ਹੁਣ ਅਨਾਊਂਸ ਕੀਤਾ ਕਿ ਉਹ ਜਿਹੜੀ USCIS ਹੈ ਉਹਨਾਂ ਨੂੰ ਇਨਫ ਪਟੀਸ਼ਨ ਆ ਗਈਆਂ ਤੇ ਉਹਨਾਂ ਨੇ ਜਿਹੜੀ ਇਹ ਲੋਟਰੀ ਹੈ ਉਹਨਾਂ ਦੀ ਕਲੋਜ਼ ਹੋ ਗਈ ਹੈ। ਇਹ ਰੈਂਡਮਲੀ ਕੰਪਿਊਟਰ ਰਾਹੀਂ ਸਿਲੈਕਸ਼ਨ ਹੁੰਦੀ ਹੈ, ਇਹਦੇ ਵਿੱਚ ਕੋਈ ਤਰਫਦਾਰੀ ਨਹੀਂ, ਕੋਈ ਇਹ ਨਹੀਂ ਕਿ ਵੱਡੇ ਇੰਪਲੋਇਰ ਨੂੰ ਜ਼ਿਆਦਾ ਚਾਂਸ ਮਿਲਣੇ ਹੈ। ਹਾਂ, ਇਹ ਜ਼ਰੂਰ ਹੁੰਦਾ ਹੈ ਕਿ ਜਿਹੜੇ US ਤੋਂ ਮਾਸਟਰਸ ਡਿਗਰੀ ਜਾਂ ਹਾਇਰ ਐਜੂਕੇਸ਼ਨ ਵਾਲੇ ਹੈਗੇ ਨੇ ਉਹਨਾਂ ਨੂੰ 20,000 ਐਡੀਸ਼ਨਲ ਸਪੋਟਸ ਹੁੰਦੇ ਨੇ। ਸੋ ਟੋਟਲ 65,000 ਜਿਹੜੇ ਬਾਕੀ ਸਾਰੀ ਦੁਨੀਆ ਕੰਪੀਟ ਕਰਦੀ ਹੈ, ਤੇ ਜਿਹੜੇ ਮਾਸਟਰਸ ਜਾਂ ਹਾਇਰ ਡਿਗਰੀ ਵਾਲੇ ਆ ਉਹਨਾਂ ਨੂੰ 20,000 ਐਡੀਸ਼ਨਲ ਸਪੋਟਸ ਮਿਲਦੇ ਨੇ। ਤੇ ਬੇਸਿਕਲੀ ਇਮੀਗ੍ਰੇਸ਼ਨ ਨੇ ਹੁਣ ਕੀ ਕਿਹਾ ਕਿ ਉਹਨਾਂ ਨੇ 90 ਦਿਨ ਦਾ ਟਾਈਮ ਦਿੱਤਾ ਹੈ। April 1, 2021 ਤੋਂ ਲੈ ਕੇ June 30, 2021 ਦੇ ਵਿੱਚ ਜਿਹੜੇ ਵੀ ਲੋਕੀ ਸਿਲੈਕਟ ਹੋਏ ਨੇ ਉਹਨਾਂ ਨੂੰ ਆਪਣੀ ਪਟੀਸ਼ਨ ਫਾਈਲ ਕਰਨੀ ਪਊਗੀ। ਤੇ ਇਹਦੇ ਨਾਲ ਜਿੱਦਾਂ ਆਪਾਂ ਦੱਸਿਆ ਸੀਗਾ ਕਿ ਪਬਲਿਕ ਚਾਰਜ ਰੂਲ ਦੇ ਕਰਕੇ ਕਾਫੀ ਸਾਰੇ ਜਿਹੜੇ ਫਾਰਮ ਆ ਉਹ ਅਪਡੇਟ ਹੋਣੇ ਨੇ, ਤੇ ਉਹ ਵੀ ਕਾਫੀ ਜ਼ਿਆਦਾ ਦੁਵਿਧਾ ਬਣੀ ਹੋਈ ਹੈ ਕਿਉਂਕਿ ਉਹਨਾਂ ਨੇ ਪਬਲਿਕ ਚਾਰਜ ਵਾਲਾ ਜਿਹੜਾ I-944 ਫਾਰਮ ਸੀਗਾ ਉਹ ਕੈਂਸਲ ਕਰਤਾ। ਪਰ ਜਿਹੜੇ ਬਾਕੀ ਸਾਰੇ ਫਾਰਮ ਸੀਗੇ ਉਹਦੇ ਵਿੱਚ ਥੱਲੇ ਅਜੇ ਵੀ ਲਿਖਿਆ ਹੋਇਆ ਕਿ ਤੁਸੀਂ ਪਬਲਿਕ ਚਾਰਜ ਨੂੰ ਸਬਜੈਕਟ ਹੋ ਕਿ ਨਹੀਂ ਹੋ। ਸੋ ਕਾਫੀ ਸਾਰੇ ਜਿਹੜੇ ਫਾਰਮ ਹੈ ਉਹ ਰਿਵੀਜ਼ਨ ਦੇ ਪ੍ਰੋਸੈਸ ਦੇ ਵਿੱਚ ਹੈਗੇ ਆ। ਤੇ ਇਮੀਗ੍ਰੇਸ਼ਨ ਨੇ ਇਹ ਅਨਾਊਂਸ ਕੀਤਾ ਹੈ ਕਿ ਤੁਸੀਂ ਹੁਣ ਜਿਹੜੇ ਇਹ ਦੇਖ ਕੇ ਚੱਲਿਓ, ਕਿਉਂਕਿ ਆਪਾਂ ਫਾਰਮਸ ਅਪਡੇਟ ਕਰਨੇ ਨੇ, ਕਿਤੇ ਪੁਰਾਣੇ ਫਾਰਮ ਨਾ ਫਾਈਲ ਕਰ ਦਿਓ। ਉਹਨਾਂ ਨੇ ਕੱਟ ਆਫ ਡੇਟ ਦਿੱਤੀ ਹੋਈ ਹੈ। ਸੋ ਜੋ ਵੀ ਇਹ ਫਾਰਮ I-129 ਫਾਈਲ ਕਰੂਗਾ ਉਹ ਐਡੀਸ਼ਨ ਦਾ ਬਿਲਕੁਲ ਖਾਸ ਖਿਆਲ ਰੱਖਿਓ। ਜੀ ਬਿਲਕੁਲ। ਸੋ ਡੈਫੀਨੇਟਲੀ ਇਸ ਵਾਰ ਅਤੇ ਉੱਦਾਂ ਜੇ ਟਿਰਕੀਆਣਾ ਜੀ ਇਹਨਾਂ ਨੇ H1B ਦੇ ਨਾਲ ਸੰਬੰਧਿਤ ਕੀ ਆંકੜੇ ਜਾਰੀ ਕਰ ਦਿੱਤੇ ਵੀ ਓਵਰਆਲ ਕਿੰਨਿਆਂ ਕੁ ਨੇ ਫਾਈਲ ਕੀਤਾ ਸੀ ਤੇ ਕਿੰਨੀਆਂ ਕੁ ਲੋਟਰੀਜ਼ ਜਿਹੜੀਆਂ ਉਹ ਲੱਗ ਚੁੱਕੀਆਂ, ਕਿੰਨੀਆਂ ਫਿਲਿੰਗ ਜਿਹੜੀਆਂ ਉਹਨਾਂ ਨੇ ਮਤਲਬ ਕਿੰਨਿਆਂ ਨੂੰ ਅਪਰੂਵ ਕੀਤਾ ਹੈ ਉਹਨਾਂ ਨੇ, ਨਾਟ ਅਪਰੂਵ, ਕਿੰਨਿਆਂ ਦਾ ਨੰਬਰ ਆਇਆ ਆ? ਨਹੀਂ ਜੀ, ਅਜੇ ਨਾ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਹੋਈ। ਆਪਾਂ ਵੀ ਕਿਊਰੀਅਸ ਆ ਕਿਉਂਕਿ ਕਾਫੀ ਜਿੱਦਾਂ ਸੁਣਨ 'ਚ ਆ ਰਿਹਾ ਕਾਫੀ ਲਾਇਰਸ ਤੋਂ ਕਿ ਇਸ ਵਾਰੀ ਕਾਫੀ ਟਫ ਕੰਪੀਟੀਸ਼ਨ ਸੀਗਾ, ਇੰਨੀ ਜ਼ਿਆਦਾ ਸਿਲੈਕਸ਼ਨ ਨਹੀਂ ਹੋਈ। ਓਕੇ। ਸੋ ਕੀ ਇਹ ਸਾਲ ਦੇ ਵਿੱਚ ਇੱਕ ਵਾਰੀ ਇੱਦਾਂ ਲੋਟਰੀ ਕੱਢੀ ਜਾਂਦੀ ਹੈ ਜਾਂ ਮਲਟੀਪਲ ਟਾਈਮਸ ਜਿਹੜੀ ਉਹ ਹੁੰਦੀ ਆ? ਦੇਖੋ ਜੀ, ਸਾਲ ਜਦੋਂ ਸ਼ੁਰੂ ਹੁੰਦਾ ਨਾ, ਫਿਜ਼ੀਕਲ ਈਅਰ ਹੁੰਦਾ ਸ਼ੁਰੂ October 1 ਤੋਂ ਲੈ ਕੇ September 30 ਨੈਕਸਟ ਈਅਰ ਤੱਕ, ਹੈ ਨਾ। ਠੀਕ ਹੈ। ਤੇ 6 ਮਹੀਨੇ ਤੁਸੀਂ ਪਹਿਲਾਂ ਫਾਈਲ ਕਰ ਸਕਦੇ ਹੋ, ਫਿਰ ਮਾਰਚ ਵਾਲਾ ਟਾਈਮ ਫਰੇਮ ਬਣਦਾ ਤੇ April 1 ਤੋਂ ਇਨਵਾਈਟ ਕਰਦੇ ਨੇ। ਹੁਣ ਠੀਕ ਹੈ। ਜਦੋਂ ਸਾਰਾ ਪੂਰਾ ਹੋ ਗਿਆ ਤੇ ਸਾਰੇ ਜਿਹੜੇ ਨੰਬਰ ਆ ਯੂਜ਼ ਹੋ ਗਏ ਇਸ ਸਾਲ ਦੇ। ਜੇ ਮੰਨ ਲਓ ਇਹ ਰਿਸੈਸ਼ਨ ਹੁੰਦਾ ਜਿੱਦਾਂ ਪਿਛਲੀ ਵਾਰੀ ਸੀਗਾ, ਕੋਵਿਡ ਕਰਕੇ ਨਹੀਂ ਸਿਲੈਕਟ ਹੋਏ ਸੀਗੇ ਪਰ ਲੋਕਾਂ ਨੇ ਫਾਈਲ ਨਹੀਂ ਕੀਤੇ, ਹਾਂ ਤਾਂ ਹਾਂ। ਕਰਕੇ ਲੋਟਰੀ ਫਿਰ ਦੁਬਾਰਾ ਜਗ੍ਹਾ ਖਾਲੀ ਹੋ ਗਈ ਤੇ ਫਿਰ ਦੁਬਾਰਾ ਸੈਕਿੰਡ ਲੋਟਰੀ ਇਹਨਾਂ ਨੂੰ ਕਰਨੀ ਪਈ, ਹੈ ਨਾ। ਓਕੇ। ਤੇ ਇੱਦਾਂ ਹੀ ਜਦੋਂ 2009 2010 ਦੇ ਵਿੱਚ ਰਿਸੈਸ਼ਨ ਆਇਆ ਸੀਗਾ, ਉਦੋਂ ਵੀ ਇਹ ਜਿਹੜੇ ਸੀਗੇ ਨੰਬਰ ਇਨਫ ਯੂਜ਼ ਨਹੀਂ ਹੋਏ ਸੀਗੇ ਤੇ ਸਾਰਾ ਸਾਲ ਹੀ ਖੁੱਲੀ ਰਹੀ ਸੀਗੀ ਲੋਟਰੀ। ਸੋ ਬੇਸਿਕਲੀ ਉਹਨਾਂ ਨੇ ਨੰਬਰ ਰੱਖਿਆ, ਜੇ ਇਕੋਨਮੀ ਵਧੀਆ ਹੋਵੇ ਤੇ ਉਹ ਪਹਿਲੇ ਦਿਨ ਹੀ ਭਰ ਜਾਊਗੀ, ਜੇ ਨਹੀਂ ਇਕੋਨਮੀ ਵਧੀਆ ਤੇ ਉਹ ਖੁੱਲਾ ਰਹੂਗਾ ਪ੍ਰੋਗਰਾਮ। ਓਕੇ ਠੀਕ ਹੈ। ਸੋ ਡਿਪੈਂਡਿੰਗ ਕਰਦਾ ਵੀ ਇਸ ਵਾਰ ਕਿੰਨੇ ਜਿਹੜੇ ਉਹ ਭਰੇ ਗਏ ਹੈਗੇ ਨੇ। ਫੋਰਨ ਵਰਕਰਸ ਜਿਨ੍ਹਾਂ ਨੂੰ ਇੱਥੇ ਆਉਣ ਤੋਂ ਰੋਕਿਆ ਗਿਆ ਸੀਗਾ ਪੁਰਾਣੀ ਜਿਹੜੀ ਪ੍ਰਸ਼ਾਸਨ ਆ ਉਹਨਾਂ ਦੇ ਦੁਆਰਾ, ਉਹਨਾਂ ਨੂੰ ਕਹਿੰਦੇ ਆ ਵੀ ਹੁਣ ਉਹ ਜਿਹੜਾ ਬੈਨ ਆ ਉਹ ਇੱਕ ਹਿਸਾਬ ਦੇ ਨਾਲ ਉਹਨਾਂ ਤੋਂ ਹਟ ਗਿਆ। ਜੀ ਬਿਲਕੁਲ। ਪਹਿਲਾਂ ਤਾਂ ਇਹ ਦੱਸ ਦਈਏ ਕਿ ਜਿਹੜਾ ਟਰੰਪ
ਹੁਣੀ ਸੀਗੇ, ਉਹਨਾਂ ਨੇ ਪਿਛਲੇ ਜੂਨ ਦੇ ਵਿੱਚ ਸਾਰੇ ਜਿਹੜੇ ਪੈਂਡੇਮਿਕ ਕਰਕੇ ਰਿਸਟ੍ਰਿਕਸ਼ਨਸ ਲਗਾਈਆਂ ਸੀਗੀਆਂ, ਤੇ ਨਾਲ ਹੀ ਉਹਨਾਂ ਨੇ ਜਿਹੜੇ H1B ਵਰਕਰਸ ਆ, ਜਿਹੜੇ ਵੀਜ਼ਿਆਂ ਤੇ ਲੋਕੀ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਬੈਨ ਕਰਤਾ, ਇਹ ਕਹਿ ਕੇ ਕਿ ਅਮਰੀਕਨ ਵਰਕਫੋਰਸ ਨੂੰ ਹਰਟ ਕਰਦੇ ਆ, ਇਹ ਅਮਰੀਕਨ ਇਕਨੋਮੀ ਨੂੰ ਹਰਟ ਕਰਦੇ ਆ। ਹੁਣ ਜਿਹੜੇ ਜੋ ਬਾਈਡਨ ਹੈ, ਉਹਨਾਂ ਨੇ ਇਹ ਬੈਨ ਨੂੰ ਕੋਈ ਇੱਦਾਂ ਨਹੀਂ ਕਿ ਹਟਾ ਦਿੱਤਾ। ਇਹ ਬੈਨ ਜਿਹੜਾ ਸੀਗਾ, ਜਿੱਦਾਂ ਆਪਾਂ ਦੱਸਿਆ, ਮਾਰਚ 31 ਨੂੰ ਐਕਸਪਾਇਰ ਹੋ ਰਿਹਾ ਸੀਗਾ, ਉਹਨਾਂ ਨੇ ਇਹਨੂੰ ਰੀਨਿਊ ਨਹੀਂ ਕੀਤਾ। ਪਿਛਲੇ ਵੈਂਸਡੇ ਨੂੰ ਜਿੱਦਾਂ ਇਹ ਐਕਸਪਾਇਰ ਹੋਇਆ, ਤੇ ਉਹਨਾਂ ਨੇ ਅੱਗੇ ਐਕਸਟੈਂਡ ਨਹੀਂ ਕੀਤਾ। ਟਰੰਪ ਉਹਨਾਂ ਨੇ ਬੇਸਿਕਲੀ ਰਿਸਟ੍ਰਿਕਸ਼ਨਸ ਲਾਈਆਂ ਸੀਗੀਆਂ, ਤੇ ਉਹਨਾਂ ਨੇ ਬਾਈਡਨ ਉਹਨਾਂ ਨੂੰ ਬੜੀ ਕੰਪਲੈਕਸ ਦੀ ਸਿਚੁਏਸ਼ਨ ਦੇ ਵਿੱਚ ਪਾ ਦਿੱਤਾ, ਜਿੱਥੇ ਕਿ ਉਹ ਜਾਂਦੇ ਜਾਂਦੇ ਅਨਾਊਂਸ ਕਰ ਗਏ ਕਿ ਇਹ ਅਮਰੀਕਨ ਵਰਕਫੋਰਸ ਨੂੰ ਖਰਾਬ ਕਰੂਗਾ। ਤੇ ਫਿਰ ਬਾਈਡਨ ਨੇ ਬਾਕੀ ਸਾਰੇ ਮੁਸਲਿਮ ਬੈਨ ਵਗੈਰਾ ਤਾਂ ਹਟਾ ਦਿੱਤੇ ਸੀਗੇ, ਪਰ ਜਿਹੜਾ ਇਹ ਵਰਕ ਵੀਜ਼ੇ ਵਾਲਾ ਬੈਨ ਸੀਗਾ, ਇਹਨੂੰ ਬਾਈਡਨ ਹੋਣਾ ਨੇ, ਉਹਨਾਂ ਦੇ ਜਿਹੜੇ ਪੋਲੀਟੀਕਲ ਐਡਵਾਈਜ਼ਰਸ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਇਹਨਾਂ ਨੂੰ ਹਟਾਓ ਨਾ, ਤੁਹਾਡਾ ਪੰਗਾ ਪੈ ਜਾਣਾ, ਵਧੀਆ ਨਹੀਂ ਰਹਿਣਾ ਤੁਹਾਡੇ ਲਈ, ਤੁਸੀਂ ਇਹਨੂੰ ਆਪਣੇ ਆਪ ਹੀ ਐਕਸਪਾਇਰ ਹੋਣ ਦਿਓ। ਤੇ ਹੁਣ ਇਹ ਆਪਣੇ ਆਪ ਹੀ ਐਕਸਪਾਇਰ ਹੋ ਗਿਆ ਮਾਰਚ 31 ਨੂੰ, ਉਹਨਾਂ ਨੇ ਰੀਨਿਊ ਨਹੀਂ ਕੀਤਾ। ਸੋ ਬੇਸਿਕਲੀ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਸੀਗੀ, ਜਿਹੜੇ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਵਾਲੇ ਨੇ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੂੰ ਪਤਾ ਹੈ ਕਿ ਉਹ ਕੀ ਕਰ ਰਹੇ ਸੀ, ਜਾਣ ਕੇ ਉਹਨਾਂ ਨੇ ਇੱਦਾਂ ਕੀਤਾ ਹੈ, ਤਾਂ ਕਿ ਉਹ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਉਹਨੂੰ ਇੱਕ ਬਹੁਤ ਟ੍ਰਿਕੀ ਸਿਚੁਏਸ਼ਨ 'ਚ ਪਾ ਸਕਣ। ਇਹਦੇ ਵਿੱਚ H1B ਵੀਜ਼ੇ ਵਾਲੇ ਜਿੰਨੇ ਵੀ ਲੋਕੀ ਸੀਗੇ, ਜਿੱਦਾਂ ਆਪਾਂ ਦੱਸਿਆ ਕਿ ਲੋਟਰੀ ਹੁੰਦੀ ਹੈ ਸਾਰੀ, ਹੈ ਨਾ, ਉਹ ਜਿੰਨੇ ਵੀ ਸਾਰੇ ਪਿਛਲੇ ਸਾਲ ਦੇ ਲੋਕੀ ਸੀਗੇ, ਉਹਨਾਂ 'ਚੋਂ ਕੋਈ ਵੀ ਨਵਾਂ ਵੀਜ਼ਾ ਲੈ ਕੇ ਆ ਨਹੀਂ ਸਕਿਆ ਮਾਰਚ 31 ਤੱਕ। ਤੁਸੀਂ ਲਗਾ ਲਓ ਕਿ ਅਗਲੇ ਸਾਲ ਦੀ ਲੋਟਰੀ ਵੀ ਆ ਗਈ, ਤੇ ਪਿਛਲੇ ਸਾਲ ਵਾਲੇ ਲੋਕੀ ਬਾਹਰ ਹੀ ਫਸੇ ਹੋਏ ਨੇ। ਹੂੰ। ਤੇ ਨਾਲ H1B ਦੇ ਨਾਲ ਜਿਹੜੇ H4 ਵਾਲੇ ਸਪਾਊਸ ਸੀਗੇ, ਉਹਨਾਂ ਦੇ ਡਿਪੈਂਡੈਂਟ L1 ਵੀਜ਼ੇ ਵਾਲੇ ਸੀਗੇ, ਜਾਂ ਹੋਰ ਕੋਈ ਬਿਜ਼ਨਸ ਐਗਜ਼ੈਕਟਿਵ ਸੀਗੇ, ਤੇ ਈਵਨ ਜਿਹੜੇ J1 ਵਾਲੇ ਐਕਸਚੇਂਜ ਵਿਜ਼ਟਰ ਵੀਜ਼ਾ ਪ੍ਰੋਗਰਾਮ ਵਾਲੇ ਸੀਗੇ, ਉਹ ਵੀ ਇੱਥੇ ਤੱਕ ਅਜੇ ਆ ਨਹੀਂ ਪਾਏ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣਾ ਅੰਕੜਾ ਜਾਰੀ ਕੀਤਾ ਸੀਗਾ ਕਿ 5,25,000 ਜੌਬਸ ਇਹਦੇ ਨਾਲ ਇਫੈਕਟ ਹੋਣਗੀਆਂ, ਪਰ ਹੁਣ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਸਟੱਡੀ ਦਾ ਬੇਸ ਕੀ ਸੀਗਾ, ਕਿੱਦਾਂ ਸੀਗਾ। ਹੁਣ ਆਪਾਂ ਜਦੋਂ ਦੇਖਦੇ ਹਾਂ, ਰਿਪੋਰਟ ਸਾਹਮਣੇ ਆਈਆਂ ਕਿ ਜਿਹੜੇ ਅਮਰੀਕਾ ਦੇ ਵਿੱਚ ਲੇ ਆਫ ਵੀ ਹੋਏ ਨੇ, ਉਹ ਇੰਡਸਟਰੀਜ਼ ਦੇ ਵਿੱਚ ਲੇ ਆਫ ਹੋਏ ਨੇ, ਜਿਹੜੀਆਂ ਛੋਟੀਆਂ ਰੈਸਟੋਰੈਂਟਸ ਵਾਲੀਆਂ, ਹੋਰ ਉਹ ਕੋਈ ਵੀ ਟੈਕ ਇੰਡਸਟਰੀ ਦੇ ਵਿੱਚ ਲੇ ਆਫ ਨਹੀਂ ਹੋਏ ਜਿੱਥੇ H1B ਪ੍ਰੋਗਰਾਮ ਯੂਜ਼ ਹੁੰਦਾ ਹੈ। ਇਨਫੈਕਟ ਜਿੰਨੀਆਂ ਵੀ ਟੈਕ ਇੰਡਸਟਰੀਜ਼ ਵਗੈਰਾ ਹੈਗੀਆਂ, ਸਾਰੀਆਂ ਐਕਸਪੈਂਡ ਹੀ ਕੀਤੀਆਂ ਕੋਵਿਡ ਦੇ ਥੱਲੇ। ਤੇ ਜਿਹੜਾ ਇਹ ਬੈਨ ਸੀਗਾ, ਇਹ ਜਿਹੜੇ ਨਵੇਂ ਵੀਜ਼ੇ ਜਿਹਨਾਂ ਦੇ ਲੱਗਣੇ ਸੀ ਉਹਨਾਂ ਤੇ ਸੀਗਾ। ਜਿਹੜੇ ਆਲਰੇਡੀ US ਦੇ ਵਿੱਚ ਆ ਜਾਂ ਐਗਜ਼ਿਸਟਿੰਗ ਵੀਜ਼ਾ ਹੋਲਡਰ ਸੀਗੇ, ਉਹ ਫਿਰ ਵੀ ਟਰੈਵਲ ਕਰ ਸਕਦੇ ਸੀਗੇ। ਹੈਲਥ ਕੇਅਰ ਵਰਕਰਸ ਨੂੰ ਉਹਨਾਂ ਨੇ ਛੋਟ ਦਿੱਤੀ ਸੀਗੀ, ਤੇ ਜਿਹੜੇ ਰਿਸਰਚਰ ਹੈਗੇ ਆ COVID-19 ਦੇ ਉੱਤੇ, ਉਹਨਾਂ ਨੂੰ ਵੀ ਇਹਨਾਂ ਨੇ ਛੋਟ ਦਿੱਤੀ ਸੀਗੀ ਕਿ ਉਹ ਆ ਸਕਦੇ ਨੇ। ਪਰ ਹੁਣ ਕੀ ਹੈ ਕਿ ਬੈਨ ਤਾਂ ਹਟ ਗਿਆ, ਪਰ ਅਜੇ ਜਿਹੜਾ ਅੰਬੈਸੀਆਂ ਉਹ ਅਜੇ ਵੀ ਕਲੌਗਡ ਨੇ, ਉੱਥੇ ਬੈਕਲੌਗ ਬਹੁਤ ਜ਼ਿਆਦਾ ਨੇ। ਅਜੇ ਵੀ ਉਹ ਕਹਿੰਦੇ ਜਿਹੜਾ ਪ੍ਰੋਸੈਸ ਹੈ ਉਹ ਨੋਰਮਲ ਹੁੰਦੇ ਹੁੰਦੇ ਕਾਫੀ ਜ਼ਿਆਦਾ ਮਹੀਨੇ ਲੱਗਣਗੇ। ਤੇ ਇਹਦੇ ਨਾਲ ਕਈ ਕੰਟਰੀਜ਼ ਹੈਗੀਆਂ, ਯੂਰਪ, ਬ੍ਰਾਜ਼ੀਲ, ਚਾਈਨਾ, ਈਰਾਨ ਤੇ ਸਾਊਥ ਅਫਰੀਕਾ, ਜਿੱਥੇ ਅਜੇ ਵੀ ਬੈਨ ਚੱਲ ਰਹੇ ਨੇ ਕੋਵਿਡ ਦੇ ਰਿਲੇਟਡ, ਅਜੇ ਵੀ ਲੋਕੀ ਉੱਥੋਂ ਸਿੱਧੇ ਡਾਇਰੈਕਟਲੀ ਆ ਨਹੀਂ ਸਕਦੇ। ਤੇ ਜਿਹੜੇ ਆ ਵੀ ਸਕਦੇ ਨੇ, ਉਹਨਾਂ ਨੂੰ ਵੀ ਕਾਫੀ ਮਹੀਨਿਆਂ ਦੀ ਕਹਿੰਦੇ ਵੇਟਿੰਗ ਹੈ। ਤੇ ਕਿਉਂਕਿ ਉਹਨਾਂ ਨੇ ਕੌਂਸੂਲੇਟਸ ਨੇ ਆਪ ਹੀ ਅਨਾਊਂਸ ਕੀਤਾ ਕਿ ਆਪਾਂ ਅਜੇ ਨਾ ਫੁੱਲੀ ਓਪਰੇਸ਼ਨਲ ਨਹੀਂ ਹੈਗੇ, ਜਦ ਤੱਕ ਕਿ ਵੈਕਸੀਨੇਸ਼ਨ 100% ਨਹੀਂ ਹੁੰਦੀ ਹੈਗੀ, ਤੇ ਉਹਨਾਂ ਕੋਲ ਰਿਸੋਰਸਿਸ ਦੀ ਵੀ ਕਮੀ ਸੀਗੀ। ਤੇ ਇਹਦੇ ਨਾਲ ਇਹ ਵੀ ਦੱਸਦੀ ਹੈ ਕਿ ਇਹਨਾਂ ਨੂੰ ਹੁਣ ਪੈਸੇ ਦੀ ਵੀ ਬੜੀ ਕਮੀ ਹੈ, ਰੈਵਨਿਊ ਦੀ ਵੀ ਬਹੁਤ ਕਮੀ ਹੈ, ਕਿ ਜੀ। ਜਿਹੜਾ ਕੌਂਸੂਲੇਟ ਹੈ ਓਪਰੇਸ਼ਨਲ ਨਹੀਂ ਹੋ ਸਕਦੇ। ਇਹਦਾ ਰੀਜ਼ਨ ਇਹ ਹੈ ਕਿ ਇਹਨਾਂ ਨੂੰ ਕੋਈ ਕਾਂਗਰਸ ਵੱਲੋਂ ਬਜਟ ਨਹੀਂ ਮਿਲਦਾ ਸੀਗਾ। ਜਿਹੜੀ ਵੀਜ਼ਾ ਐਪਲੀਕੈਂਟਸ ਤੋਂ ਹੀ ਫੀਸ ਜਿਹੜੀ ਇਕੱਠੀ ਹੁੰਦੀ ਸੀਗੀ, ਉਹਦੇ ਹਿਸਾਬ ਨਾਲ, ਖਰਚੇ ਦੇ ਹਿਸਾਬ ਨਾਲ ਇਹ ਚੱਲਦੇ ਸੀਗੇ। ਤੇ ਹੁਣ ਇਹਨਾਂ ਨੂੰ ਪੈਸੇ ਦੀ ਵੀ ਤੰਗੀ ਹੈ, ਤੇ ਇਹ ਸਲੋ ਆਪਰੇਸ਼ਨਸ ਕਰ ਰਹੇ ਨੇ। ਇਹਨਾਂ ਨੇ ਹੁਣ ਕੌਂਸੂਲੇਟਸ ਨੇ ਅਨਾਊਂਸ ਕੀਤਾ ਕਿ ਜਿਹੜੇ ਇਮੀਗ੍ਰੈਂਟ ਵੀਜ਼ਾ ਵਾਲੇ ਆ, ਗ੍ਰੀਨ ਕਾਰਡ ਹੋਲਡਰ ਜਿਹਨਾਂ ਨੂੰ ਮਿਲਣੇ ਨੇ, ਉਹਨਾਂ ਨੂੰ ਆਪਾਂ ਪਹਿਲ ਦੇਣੀ ਆ। ਉਹਨਾਂ ਦਾ ਵੀ ਜਿਹੜਾ ਬੈਕਲੌਗ ਹੈ, ਇਹਨਾਂ ਦਾ ਅੰਕੜਾ ਪਿਛਲੇ ਹਫ਼ਤੇ ਆਇਆ 4,73,000 ਅਜੇ ਇਹਨਾਂ ਦੇ ਗ੍ਰੀਨ ਕਾਰਡ ਦਾ ਬੈਕਲੌਗ ਹੈ। ਉਹਦੇ ਵਿੱਚ ਇਹ ਅਜੇ ਉਹਨਾਂ ਨੇ ਉਹ ਵਾਲੇ ਲੋਕੀ ਨਹੀਂ ਕਾਊਂਟ ਕੀਤੇ ਜਿਹਨਾਂ ਨੂੰ ਇੰਟਰਵਿਊ ਤੇ ਨਹੀਂ ਬੁਲਾਇਆ, ਜਾਂ ਜਿਹੜੇ ਅਜੇ ਡਾਕੂਮੈਂਟ ਇਕੱਠੇ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਜਿਹਨਾਂ ਦਾ ਸਾਰਾ ਕੁਝ ਕੰਪਲੀਟ ਹੈ ਆਲਰੇਡੀ, ਜਿਹਨਾਂ ਨੂੰ ਈਮੇਲ ਵਗੈਰਾ ਆ ਚੁੱਕੀ ਹੈ ਕਿ ਕੇਸ ਅੱਗੇ ਸਕੈਜੂਲ ਹੋਣਾ ਹੈ, ਉਹ ਵਾਲੇ ਲੋਕਾਂ ਦਾ ਬੈਕਲੌਗ ਸਿਰਫ ਜਿਹੜੇ ਸਭ ਕੁਝ ਰੈਡੀ ਹੈ, 100% ਰੈਡੀ ਹੈ, 4,73,000 ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਸਾਲ ਹੈ, ਲੱਗ ਰਿਹਾ ਹੈ ਕਿ ਇੱਦਾਂ ਹੀ ਜਾਊਗਾ। ਜਿਹੜਾ ਸਟੇਟ ਡਿਪਾਰਟਮੈਂਟ ਹੈ, ਉਹਨਾਂ ਨੇ ਕਾਫੀ ਸਾਰੇ ਸਟੈਪਸ ਲਿੱਤੇ ਨੇ ਕਿ ਉਹ ਸਪੀਡ ਅਪ ਕਰਨ ਇਹ ਪ੍ਰੋਸੈਸ ਨੂੰ। ਕਾਫੀ ਲੋਕਾਂ ਦੀਆਂ ਜਿਹਨਾਂ ਨੂੰ ਆਲਰੇਡੀ ਪਹਿਲਾਂ ਵੀਜ਼ੇ ਮਿਲੇ ਹੋਏ ਸੀ, ਉਹ ਕਾਫੀ ਲੋਕਾਂ ਨੂੰ ਕਹਿੰਦੇ ਨੇ ਕਿ ਉਹਨਾਂ ਦੀ ਇੰਟਰਵਿਊ ਵਗੈਰਾ ਵੇਵ ਕਰ ਦੇਣਗੇ, ਦੁਬਾਰਾ ਨਹੀਂ ਉਹਨਾਂ ਨੂੰ ਇੰਟਰਵਿਊ ਕਰਨਗੇ। ਪਰ ਹੁਣ ਜਿਹੜੇ ਕ੍ਰਿਟਿਕਸ ਹੈਗੇ ਨੇ ਇਹ ਸਭ ਚੀਜ਼ ਦੇ, ਸਪੈਸ਼ਲੀ ਜਿਹੜੇ ਇਮੀਗ੍ਰੇਸ਼ਨ ਲਾਇਰਸ ਨੇ ਜਾਂ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਹੈ, ਉਹ ਕਹਿੰਦੇ ਕਿ ਤੁਸੀਂ ਵੇਟਿੰਗ ਗੇਮ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ। ਲੋਕਾਂ ਨੇ, ਹੋਰ ਵੀ ਬੜੇ ਮੁਲਕ ਹੁੰਦੇ ਨੇ, ਹੋਰ ਵੀ ਬੜੀਆਂ ਓਪਰਚੁਨਿਟੀਜ਼ ਹੁੰਦੀਆਂ, ਤੁਸੀਂ ਬੜਾ ਵੱਡਾ ਟੈਲੈਂਟ ਗਵਾ ਰਹੇ ਹੋ। ਲੋਕੀ ਹਮੇਸ਼ਾ ਬੈਠ ਕੇ ਤੁਹਾਡੇ ਅਮਰੀਕਾ ਦੀ ਵੇਟ ਨਹੀਂ ਕਰਦੇ ਰਹੋਗੇ। ਜਿਹਨਾਂ ਨੂੰ ਹੋਰ ਓਪਰਚੁਨਿਟੀਜ਼ ਆ, ਜਿਹੜੇ ਹੋਰ ਦੂਜੇ ਦੇਸ਼ ਨੇ, ਉਹ ਇਹ ਜਿਹੜੇ ਸਾਇੰਟਿਸਟ ਹੋ ਗਏ, ਇੰਜੀਨੀਅਰਸ, ਡਾਕਟਰਸ ਹੋ ਗਏ, ਉਹ ਉੱਥੇ ਚੱਲ ਜਾਣਗੇ, ਤੇ ਤੁਹਾਨੂੰ ਇਹ ਛੇਤੀ ਕਰਨਾ ਚਾਹੀਦਾ। ਜੀ, ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੀਆਂ ਤਬਦੀਲੀਆਂ ਜਿਹੜੀਆਂ ਆਉਂਦੀਆਂ ਆ
ਪਿਛਲੇ 4 ਸਾਲਾਂ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਡਿਫਰੈਂਟ ਪਾਲਿਸੀਜ਼ ਜਿਹੜੀਆਂ ਉਹ ਦੇਖੀਆਂ, ਕਾਫੀ ਰਿਸਟ੍ਰਿਕਟਿਵ ਪਾਲਿਸੀਜ਼ ਜਿਹੜੀਆਂ ਉਹ ਸੀਗੀਆਂ। ਇੱਥੇ ਜਿਹੜੀ ਉਹਨਾਂ ਨੇ ਖੁੱਲ੍ਹ ਦੇਣ ਦੀ ਜਿਹੜੀ ਆ ਹੁਣ ਨਵੇਂ ਪ੍ਰਸ਼ਾਸਨ ਦੇ ਦੁਆਰਾ ਜਿਹੜੀ ਉਹ ਹੈਗੀ ਆ, ਉਸ ਦਾ ਜਿਹੜਾ ਆ ਪ੍ਰੋਜ਼ ਐਂਡ ਕੌਨਸ ਦੋਨੋਂ ਹੀ ਤਰਫੋਂ ਜਿਹੜੇ ਉਹ ਦੇਖਣ ਨੂੰ ਮਿਲਦੇ ਆ। ਹੁਣ ਜਦੋਂ ਤੋਂ ਬਾਈਡਨ ਆਏ ਆਪਾਂ ਦੇਖਿਆ ਵੀ ਸਦਰਨ ਬਾਰਡਰ ਦੇ ਉੱਤੇ ਜਿਹੜਾ ਕ੍ਰਾਈਸਿਸ ਆ ਲਗਾਤਾਰ ਹੁਣ ਇਹੀ ਆਪਾਂ ਦੇ ਸਾਹਮਣੇ ਆ ਰਿਹਾ ਵੀ ਵੱਧਦਾ ਜਾ ਰਿਹਾ ਆ, ਬਹੁਤ ਜ਼ਿਆਦਾ ਲੋਕ ਆ ਰਹੇ ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਆ। ਇਹੀ ਜਿਹੜੀ ਪਾਰਟੀ ਵਾਲੇ ਜਿਹੜੇ ਕਿ ਸਾਬਕਾ ਜਿਹੜੇ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਭੰਡਦੇ ਹੁੰਦੇ ਸੀ ਵੀ ਦੇਖੋ ਕਿੱਦਾਂ ਤੁਸੀਂ ਉੱਥੇ ਨਿਆਣਿਆਂ ਨੂੰ, ਲੋਕਾਂ ਨੂੰ ਬਹੁਤ ਤੰਗੀ ਦੇ ਵਿੱਚ ਰੱਖ ਰਹੇ ਹੋ, ਮਾੜਾ ਸਲੂਕ ਕਰ ਰਹੇ ਹੋ। ਹੁਣ ਸੇਮ ਜਿਹੜੀਆਂ ਸਥਿਤੀਆਂ ਜਿਹੜੀਆਂ ਹੈ ਉਹ ਇਸ ਪ੍ਰਸ਼ਾਸਨ ਦੇ ਮੂਹਰੇ ਵੀ ਜਿਹੜੀਆਂ ਉਹ ਹੈਗੀਆਂ ਆ, ਅਤੇ ਹਾਲ ਦੀ ਘੜੀ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਉਸ ਦਾ ਕੋਈ ਸਲਿਊਸ਼ਨ ਵੀ ਨਜ਼ਰ ਨਹੀਂ ਆ ਰਿਹਾ। ਜੀ ਦੇਖੋ, ਇੱਦਾਂ ਹੈ ਕਿ ਜੇ ਪਹਿਲਾਂ ਹੀ ਮੈਂ ਦੱਸਿਆ ਕਿ ਸਾਡੀ ਵੋਟ ਤਾਂ ਹਮੇਸ਼ਾ ਇਮੀਗ੍ਰੈਂਟ ਨੂੰ ਹੀ ਜਾਊਗੀ, ਹੈ ਨਾ, ਸਿੱਧੀ ਜੀ ਗੱਲ ਹੈ। ਅਤੇ ਜਿਹੜੇ ਡੈਮੋਕ੍ਰੈਟਸ ਹੈ ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਪਾਲਿਸੀਜ਼ ਹੁਣ ਜਿਹੜੇ ਵੀਜ਼ਾ ਬੈਨ ਵਗੈਰਾ ਅਨਰੀਜ਼ਨੇਬਲ ਰਿਸਟ੍ਰਿਕਸ਼ਨ ਸੀਗੀਆਂ, ਕਿ ਸੈਲਮ ਦਾ ਫਾਰਮ ਡਿਨਾਈ ਕਰਤੇ, ਨਾਟ ਐਪਲੀਕੇਬਲ ਕਰਕੇ, ਰਿਪਬਲਿਕਨਸ ਨੇ ਇੱਦਾਂ ਦੇ ਜਿੰਨੇ ਵੀ ਰੂਲ ਲਾਏ ਸੀਗੇ, ਬਾਈਡਨ ਨੇ ਆ ਕੇ ਉਹ ਬੜੀ ਤੇਜ਼ੀ ਨਾਲ ਸਾਫ਼ ਕਰ ਦਿੱਤੇ ਮਹੀਨੇ ਦੇ ਅੰਦਰ। ਹਜੇ ਕਿ ਮੈਨੂੰ ਐਕਸਪੈਕਟਡ ਨਹੀਂ ਸੀਗਾ, ਮੈਂ ਕਿਹਾ ਆਪਣਾ ਇਹਨਾਂ ਨੇ ਚੱਲ ਦੇਣਾ, ਇਲੈਕਸ਼ਨ ਜਿੱਤ ਜਾਣੀ, ਇਹਨਾਂ ਨੇ ਆਪਣਾ ਕਰੀ ਜਾਣਾ। ਪਰ ਇਮੀਗ੍ਰੇਸ਼ਨ ਸਪੇਸ 'ਚ ਆਉਂਦੇ ਹੀ ਉਹਨਾਂ ਨੇ ਬਹੁਤ ਵੱਡੇ ਵੱਡੇ ਰਿਵਰਸਲ ਕੀਤੇ, ਇਮੀਗ੍ਰੈਂਟਸ ਦੇ ਕਾਫੀ ਫੇਵਰ 'ਚ ਕੀਤੇ। ਜੇ ਹੁਣ ਆਪਾਂ ਦੇਖੀਏ ਜਿਹੜਾ ਸਦਰਨ ਬਾਰਡਰ ਕ੍ਰਾਈਸਿਸ ਹੈਗਾ, ਹੁਣ ਬਾਈਡਨ ਉਹਨਾਂ ਨੇ ਤਾਂ ਇਹ ਕਿਹਾ ਸੀਗਾ ਕਿ ਜੇ ਕੋਈ ਆਉਂਦਾ ਅਸਾਈਲਮ ਮੰਗਦਾ, ਆਪਾਂ ਉਹਦੀ ਪੂਰੀ ਗੱਲ ਸੁਣਾਂਗੇ, ਉਹਨਾਂ ਨੂੰ ਸਿੱਧੇ ਡਾਇਰੈਕਟਲੀ ਵਾਪਸ ਨਹੀਂ ਮੋੜਾਂਗੇ, ਅਤੇ ਜੇ ਕੋਈ ਬੱਚਾ ਆਉਂਦਾ ਉਹਨੂੰ ਆਪਾਂ ਰਿਲੀਜ਼ ਕਰਾਂਗੇ, ਕਿਉਂਕਿ ਬੱਚਿਆਂ ਨੂੰ ਆਪਾਂ ਰੋਕ ਕੇ ਨਹੀਂ ਰੱਖਣਾ। ਉਹਨਾਂ ਨੇ ਤਾਂ ਸਿਰਫ ਇੰਨਾ ਕਿਹਾ ਸੀਗਾ। ਹੁਣ ਇਹ ਹੈ ਕਿ ਅੱਗੋਂ ਜਿਹੜੇ ਏਜੰਟ ਹੁੰਦੇ ਨੇ, KOT ਵਗੈਰਾ, ਜਿਹੜੇ ਸਮਗਲਰ ਹੁੰਦੇ ਨੇ ਸਾਰੇ, ਜਿਹੜੀ ਦੂਜੀ ਕੰਟਰੀਆਂ 'ਚ ਲੋਕੀ, ਉਹ ਥੋੜ੍ਹਾ ਜਿਹਾ ਝੂਠ ਵਧਾ ਚੜਾ ਕੇ ਦੱਸ ਦਿੰਦੇ ਨੇ ਕਿ ਗ੍ਰੀਨ ਕਾਰਡ ਮਿਲ ਰਹੇ ਨੇ, ਅਤੇ ਜਿਹੜੇ ਹਰੇਕ ਲੋਕਾਂ ਨੂੰ ਇੰਨੀ ਸਮਝ ਨਹੀਂ ਹੁੰਦੀ ਹੈ ਨਾ, ਅਤੇ ਸਾਰੇ ਲੋਕੀ US ਦੇ ਵਿੱਚ ਆਉਣਾ ਚਾਹੁੰਦੇ ਨੇ, ਅਤੇ ਤਾਂ ਕਰਕੇ ਕ੍ਰਾਈਸਿਸ ਵੱਧ ਗਿਆ। ਹੁਣ ਬਾਈਡਨ ਹੋਣਾ ਦੇ ਕੋਲ ਕੀ ਸੀਗਾ ਕਿ ਕੋਵਿਡ ਤਾਂ ਚੱਲ ਰਿਹਾ, ਇਨਫਰਾਸਟਰਕਚਰ ਇੰਨਾ ਵੱਡਾ ਨਹੀਂ ਹੈਗਾ, ਕਿਉਂਕਿ ਜਦੋਂ ਹਜ਼ਾਰਾਂ ਦੀ ਤਾਦਾਦ 'ਚ ਲੋਕੀ ਆ ਜਾਂਦੇ ਨੇ, ਹੁਣ ਬੱਚੇ ਆ, ਛੋਟੇ ਆ, ਮਾਈਨਰ, ਉਹਨਾਂ ਨੂੰ ਸਿੱਧੇ ਫੜ ਕੇ ਉਹ US ਦੇ ਵਿੱਚ ਰਿਲੀਜ਼ ਨਹੀਂ ਕਰ ਸਕਦੇ, ਰਿਸਪੌਂਸਿਬਿਲਿਟੀ ਵੀ ਲੈਣੀ ਪੈਂਦੀ ਹੈ। ਸੋ ਮੇਰੇ ਹਿਸਾਬ ਨਾਲ ਇਹ ਥੋੜ੍ਹਾ ਜਿਹਾ ਤਾਂ ਨੈਚੁਰਲ ਹੀ ਹੈ ਕਿ ਜਦੋਂ ਪ੍ਰੋਬਲਮ ਤੁਸੀਂ ਕੈਲਕੂਲੇਟ ਨਹੀਂ ਕਰ ਪਾਓ, ਲੋਕੀ ਉਹਨੂੰ, ਹੁਣ ਆਪਾਂ ਕਹੇ ਕਿ ਆਪਾਂ ਫਾਰਮ ਵਰਕਰਾਂ ਦਾ ਬਿੱਲ ਪਾਸ ਕਰਨਾ ਕਿ 11 ਮਿਲੀਅਨ ਲੋਕੀ ਹੈ, ਉਹਦੇ ਵਿੱਚ ਹੁਣ ਲੋਕੀ ਕੀ ਹੈ ਕਿ ਮੰਨ ਲਓ ਕਿ ਇਹਨਾਂ ਨੇ 11 ਮਿਲੀਅਨ ਦਾ ਅੰਕੜਾ ਲਿਆ, ਪਰ ਲੋਕੀ ਝੂਠ ਸੱਚ ਬੋਲ ਕੇ 11 ਨੂੰ 22 ਮਿਲੀਅਨ ਕਰ ਦਿੰਦੇ ਨੇ, ਅਤੇ ਇਨਫਰਾਸਟਰਕਚਰ 'ਤੇ ਲੋਡ ਬਿਲਕੁਲ ਪਊਗਾ, ਹੈ ਨਾ, ਕਿਉਂਕਿ ਫਿਰ ਉਹਨਾਂ ਨੂੰ ਜਿਹੜਾ ਉਹੀ ਉਹਨਾਂ ਨੇ ਸਿੱਧੇ ਗ੍ਰੀਨ ਕਾਰਡ ਦੇਣੇ ਸੀ, ਸਲੋ ਹੋ ਜਾਣਾ ਸਾਰਾ, ਉਹਨਾਂ ਨੂੰ ਇਨਵੈਸਟੀਗੇਸ਼ਨਸ ਕਰਨੀਆਂ ਪੈਣੀਆਂ। ਸੋ ਇਹ ਸਭ ਚੱਲਦਾ ਰਹਿਣਾ, ਪਰ ਓਵਰਆਲ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਇਮੀਗ੍ਰੈਂਟਸ ਲਈ ਬੜਾ ਵਧੀਆ ਕੰਮ ਕਰ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੀ ਜੀ। ਸੋ ਜਿਹੜੇ ਇਮੀਗ੍ਰੈਂਟਸ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀਆਂ ਜਿਹੜੀਆਂ ਕਈ ਥਾਵਾਂ ਦੇ ਉੱਤੇ ਉਹਨਾਂ ਦੇ ਨਾਲ ਮਿਸਟ੍ਰੀਟਮੈਂਟ ਦੀ ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ। ਬਿਲਕੁਲ, ਪਹਿਲਾਂ ਮਿਸਟ੍ਰੀਟਮੈਂਟ ਦੀਆਂ ਖਬਰਾਂ ਜ਼ਿਆਦਾ ਤਾਂ ਆਪਾਂ ਦੱਸਿਆ ਕਿ ਜਿੱਦਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਤਾਂ ਬਹੁਤ ਜ਼ਿਆਦਾ ਮਿਸਟ੍ਰੀਟਮੈਂਟ ਸੀਗੀ, ਹੈ ਨਾ, ਅਤੇ ਕੋਈ ਸੁਣਵਾਈ ਨਹੀਂ ਸੀਗੀ, ਮੀਡੀਆ ਨੂੰ ਉਹ ਜਾਣ ਹੀ ਨਹੀਂ ਦਿੰਦੇ ਸੀਗੇ ਅੰਦਰ, ਹੈ ਨਾ। ਹੁਣ ਹੋਣਾ ਕੀ ਸ਼ੁਰੂ ਹੋਇਆ ਕਿ ਅਫਸਰ ਤੇ ਉਹੀ ਨੇ, ਉਹ ਇੱਕ ਵਾਰੀ ਜਿੱਦਾਂ ਉਹਨਾਂ ਦਾ ਐਟੀਟਿਊਡ ਬਣ ਗਿਆ, ਉਹਨਾਂ ਨੂੰ ਲੱਗਦਾ ਕਿ ਹੁਣ ਵੀ ਸ਼ਾਇਦ ਉੱਦਾਂ ਹੀ ਚੱਲੀ ਜਾਣਾ। ਪਰ ਹੁਣ ਇਹ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿ ਇਹਨਾਂ ਨੇ ਕਾਫੀ ਜਿਹੜੇ ਆਪਣੇ ਵਾਚ ਡੌਗ ਨੇ, ਕਮੇਟੀ ਨੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਇੰਸਪੈਕਟਰ ਜਨਰਲ ਵਗੈਰਾ ਨੇ, ਉਹ ਕਾਫੀ ਸਾਰੇ ਲੋਕਾਂ ਨੂੰ ਉਹ ਹੁਣ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਇਨਵੈਸਟੀਗੇਟ ਕਰੋ, ਜਿਹੜੇ ਕੈਦੀ ਆ ਉਹਨਾਂ ਦੀ ਵੀ ਗੱਲ ਸੁਣੋ, ਸਾਰਿਆਂ ਦੀ ਸੁਣੋ, ਅਤੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਹੋਇਆ ਕੀ ਹੈ ਪਿਛਲੇ 4 ਸਾਲਾਂ ਦੇ ਵਿੱਚ। ਸੋ ਜਿਹੜੀ ਸਭ ਤੋਂ ਇਹਦੇ ਥੱਲੇ ਜਿਹੜੀ ਸਭ ਤੋਂ ਜ਼ਿਆਦਾ ਨਜ਼ਰ ਦੇ ਵਿੱਚ ਜਿਹੜੀ ਸੰਸਥਾ ਹੈਗੀ ਆ, ਉਹ ਹੈਗੀ ਆ ਜਿਹੜੇ ਐਰੀਜ਼ੋਨਾ ਦੇ ਡਿਟੈਂਸ਼ਨ ਸੈਂਟਰ ਨੇ। ਇੱਥੇ ਪਿਛਲੇ ਸਾਲ ਕਾਫੀ ਜ਼ਿਆਦਾ ਮਿਸਟ੍ਰੀਟਮੈਂਟ ਸੀਗਾ, ਆਪਾਂ ਦੇਖਿਆ ਸੀਗਾ ਕਿ ਮੈਡੀਕਲ ਕੇਅਰ ਨਹੀਂ ਸੀਗੀ, ਅਤੇ ਐਕਸੈਸਿਵ ਪਨਿਸ਼ਮੈਂਟ ਦਿੰਦੇ ਸੀਗੇ ਜਿਹੜਾ ਵੀ ਕੈਦੀ ਕਰੋਨਾ ਵਾਇਰਸ ਦੇ ਕਰਕੇ ਪ੍ਰੋਟੈਸਟ ਕਰਦਾ ਸੀਗਾ। ਇਹਦੀ ਫਿਰ ਉਹਨਾਂ ਨੇ ਰਿਮੋਟ ਇੰਸਪੈਕਸ਼ਨ ਕੀਤੀ, ਇੱਕ ਲਾ ਪਾਲਮਾ ਕਰੈਕਸ਼ਨਲ ਸੈਂਟਰ ਹੈਗਾ ਇਲੋਏ ਐਰੀਜ਼ੋਨਾ ਦੇ ਵਿੱਚ। ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇੰਸਪੈਕਟਰ ਜਨਰਲ ਸੀਗੇ, ਉਹਨਾਂ ਨੇ ਕਾਫੀ ਸਾਰੀਆਂ ਵਾਇਓਲੇਸ਼ਨਸ ਦੇਖੀਆਂ। ਉਹਨਾਂ ਨੇ ਕਿਹਾ ਕਿ ਹੈਲਥ ਅਤੇ ਸੇਫਟੀ ਰਾਈਟਸ ਨਹੀਂ ਦਿੱਤੇ ਗਏ। ਘੱਟੋ ਘੱਟ 1300 ਗ੍ਰੀਵੀਅੰਸ ਕੰਪਲੇਂਟ ਸੀਗੀਆਂ ਜਿਹੜੇ ਇਨਮੇਟਸ ਨੇ ਉੱਥੋਂ ਦੀ ਆਊਟਸਟੈਂਡਿੰਗ, ਕਿ 1300 ਲੋਕਾਂ ਨੇ ਆਲਰੇਡੀ ਸ਼ਿਕਾਇਤ ਕੀਤੀ ਹੋਈ ਸੀਗੀ ਕਿ ਕਾਫੀ ਜ਼ਿਆਦਾ ਮਿਸਟ੍ਰੀਟਮੈਂਟ ਅਤੇ ਵਰਬਲ ਅਬਿਊਜ਼ ਉਹਨਾਂ ਦਾ ਹੋ ਰਿਹਾ। ਇਹ ਜਿਹੜੀ ਫੈਸਿਲਿਟੀ ਆ, ਅਤੇ ਹੋਰ ਵੀ ਜਿੰਨੀਆਂ ਵੀ ਫੈਸਿਲਿਟੀਜ਼ ਹੈਗੀਆਂ, ਸਪੈਸ਼ਲੀ ਇਹ ਇਲੋਏ ਐਰੀਜ਼ੋਨਾ ਵਾਲੀ ਜਿਹੜੀ ਫੈਸਿਲਿਟੀ ਹੈ, ਇਹ ਫॉर ਪ੍ਰੋਫਿਟ ਪ੍ਰਿਜ਼ਨ ਕੰਪਨੀ ਜਿਹੜੀਆਂ ਹੁੰਦੀਆਂ ਉਹ ਰਨ ਕਰਦੀਆਂ, ਉਹਨਾਂ ਨੂੰ ਮਤਲਬ ਕਿ ਟੈਕਸ ਪੇਅਰ ਮਨੀ ਮਿਲਦਾ, ਕਾਫੀ ਵੱਡੇ ਵੱਡੇ ਪ੍ਰੋਫਿਟ ਛਾਪਦੇ ਨੇ। ਇਹਨਾਂ ਨੇ ਜਿਹੜੇ ਕਾਫੀ ਲੋਕਾਂ ਨੇ ਪੀਸਫੁਲੀ ਪ੍ਰੋਟੈਸਟ ਕੀਤਾ ਸੀਗਾ। ਬੇਸਿਕਲੀ ਪੀਸਫੁਲੀ ਪ੍ਰੋਟੈਸਟ ਇਸ ਗੱਲ ਦਾ ਕੀਤਾ ਸੀਗਾ ਕਿ ਉਹਨਾਂ ਨੂੰ ਜਿਹੜੀ ਨੈਸੈਸਰੀ ਇਕਵਿਪਮੈਂਟ ਹੈ, ਹੈਂਡ ਸੈਨੀਟਾਈਜ਼ਰ ਵਗੈਰਾ, ਫੇਸ ਮਾਸਕ ਵਗੈਰਾ, ਉਹ ਨਹੀਂ ਦਿੱਤੇ, ਅਤੇ ਜਦੋਂ ਇਹ ਲੋਕੀ ਪ੍ਰੋਟੈਸਟ ਕਰ ਰਹੇ ਸੀਗੇ, ਉਹਨਾਂ ਦੇ ਉੱਤੇ ਉਹਨਾਂ ਨੇ ਪਿਛਲੇ ਸਾਲ April 13 ਨੂੰ ਪੈਪਰ ਸਪਰੇ ਚਲਾਈਆਂ ਅਤੇ ਰਬੜ ਦੀਆਂ ਬੁਲਟ ਮਾਰੀਆਂ, ਜਿਹਦੇ ਕਰਕੇ ਕਾਫੀ ਲੋਕਾਂ ਨੂੰ ਇੰਜਰੀ ਹੋਈ ਸੀਗੀ। ਹੁਣ ਇਹਨਾਂ ਨੇ
ਟਰੰਪ ਉਹਨਾਂ ਨੇ ਉਹਨਾਂ ਨੂੰ ਕਾਫੀ ਦੱਬ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਸਰਵੇਲੈਂਸ ਫੁਟੇਜ ਜਿਹੜੀ ਸੀਗੀ, ਵੀਡੀਓ ਟੇਪ ਹੀ, ਵੀਡੀਓਗ੍ਰਾਫਿਕ ਐਵੀਡੈਂਸ ਇਹਨਾਂ ਦੇ ਸਾਹਮਣੇ ਆ ਗਿਆ ਕਿ ਪਿਛਲੇ ਸਾਲ April 13 ਨੂੰ ਹੋਇਆ ਕੀ ਸੀਗਾ। ਉਹਦੇ ਵਿੱਚ ਜਿਹੜੀ ਵੀਡੀਓ ਦੇ ਵਿੱਚ ਆਪਾਂ ਕੀ ਦੇਖਿਆ ਕਿ ਕਾਫੀ ਲੋਕੀ ਥੱਲੇ ਪੀਸਫੁਲੀ ਬੈਠੇ ਨੇ ਹਾਲ ਦੇ ਵਿੱਚ ਆਰਾਮ ਨਾਲ, ਕੁਛ ਨਹੀਂ ਕਰ ਰਹੇ, ਬੈਠੇ ਨੇ, ਤੇ ਕਾਮਨ ਉਹ ਇਹੀ ਹੈ, ਤੇ ਪੀਸਫੁਲੀ ਬੈਠੇ ਪ੍ਰੋਟੈਸਟ ਕਰ ਰਹੇ ਸੀਗੇ। ਤੇ ਜਿਹੜੇ ਬਾਕੀ ਪੁਲਿਸ ਵਾਲੇ ਲੋਕੀ ਆ ਉਹ ਬਿਲਕੁਲ ਆਪਣੇ ਪੂਰੇ ਰਾਈਟ ਗੇਅਰ ਦੇ ਵਿੱਚ ਆਏ, ਸ਼ੀਲਡ ਦੇ ਵਿੱਚ ਆਏ, ਪੈਪਰ ਸਪਰੇ ਵਗੈਰਾ ਸੀਗੀ, ਤੇ ਕਾਫੀ ਉਹਨਾਂ ਨੇ ਅਬਿਊਜ਼ ਵਗੈਰਾ ਕਰਨਾ ਸ਼ੁਰੂ ਕਰਤਾ। ਤੇ ਉਹਦੇ ਵਿੱਚੋਂ ਇੱਕ ਸਟਾਫਰ ਸੀਗਾ, ਉਹਨੇ ਬਿਨਾਂ ਮਤਲਬ ਦੇ ਨਜਾਇਜ਼ ਹੀ ਪੈਪਰ ਸਪਰੇ ਕਰਕੇ ਲੋਕਾਂ ਦੇ ਉੱਤੇ ਪੈਪਰ ਸਪਰੇ ਮਾਰਨੀ ਸ਼ੁਰੂ ਕਰਤੀ। ਤੇ ਇਹ ਵਾਲਾ ਜਿਹੜਾ ਸਟਾਫਰ ਇਹਨਾਂ ਦਾ ਸੀਗਾ ਵੀਡੀਓ ਦੇ ਵਿੱਚ ਆ ਗਿਆ। ਕਈ ਲੋਕੀ ਇੰਜਰ ਵੀ ਹੋਏ, ਤੇ ਪਰ ਕਿਸੇ ਨੇ ਡਰ ਦੇ ਮਾਰੇ ਕੰਪਲੇਂਟ ਨਹੀਂ ਕੀਤੀ। ਜਦੋਂ ਉਹਨਾਂ ਤੋਂ ਹੁਣ ਪੁੱਛਿਆ ਗਿਆ ਕਿ ਤੁਸੀਂ ਕਿਉਂ ਨਹੀਂ ਕੰਪਲੇਂਟ ਕੀਤੀ, ਉਹ ਕਹਿੰਦੇ ਕਿ ਇਹ ਸਾਨੂੰ ਨਾ ਕਾਲ ਕੋਠੜੀ 'ਚ ਪਾ ਦਿੰਦੇ ਸੀ ਸੈਗਰੀਗੇਸ਼ਨ ਦੇ ਵਿੱਚ, ਤੇ ਸਾਨੂੰ ਜਿਹੜੇ ਬੇਸਿਕ ਜਿੱਦਾਂ ਉੱਥੇ ਹੇਅਰ ਕਟਿੰਗ ਦੀ ਫੈਸਿਲਿਟੀ ਹੈ, ਰਿਕ੍ਰੀਏਸ਼ਨਲ ਫੈਸਿਲਿਟੀਜ਼ ਹੁੰਦੀਆਂ, ਜਾਂ ਹੋਰ ਕਲੋਥਿੰਗ ਦੀ ਜਾਂ ਐਂਟਰਟੇਨਮੈਂਟ ਲਈ ਕੋਈ ਵੀ ਨਿਊਜ਼ਪੇਪਰ ਮੈਗਜ਼ੀਨ ਵਗੈਰਾ ਦਿੰਦੇ ਨੇ, ਕਹਿੰਦੇ ਕਿ ਉਹ ਸਾਨੂੰ ਨਾ ਉਹ 'ਚ ਕਾਲ ਕੋਠੜੀ 'ਚ ਪਾ ਕੇ ਉਹ ਸਾਰਾ ਕੱਟ ਲੈਂਦੇ ਸੀ ਤਾਂ ਕਿ ਕੋਈ ਡਰ ਕੇ ਮਾਰੇ ਰਿਪੋਰਟ ਨਾ ਕਰੇ। ਹੁਣ ਇਹ ਹੈ ਕਿ ਇਹ ਬਾਹਰਲੇ ਹੋਰ ਕਿਸੇ ਦੇਸ਼ ਦੇ ਵਿੱਚ ਸ਼ਾਇਦ ਇਹ ਛੋਟੀ ਜਿਹੀ ਗੱਲ ਲੱਗੂਗੀ, ਪਰ ਅਮਰੀਕਾ ਦੇ ਵਿੱਚ ਇਹ ਕਾਫੀ ਵੱਡੀ ਗੱਲ ਹੈ। ਭਾਵੇਂ ਤੁਸੀਂ ਇਲੀਗਲ ਹੋ, ਭਾਵੇਂ ਤੁਸੀਂ ਕ੍ਰਿਮੀਨਲ ਹੋ, ਤੁਹਾਨੂੰ ਫਿਰ ਵੀ ਇੱਕ ਬੇਸਿਕ ਖਾਣ ਪੀਣ ਦਾ, ਸੈਨੀਟੇਸ਼ਨ ਦਾ, ਹੈਲਥ ਦਾ ਰਾਈਟ ਰਹਿੰਦਾ। ਤੇ ਇਹ ਕਾਫੀ ਵੱਡੀ ਚੀਜ਼ ਹੈ ਇਹਨਾਂ ਲਈ, ਕਿਉਂਕਿ ਅਮਰੀਕਾ ਦੇ ਲਈ ਕਾਲਾ ਧੱਬਾ ਜੇ ਤੁਸੀਂ ਆਪਣੀ ਜੇਲ੍ਹਾਂ ਦੇ ਵਿੱਚ ਲਿਆ ਕੇ ਇੱਦਾਂ ਕਰਦੇ ਹੋ। ਫਿਰ ਇਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਕੋਈ ਵੀ ਜਿਹੜੇ ਡਿਟੇਨੀ ਸੀਗੇ, ਕੋਈ ਵੀ ਇਹਨਾਂ ਕੋਲ ਫੈਸਿਲਿਟੀ ਡਿਮਾਂਡ ਕਰਦੇ ਸੀਗੇ, ਤੇ ਉਹਨਾਂ ਨੂੰ ਕਾਫੀ ਜ਼ਿਆਦਾ ਨਾ ਰੇਸ਼ੀਅਲੀ ਅਬਿਊਜ਼ ਕੀਤਾ ਜਾਂਦਾ ਸੀਗਾ। ਮੈਕਸੀਕਨ ਨੂੰ ਬੀਨਰ ਕਹਿ ਦਿੱਤਾ, ਦੇਸੀਆਂ ਨੂੰ ਵੀ, ਮਤਲਬ ਕਾਫੀ ਮਿਸਟ੍ਰੀਟਮੈਂਟ ਜੋ ਵੀ ਉਹਨਾਂ ਦੇ ਵੱਸ 'ਚ ਆਉਂਦਾ ਸੀਗਾ ਕਹਿੰਦੇ ਸੀਗੇ। ਤੇ ਜਦੋਂ ਕੋਈ ਕੁਛ ਅੱਗੋਂ ਦੀ ਕਹਿਣ ਦੀ ਕੋਸ਼ਿਸ਼ ਕਰਦਾ ਸੀਗਾ, ਉੱਤੇ ਪੈਪਰ ਸਪਰੇ ਪਾ ਦਿੰਦੇ ਸੀਗੇ। ਹੁਣ ਜਿਹੜੀ ਆਪਣੀ ਆਈਸ ਫੈਸਿਲਿਟੀ ਅਗਸਤ ਦੇ ਵਿੱਚ ਘੱਟੋ ਘੱਟ ਜੀ 100 ਜਾਣਿਆਂ ਨੇ, 1200 ਚੋਂ 200 ਜਾਣੇ ਪਿਛਲੇ ਸਾਲ ਕੋਵਿਡ ਟੈਸਟ ਹੋ ਗਏ ਪੋਜ਼ੀਟਿਵ। ਰੈਂਡਮਲੀ ਉਹਨਾਂ ਨੇ ਟੈਸਟ ਕੀਤਾ ਤੇ 200 ਜਾਣੇ ਸਿੱਧੇ ਜੇਲ੍ਹ 'ਚੋਂ ਨਿਕਲੇ। ਜਦੋਂ ਉਹਨਾਂ ਨੇ ਚੈੱਕ ਕੀਤਾ, ਉਹਨਾਂ ਨੇ ਦੇਖਿਆ ਕਿ ਜਿਹੜੀ ਮੈਡੀਕਲ ਸਰਵਿਸ ਸੀਗੀਆਂ, ਜਿਹੜੇ ਨਾਰਮਲ ਸਟੈਂਡਰਡ ਸੀਗੇ, ਉਹੀ ਨਹੀਂ ਫੋਲੋ ਹੋ ਰਹੇ ਸੀਗੇ। ਤੇ ਜਿਹੜੀ ਇਹ ਸੰਸਥਾ, ਜਿਹੜੀ ਫॉर ਪ੍ਰੋਫਿਟ ਕੰਪਨੀ ਹੈ, ਕੋਰ ਸਿਵਿਕ ਕਰਕੇ ਕੰਪਨੀ ਆ, ਉਹ ਇਹਨੂੰ ਰਨ ਕਰਦੀ ਹੈ ਬੇਸਿਕਲੀ। ਉਹ ਜਿਹੜੀ ਕੋਰ ਸਿਵਿਕ ਹੈ, ਉਹਨੇ ਆਪਣੇ ਪ੍ਰੋਫਿਟ ਵਧਾਉਣ ਲਈ ਆਲਰੇਡੀ ਉਹ ਲੱਖਾਂ 'ਚ ਕਮਾਉਂਦੇ ਨੇ, ਪਰ ਉਹਨਾਂ ਨੇ ਜਿਹੜੇ ਸਟਾਫਿੰਗ ਵੀ ਉਹਨਾਂ ਦੀ ਪੂਰੀ ਨਹੀਂ ਸੀਗੀ। ਜਿਹੜੀਆਂ ਰਿਸਪੌਂਸ ਸੀਗੀਆਂ ਕਿ ਬੰਦਾ ਸਿੱਕ ਹੋ ਗਿਆ ਤੇ ਕਈ ਦਿਨ ਪਏ ਰਹਿੰਦੇ ਸੀਗੇ, ਤੇ ਰਿਸਪੌਂਸ ਟਾਈਮ ਬੜਾ ਸਲੋ ਸੀਗਾ। ਇੱਕ ਡਿਟੇਨੀ ਇਹਨਾਂ ਦੇ ਵਿੱਚੋਂ ਕੈਂਸਰ ਪੇਸ਼ੈਂਟ ਸੀਗਾ, ਜਿਹਦੀ ਬਲੱਡ ਕੈਂਸਰ ਲੂਕੀਮੀਆ ਸੀਗਾ ਉਹਨੂੰ, ਤੇ ਉਹਦੇ ਕੋਲ ਲੂਕੀਮੀਆ ਦੀ ਮੈਡੀਕੇਸ਼ਨ ਖਤਮ ਹੋ ਗਈ। ਤੇ ਜਿਹੜਾ ਸਟਾਫ ਸੀਗਾ, ਉਹਨਾਂ ਨੇ ਉਹ ਮੈਡੀਕੇਸ਼ਨ ਰੀਫਿਲ ਨਹੀਂ ਕੀਤੀ। ਜਿਹੜੇ ਡਿਟੇਨੀ ਹੁੰਦੇ ਨੇ, ਇਹਨਾਂ ਕੋਲ ਡਾਇਰੈਕਟਲੀ ਐਕਸੈਸ ਨਹੀਂ ਹੁੰਦਾ ਮੈਡੀਕੇਸ਼ਨ ਦਾ। ਇਹਨਾਂ ਨੂੰ ਜਿੱਦਾਂ ਜੋ ਵੀ ਪ੍ਰਿਸਕ੍ਰਾਈਬਡ ਹੁੰਦੀਆਂ, 1 ਐਟ ਅ ਟਾਈਮ ਜਿਹੜੀ ਡੋਜ਼ ਹੈ ਉਹ ਆਈਸ ਵਾਲੇ ਹੀ ਪ੍ਰੋਵਾਈਡ ਕਰਦੇ ਸੀਗੇ। ਤੇ ਇਹਨੂੰ ਪਤਾ ਨਹੀਂ ਸੀਗਾ ਕਿ ਕਿੰਨੀਆਂ ਮੈਡੀਕੇਸ਼ਨਾਂ ਬਚੀਆਂ ਹੋਈਆਂ, ਕਿੰਨੀ ਦੇਰ ਚੱਲਣਾ। ਸੋ ਬੇਸਿਕਲੀ ਕਿਉਂਕਿ ਸ਼ਾਰਟ ਸਟਾਫ ਸੀਗੇ, ਤੇ ਉਹ ਕੈਂਸਰ ਪੇਸ਼ੈਂਟ ਦੀ ਉਹ ਦਵਾਈ ਹੀ ਲੈਣੀ ਭੁੱਲ ਗਏ, ਵਿਚ ਇਜ਼ ਅ ਬਿਗ ਡੀਲ, ਕਿਉਂਕਿ ਕਾਫੀ ਕੰਪਲੀਕੇਸ਼ਨਸ ਹੋ ਗਈਆਂ ਉਹਨੂੰ। ਤੇ ਇਹ ਕਾਫੀ ਮੁੱਦਾ ਇਹਨਾਂ ਦਾ ਸਾਹਮਣੇ ਆਇਆ, ਜਿਹਦੇ ਕੋਲ ਕੋਈ ਉਹਨਾਂ ਦਾ ਜਵਾਬ ਨਹੀਂ ਸੀਗਾ। ਪਰ ਫਿਰ ਵੀ ਜਿਹੜੀ ਆਈਸ ਵਾਲੇ ਹੈ, ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ। ਉਹ ਕਹਿੰਦੇ ਕਿ ਸਾਨੂੰ ਜਿਹੜੀ ਫੋਰਸ ਸੀਗੀ ਉਹ ਵਰਤਣੀ ਪਈ, ਭਾਵੇਂ ਵੀਡੀਓ ਹੁਣ ਸਾਹਮਣੇ ਆ ਵੀ ਗਈ ਕਿ ਕੋਈ ਇੱਦਾਂ ਦੇ ਲੋਕੀ ਪੀਸਫੁਲੀ ਬੈਠੇ ਸੀਗੇ। ਤੇ ਇਹਨਾਂ ਨੇ ਜਿਹੜਾ ਆਪਣਾ ਬੰਦਾ ਸੀਗਾ ਜਿਹਨੇ ਪੈਪਰ ਸਪਰੇ ਮਾਰੀ ਸੀ, ਉਹਨੂੰ ਸਸਪੈਂਡ ਕਰ ਦਿੱਤਾ। ਤੇ ਨਾਲ ਇਹਨਾਂ ਨੇ ਕਿਹਾ ਕਿ ਆਪਾਂ CDC ਦੀ ਪੂਰੀ ਜੋ ਵੀ ਗਾਈਡਲਾਈਨਸ ਅੱਗੇ ਉਹ ਫੋਲੋ ਅਪ ਕਰਾਂਗੇ। ਜੋ ਵੀ ਸਾਡੇ ਕੋਲ ਗਲਤੀਆਂ ਹੋਈਆਂ, ਮਿਸਮੈਨੇਜਮੈਂਟ ਹੋਈ ਹੈ, ਆਪਾਂ ਸ਼ਾਰਟ ਸਟਾਫ ਸੀਗੇ ਤਾਂ ਕਰਕੇ ਇੱਦਾਂ ਹੋਇਆ। ਤੇ ਇਹਨਾਂ ਨੇ ਕਿਹਾ ਕਿ ਆਪਾਂ ਹੁਣੇ ਅੱਗੇ ਆ ਕੇ ਇਨ ਕੰਪਲਾਇੰਸ 'ਚ ਰਵਾਂਗੇ। ਤੇ ਹੁਣ ਇਹਨਾਂ ਦੀ ਜਿਹੜੀ ਰੀਸੈਂਟਲੀ ਵਿਜ਼ਿਟ ਜਿਹੜੀ ਕੀਤੀ, ਦੁਬਾਰਾ ਉਹਨਾਂ ਨੇ ਆਡਿਟ ਕੀਤਾ ਹੈ। ਤੇ ਹੁਣ ਦੇਖਣ ਨੂੰ ਮਿਲ ਰਿਹਾ ਕਿ ਬਾਈਡਨ ਦੇ ਥੱਲੇ ਆਈਸ ਫੈਸਿਲਿਟੀਆਂ ਦੇ ਵਿੱਚ ਹੁਣ ਸਾਰੇ ਰੂਲ ਫੋਲੋ ਕੀਤੇ ਜਾ ਰਹੇ ਨੇ। ਜੀ ਜੀ ਬਿਲਕੁਲ। ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਣੀ ਹੈ ਸਰੋਤਿਓ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਕਾਲਸ ਕਰਕੇ ਆਪਣਾ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਵਾਲ ਆ ਉਹ ਵੀ ਜਿਹੜਾ ਤੁਸੀਂ ਪੁੱਛ ਸਕੋਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ US ਦੀ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਆਪਣੀ ਚੱਲ ਰਹੀ ਹੈ। ਕੀ ਪਾਲਿਸੀਜ਼ ਦੇ ਵਿੱਚ ਚੇਂਜ ਹੋ ਰਹੇ ਆ, ਕੀ ਇਮੀਗ੍ਰੇਸ਼ਨ ਨੂੰ ਲੈ ਕੇ ਇੱਥੋਂ ਦੀਆਂ ਸੰਸਥਾਵਾਂ ਜਿਹੜੀਆਂ ਕਰ ਰਹੀਆਂ, ਕੀ ਮੌਜੂਦਾ ਪ੍ਰਸ਼ਾਸਨ ਜਿਹੜਾ ਆ ਉਹ ਤਬਦੀਲੀਆਂ ਲੈ ਕੇ ਆ ਰਿਹਾ ਹੈ, ਉਸ ਦੇ ਬਾਰੇ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕੀਤੀ ਹੈ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕਰਦੇ ਨੇ ਸਟਾਰਲਾਈਟ ਟਰੱਕ ਟਾਇਰਸ ਐਂਡ ਅਲਾਈਨਮੈਂਟ ਵਾਲੇ। ਤੁਸੀਂ ਇਹਨਾਂ ਦੇ ਕੋਲੋਂ ਟਰੱਕ ਬੱਸਿਸ ਦੇ ਟਾਇਰਸ, ਟ੍ਰੇਲਰਸ ਦੇ ਟਾਇਰਸ ਜਿਹੜਾ ਉਹ ਖਰੀਦ ਸਕਦੇ ਹੋ, ਅਲਾਈਨਮੈਂਟ ਦਾ ਕੰਮ ਕਰਵਾ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ। ਫ਼ੋਨ ਨੰਬਰ 2092509535 ਦੇ ਉੱਤੇ ਇਹਨਾਂ ਦੇ ਜਾਂ ਐਡਰੈਸ ਦੇ ਉੱਤੇ ਜਿਹੜਾ ਤੁਸੀਂ ਜਾ ਸਕਦੇ ਹੋ 3955 ਸਟਾਰਲਾਈਟ ਡਰਾਈਵ ਸੀਰੀਜ਼ ਦੇ ਵਿੱਚ। ਸੋ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਸਰੋਤੇ ਹੁਣ ਤੁਹਾਡੀਆਂ ਆਪਾਂ ਜਿਹੜੀਆਂ ਕਾਲਸ ਲਵਾਂਗੇ, ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਅਤੇ ਆਓ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਹੋਏ ਨੇ ਜੀ ਆਪਣੇ ਨਾਲ ਹਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕ ਕੁਐਸਚਨ ਸੀਗਾ। ਸੋ ਜਸਟ ਬਰੀਫ ਬੈਕਗਰਾਉਂਡ, ਮੇਰੇ ਤੋਂ USA ਦਾ ਗ੍ਰੀਨ ਕਾਰਡ ਤੇ ਹੈਗਾ ਆ, ਐਂਡ ਕਰੰਟਲੀ ਮੇਰੇ ਤੋਂ ਇੰਗਲੈਂਡ ਦਾ ਵੀ ਰੈਜ਼ੀਡੈਂਸੀ ਹੈਗੀ ਆ, ਸਿਟੀਜ਼ਨਸ਼ਿਪ ਨਹੀਂ ਰੈਜ਼ੀਡੈਂਸੀ। ਐਂਡ ਮੈਂ ਫਿਲਹਾਲ ਇੰਗਲੈਂਡ ਦੇ ਵਿੱਚ ਸਟੱਡੀ ਕਰਨ ਆਇਆ ਹੈਗਾ ਆ ਡਿਗਰੀ। ਐਂਡ ਬਿਫੋਰ ਕਮਿੰਗ ਮੈਂ I-31 ਅਪਲਾਈ ਕਰਕੇ ਗਿਆ ਸੀਗਾ ਇੱਥੋਂ, ਬਟ ਉਹਦਾ ਬਾਇਓਮੈਟ੍ਰਿਕਸ ਇਨ ਟਾਈਮ ਨਹੀਂ ਸੀ ਆਏ ਸੀਗੇ ਜੀ। ਤੇ ਪਰ ਮੇਰਾ ਕੋਰਸ ਆਬਵੀਅਸਲੀ ਸ਼ੁਰੂ ਹੋਣ ਲੱਗਾ ਸੀਗਾ, ਸੋ ਆਈ ਲੈਫਟ ਵਿਦਆਊਟ ਡੂਇੰਗ ਮਾਈ ਬਾਇਓਮੈਟ੍ਰਿਕਸ। ਐਂਡ ਇਨ ਨਵੰਬਰ ਲਾਸਟ ਈਅਰ ਉਹਨਾਂ ਦੀ ਲੈਟਰ ਆ ਗਈ ਸੀਗੀ ਟੂ ਸੇ ਕਮ ਐਂਡ ਹੈਵ ਯੂਰ ਬਾਇਓਮੈਟ੍ਰਿਕਸ ਡਨ। ਤੇ ਉਸ ਪੁਆਇੰਟ ਤੇ ਫਿਰ ਆਪਾਂ ਥੋੜ੍ਹੀ ਜਿਹੀ ਡਿਲੇ ਮੰਗ ਲਿਆ ਸੀਗਾ ਉਹਨਾਂ ਤੋਂ, ਬਿਕਾਜ਼ ਉਹ ਫੋਨ ਤੇ ਆਪਸ਼ਨ ਸੀਗੀ। ਰਾਈਟ ਨਾਓ ਹੁਣ ਫਿਰ ਚਿੱਠੀ ਆਈ ਹੈਗੀ ਆ for the appointment ਹੈਗੀ ਆ 22nd of April ਨੂੰ ਜੀ। but the problem right now is ਜਿਹੜੀ ਮੇਰੀ ਇੱਥੇ ਦੀ ਰੈਜ਼ੀਡੈਂਸੀ ਸੀਗੀ ਉਹ ਮੈਨੂੰ ਰਿਨਿਊ ਕਰਨੀ ਪੈਣੀ ਸੀਗੀ। so without that travel document ਜਿਹੜੀ ਹੁੰਦੀ ਹੈ ਇੱਥੇ ਦਾ BRP, I can't make it back to have my biometrics done for the re-entry permit ਜੀ। so ਪੁੱਛਣਾ ਸੀ ਇਹਦਾ ਕੋਈ alternative ਹੈਗਾ ਆ, or can we just ask for another extension or a delay? ਬਿਲਕੁਲ ਯੂ ਸ਼ੁਡ ਆਸਕ ਫॉर ਅਨਦਰ ਐਕਸਟੈਂਸ਼ਨ। ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜਿਹੜਾ ਗ੍ਰੀਨ ਕਾਰਡ ਹੁੰਦਾ ਨਾ, ਉਹ ਤੁਹਾਨੂੰ ਹਮੇਸ਼ਾ ਇਹ ਕਲੇਮ ਕਰਨਾ ਹੁੰਦਾ ਕਿ ਯੂ ਆਰ ਅ US ਰੈਜ਼ੀਡੈਂਟ। ਹੁਣ ਜੋ ਤੁਸੀਂ ਯੂ ਆਰ ਟਰਾਈਂਗ ਟੂ ਸੇਲ ਇਨ 2 ਬੋਟਸ, ਹੁਣ ਤੁਸੀਂ ਇੱਕ ਹੋਰ ਦੇਸ਼ ਦੀ ਰੈਜ਼ੀਡੈਂਸੀ ਲੈ ਰਹੇ ਹੋ, ਸੋ ਦੋਨਾਂ ਦੀਆਂ ਸੇਮ ਰਿਕੁਆਇਰਮੈਂਟਸ ਆਲਮੋਸਟ ਹੋਣੀਆਂ ਕਿ ਤੁਸੀਂ ਕਿਸੇ ਹੋਰ ਦੇਸ਼ ਦੇ ਰੈਜ਼ੀਡੈਂਟ ਤਾਂ ਨਹੀਂ ਬਣ ਰਹੇ। ਸੋ ਇਵੈਂਚੁਅਲੀ ਦਿਸ ਕੈਨ ਹਰਟ ਯੂ, ਰਾਈਟ। ਸੋ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਕਿ ਜਿਹੜਾ ਮੈਂ ਤੁਹਾਨੂੰ ਇੰਗਲੈਂਡ ਦੇ ਬਾਰੇ ਤਾਂ ਨਹੀਂ ਤੁਹਾਨੂੰ ਮੈਂ ਦੱਸ ਸਕਦਾ, ਪਰ ਜੇ ਤੁਸੀਂ US ਦੀ ਰੈਜ਼ੀਡੈਂਸੀ ਨੂੰ ਹੋਲਡ ਕਰਕੇ ਰੱਖਣਾ ਚਾਹੁੰਦੇ ਹੋ ਅਤੇ ਤੁਹਾਨੂੰ ਆਪਣੇ ਜਿਹੜੇ ਇੰਸੀਡੈਂਸ ਆਫ ਰੈਜ਼ੀਡੈਂਟ ਹੈਗੇ ਨੇ, ਤੁਹਾਡੀ ਇੱਥੇ ਲੀਜ਼, ਤੁਹਾਡੇ ਬੈਂਕ, ਫੋਨ ਦਾ ਬਿੱਲ, ਸਾਰੀਆਂ ਇੱਦਾਂ ਦੀਆਂ ਚੀਜ਼ਾਂ, ਗੱਡੀ ਦੀ ਪੇਮੈਂਟ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਜਾਰੀ ਰੱਖਣੀਆਂ ਤਾਂ ਕਿ ਇਵੈਂਚੁਅਲੀ ਵੈਨ ਯੂ ਗੈਟ ਕੁਐਸਚਨਡ ਤੁਸੀਂ ਉਹਨਾਂ ਨੂੰ ਇਹ ਕਹੋਗੇ ਕਿ ਮੈਂ ਟੈਂਪਰੇਰੀ ਇਰਾਦੇ ਨਾਲ ਗਿਆ ਸੀਗਾ, ਤਾਂ ਕਰਕੇ ਮੈਂ ਆਪਣਾ ਫੋਨ ਵੀ ਕਟਾਇਆ ਨਹੀਂ, ਮੈਂ ਬਿੱਲ ਹਰੇਕ ਮਹੀਨੇ ਦਿੱਤਾ। ਸੋ ਇਹ ਤੁਹਾਨੂੰ ਪ੍ਰੂਵ ਕਰਨਾ ਪੈਣਾ ਹੈ ਇਰਰਿਸਪੈਕਟਿਵ ਆਫ ਭਾਵੇਂ ਤੁਹਾਡਾ ਰੀਐਂਟਰੀ ਪਰਮਿਟ ਆਉਂਦਾ ਕਿ ਨਹੀਂ ਆਉਂਦਾ। ਸੋ ਆਈ ਹੋਪ ਕਿ ਤੁਸੀਂ ਜਿਹੜੇ ਇਹ ਸਾਰਾ ਤੁਸੀਂ ਕਰ ਰਹੇ ਹੋ ਅਤੇ ਕੋਸ਼ਿਸ਼ ਕਰਨੀ ਹੈ ਕਿ 6 ਮਹੀਨੇ ਦੇ ਵਿੱਚ ਇੱਕ ਟ੍ਰਿਪ ਜ਼ਰੂਰ ਮਾਰਨਾ ਹੈ। ਜੇ ਪੁੱਛੋਗੇ ਕਿ ਬਾਹਰ ਕੀ ਕਰ ਰਿਹਾ ਸੀਗਾ, ਦੱਸ ਦਿਓ ਉਹਨਾਂ ਨੂੰ ਕਿ ਮੈਂ ਸਟੱਡੀ ਲਈ ਗਿਆ ਟੈਂਪਰੇਰੀ, ਮੈਂ US ਦੇ ਵਿੱਚ ਹੀ ਵਾਪਸ ਆਉਣਾ ਹੈ। ਹੁਣ ਜੇ ਤੁਸੀਂ 6 ਮਹੀਨੇ ਅਤੇ ਸਾਲ ਤੱਕ ਦਾ ਟ੍ਰਿਪ, ਮਤਲਬ ਸਾਲ ਤੋਂ ਵੱਧ ਤੁਸੀਂ ਟ੍ਰਿਪ ਲਾਉਂਦੇ ਹੋ, ਦੈਟ ਇਜ਼ ਰਿਸਕੀ। ਸੋ ਤੁਸੀਂ 6 ਮਹੀਨੇ ਤੋਂ ਘੱਟ ਸ਼ਾਰਟ ਕਰੋ। ਪਰ ਜੇ ਤੁਹਾਡਾ 6 ਮਹੀਨੇ ਅਤੇ 12 ਮਹੀਨੇ ਦੇ ਵਿੱਚ ਟ੍ਰਿਪ ਹੈ, ਮਤਲਬ 6 ਮਹੀਨੇ ਤੋਂ ਵੱਧ ਗਿਆ ਪਰ ਸਾਲ ਤੋਂ ਘੱਟ ਹੈ, ਉਹ ਤੁਹਾਨੂੰ ਉਹਨਾਂ ਨੇ ਕੁਐਸਚਨ ਕਰਨੇ ਨੇ। ਸੋ ਜਸਟ ਬੀ ਲਿਟਲ ਕੇਅਰਫੁਲ। ਇਹ ਵਾਲਾ ਹੁਣ ਜੇ ਤੁਸੀਂ ਨਹੀਂ ਆ ਸਕਦੇ ਹੋ, ਜਸਟ ਪੋਸਟਪੋਨ ਇਟ। ਦੱਸ ਦਿਓ ਉਹਨਾਂ ਨੂੰ ਕਿ ਮੈਂ ਕੋਵਿਡ ਦੇ ਕਰਕੇ ਨਾ ਆਈ ਡੋਂਟ ਵਾਂਟ ਟੂ ਟਰੈਵਲ ਅਤੇ ਮੇਰਾ ਪੋਸਟਪੋਨ ਕਰ ਦਿਓ। ਥੈਂਕ ਯੂ ਜੀ। ਓਕੇ, ਹਾਂਜੀ, because the situation is ਮੇਰਾ ਇੱਕ ਫੋਲੋਇੰਗ ਕੁਐਸਚਨ ਦਾ ਤੁਸੀਂ ਕਹਿੰਦੇ ਸੀ ਆਪਾਂ ਸਾਰੇ ਪ੍ਰੂਫ ਰੱਖਣੇ ਆ ਵੀ the intention is to be a USA citizen, resident, sorry. ਆਪਾਂ taxes ਵੀ ਫਾਈਲ ਕੀਤੇ ਆ for the previous year, bank accounts ਵੀ ਹੈਗੇ ਆ, parents ਉੱਤੇ ਹੈਗੇ ਆ, and you know ਉਹ ਸਾਰੀਆਂ ਚੀਜ਼ਾਂ ਹੈਗੀਆਂ, but the problem is it's ਮੈਂ ਆਇਆ ਸੀਗਾ ਸੈਪਟੈਂਬਰ ਦੇ ਵਿੱਚ ਤੋਂ, so it's gonna almost be a year. so ਜੇ ਮੈਂ ਜਿੱਦਾਂ ਤੁਸੀਂ ਕਹਿੰਦੇ ਸੀ ਸਾਲ ਦੇ ਵਿੱਚ ਨਹੀਂ ਆ ਸਕਿਆ, ਫਰਜ਼ ਕਰੋ in case ਜਿਹੜੀ ਇੱਥੇ ਦੀ ਮੇਰੀ ਰੈਜ਼ੀਡੈਂਸੀ ਆ ਉਹਨੂੰ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੱਗ ਜਾਂਦਾ ਆ, what would we be able to say to them
ਜਦੋਂ ਇੱਥੇ ਆਏ। ਜੇ ਤੁਸੀਂ ਸਾਲ ਦੇ ਵਿੱਚ ਨਹੀਂ ਆਏ ਤੁਹਾਡਾ ਗ੍ਰੀਨ ਕਾਰਡ ਕੈਂਸਲ ਹੋ ਸਕਦਾ, ਸੋ ਯੂ ਹੈਵ ਜੀ ਟੂ ਰਿਟਰਨ। ਸੋ ਹਰਮਨ ਜੀ ਇਹ ਆ ਵੀ ਤੁਸੀਂ ਹੁਣ ਡਿਸਾਈਡ ਕਰ ਲਓ ਵੀ ਤੁਸੀਂ ਅਮਰੀਕਾ 'ਚ ਰਹਿਣਾ ਕਿ ਯੂਕੇ 'ਚ ਰਹਿਣਾ ਆ। ਇਫ ਯੂ ਵਾਂਟ ਟੂ ਦੋਨਾਂ ਬੇੜੀਆਂ ਦੇ ਵਿੱਚ ਪੈਰ ਕਰਕੇ ਚੱਲਣਾ ਹੈ, ਫਿਰ ਰਸਤੇ 'ਚ ਅਟਲਾਂਟਿਕ ਓਸ਼ਨ ਆ, ਸੋ ਔਖਾ ਕੰਮ ਹੋ ਜਾਂਦਾ ਆ। ਸੋ ਯੂ ਨੀਡ ਟੂ ਡਿਸਾਈਡ, ਮੇਕ ਅਪ ਯੂਰ ਮਾਈਂਡ ਵੀ ਤੁਸੀਂ ਕਿਸ ਪਾਸੇ ਨੂੰ ਰਹਿਣਾ ਆ। ਦੋਨੋਂ ਹੀ ਮੁਲਕ ਚੰਗੇ ਨੇ, ਸੋ ਤੁਸੀਂ ਉਸ ਹਿਸਾਬ ਦੇ ਨਾਲ ਜਿਹੜਾ ਕਰ ਲਓ। ਨਾਲੇ ਜਿਹੜੀਆਂ ਗੂੜੀਆਂ ਅਤੇ ਡੂੰਘੀਆਂ ਗੱਲਾਂ ਹੁੰਦੀਆਂ ਤੁਸੀਂ ਪਲੀਜ਼ ਅਪੋਇੰਟਮੈਂਟ ਬਣਾ ਕੇ ਕਰੋ, ਕਿਉਂਕਿ ਰੇਡੀਓ ਦੇ ਉੱਤੇ ਸਾਰਿਆਂ ਨੇ ਕਾਲਸ ਜਿਹੜੀਆਂ ਉਹ ਕਰਨੀਆਂ ਹੁੰਦੀਆਂ, ਸਾਰਿਆਂ ਦੇ ਬਹੁਤ ਜ਼ਿਆਦਾ ਸਵਾਲ ਹੁੰਦੇ ਆ। ਸੋ ਮੈਂ ਰਿਕਮੈਂਡ ਕਰਦਾ ਹਾਂ ਤੁਸੀਂ ਇਹਨਾਂ ਦੇ ਨਾਲ ਅਪੋਇੰਟਮੈਂਟ ਬਣਾ ਲਓ, ਤੁਸੀਂ ਇਹਨਾਂ ਦੇ ਕੋਲ ਹੋਰ ਜਾਣਕਾਰੀ ਲੈ ਲਓ। ਅਤੇ ਬਾਕੀ ਜਿੰਨੇ ਵੀ ਸਰੋਤੇ ਹੋਲਡ 'ਤੇ ਆ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਇੱਕ ਹੀ ਸਵਾਲ ਜਿਹੜਾ ਉਹ ਕਰਿਆ ਕਰੋ, ਸਮਾਂ ਆਪਣੇ ਕੋਲ ਸੀਮਤ ਹੀ ਹੁੰਦਾ ਆ। ਅਤੇ ਅਗਲੇ ਜਿਹੜੇ ਕਾਲਰ ਨੇ ਜਸਪ੍ਰੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਦੋ ਕੁਐਸਚਨ ਪੁੱਛਣੇ ਸੀਗੇ। ਇੱਕ ਕੁਐਸਚਨ, ਹਾਂਜੀ ਪੁੱਛੋ ਜੀ। ਇੱਕ ਕੁਐਸਚਨ ਆ, ਮੇਰੇ ਹਸਬੈਂਡ ਦੀ ਪਟੀਸ਼ਨ ਦਾ ਇੱਕ ਲੈਂਥ ਪਿਛਲੇ ਸਾਲ ਲੱਗੇ, ਕਿੱਥੇ ਕੁ ਪਹੁੰਚੀ ਆ, ਕੁਛ ਪਤਾ ਤੁਹਾਨੂੰ? ਸਿਟੀਜ਼ਨਸ਼ਿਪ ਦੀ ਜੀ ਹਾਂਜੀ ਸਾਲ ਦੇਖੋ, ਹਰੇਕ ਸਾਰੇ ਜਿਹੜੇ ਵੀ ਜਿੰਨਿਆਂ ਨੇ ਵੀ ਕੁਐਸਚਨ ਪੁੱਛਣੇ ਨੇ ਨਾ ਅੱਗੇ ਪ੍ਰੋਸੈਸਿੰਗ ਟਾਈਮ ਦਾ, ਮੈਂ ਪਹਿਲਾਂ ਹੀ ਦੱਸ ਦਿੰਦਾ ਕਿ ਸਿਟੀਜ਼ਨ ਨੂੰ ਸਾਲ ਤੋਂ 1.5 ਸਾਲ ਲੱਗੂਗਾ। ਜਿਹੜੇ ਤੁਹਾਡੇ ਬ੍ਰਦਰ ਸਿਸਟਰ ਵਾਲੇ ਜਿਹੜੇ ਕੇਸ ਨੇ ਉਹ ਇਸ ਵੇਲੇ 2005 ਦੇ ਚੱਲ ਰਹੇ ਨੇ। ਜਿਹੜੇ ਅਡਲਟ US ਸਿਟੀਜ਼ਨ ਦੇ ਬੱਚੇ ਨੇ ਉਹਨਾਂ ਦੇ 2008 ਦੇ ਚੱਲ ਰਹੇ ਨੇ। ਅਤੇ ਜਿਹੜੇ USCIS ਦੇ ਪ੍ਰੋਸੈਸਿੰਗ ਟਾਈਮ ਹੈ ਇਸ ਵੇਲੇ ਉਹ ਸਿਰਫ ਇੱਕ ਐਸਟੀਮੇਟਡ ਹੈ, ਸਾਰਿਆਂ ਦੇ ਵਿੱਚ ਹੀ ਡਿਲੇ ਹੈ। ਸੋ ਜਿਹਨਾਂ ਨੇ ਵੀ ਪ੍ਰੋਸੈਸਿੰਗ ਟਾਈਮਸ ਚੈੱਕ ਕਰਨੇ ਨੇ ਉਹ www.uscis.gov 'ਤੇ ਜਾਓ, ਉੱਥੇ ਉਹਨਾਂ ਨੇ ਟੈਬ ਬਣਾਇਆ ਹੈ, ਉੱਤੇ ਤੁਹਾਨੂੰ ਲੱਭ ਜਾਣਾ। ਉੱਥੇ ਪ੍ਰੋਸੈਸਿੰਗ ਟਾਈਮ ਕਲਿੱਕ ਕਰਕੇ ਫਾਰਮ ਦਾ ਨੰਬਰ ਪਾ ਕੇ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਕਿ ਕਿੰਨਾ ਚੱਲ ਰਿਹਾ ਜੀ। ਸੋ ਸਾਰਿਆਂ 'ਤੇ ਜਿਹਨਾਂ ਦੇ ਕਾਮਨ ਕੁਐਸਚਨ ਹੁੰਦੇ ਨੇ ਉਹ ਇੱਥੇ ਜਾ ਕੇ ਚੈੱਕ ਕਰ ਸਕਦੇ ਨੇ ਈਜ਼ੀਲੀ। ਅਤੇ ਇੱਕ ਜਿਹੜਾ ਇਸ ਦੇ ਵਿੱਚ ਇਹ ਦੱਸ ਦਿਓ ਵੀ ਜਿਹੜਾ ਆਊਟ ਆਫ ਪ੍ਰੋਸੈਸਿੰਗ ਟਾਈਮ ਜੇ ਕਿਸੇ ਨੂੰ ਹੋ ਗਿਆ ਆ ਵੀ ਉਹ ਵੇਟ ਕਰੀ ਜਾ ਰਹੇ ਆ, ਉਹ ਕੀ ਕਰ ਸਕਦੇ ਆ? ਉਹ ਵੀ ਇੱਕ ਜਰਨਲ ਸਾਰਿਆਂ ਦਾ, ਬਹੁਤ ਸਾਰਿਆਂ ਦਾ ਇਹੀ ਸਵਾਲ ਹੋਣਾ। ਹਾਂਜੀ, ਸੋ ਪਹਿਲਾਂ ਤੁਸੀਂ ਵੈਬਸਾਈਟ 'ਤੇ ਜਾਣਾ, ਠੀਕ ਹੈ, uscis.gov, ਚੈੱਕ ਪ੍ਰੋਸੈਸਿੰਗ ਟਾਈਮ ਪਾ ਕੇ ਆਪਣਾ ਫਾਰਮ ਨੰਬਰ ਪਾ ਕੇ ਕਿਹੜੇ ਸਰਵਿਸ ਸੈਂਟਰ 'ਚੋਂ ਹੈਗਾ ਉਹਨਾਂ ਨੇ ਤੁਹਾਨੂੰ ਇੱਕ ਪ੍ਰੋਸੈਸਿੰਗ ਟਾਈਮ ਦੱਸ ਦੇਣਾ। ਉਹਨਾਂ ਨੇ ਇੱਕ ਰੇਂਜ ਦੱਸਣੀ ਆ, ਮੰਨ ਲਓ ਉਹਨਾਂ ਨੇ ਦੱਸਿਆ ਕਿ 12 ਤੋਂ 18 ਮਹੀਨੇ। ਜਦੋਂ ਤੁਹਾਡਾ ਕੇਸ 18 ਮਹੀਨੇ ਤੋਂ ਟੱਪ ਗਿਆ ਉਹਨਾਂ ਨੇ ਉੱਥੇ ਡੇਟ ਦਿੱਤੀ ਹੋਈ ਹੈ ਕਿ ਇਹ ਵਾਲੇ ਡੇਟ ਵਾਲੇ ਲੋਕ ਸਾਨੂੰ ਕਾਲ ਕਰਕੇ ਰਿਕੁਐਸਟ ਕਰ ਸਕਦੇ ਨੇ ਐਕਸਪੀਡਾਈਟ ਕਰਨ ਵਾਲੀ। ਅਤੇ ਤੁਸੀਂ ਉਹਨਾਂ ਨੂੰ ਵੀ ਤਾਂ ਹੀ ਕਾਲ ਕਰਿਓ ਜੇ ਤੁਹਾਡਾ ਕੇਸ ਆਊਟਸਾਈਡ ਆਫ ਦੈਟ ਟਾਈਮ ਹੈਗਾ। ਤੁਸੀਂ ਉਹਨਾਂ ਨੂੰ ਕਾਲ ਕਰੋ ਅਤੇ ਉਹਨਾਂ ਨੂੰ ਕਹੋ ਕਿ ਮੇਰਾ ਕੇਸ ਹੁਣ ਐਕਸਪੀਡਾਈਟ ਕਰੋ, ਆਊਟਸਾਈਡ ਆਫ ਨੋਰਮਲ ਪ੍ਰੋਸੈਸਿੰਗ ਟਾਈਮ ਹੈ, ਤਾਂ ਹੀ ਉਹ ਤੁਹਾਡੀ ਮਦਦ ਕਰਨਗੇ। ਜੇ ਤੁਸੀਂ ਉਹਨਾਂ ਨੂੰ ਉੱਦਾਂ ਹੀ ਕਾਲ ਕਰੋਗੇ ਅਤੇ ਉਹਨਾਂ ਨੇ ਤੁਹਾਡੇ ਰੈਕਡ 'ਚ ਪਾਈ ਜਾਣਾ ਅਤੇ ਦੁਬਾਰਾ ਜਦੋਂ ਤੁਹਾਨੂੰ ਲੋੜ ਵੀ ਪਈ ਉਹਨਾਂ ਨੇ ਤੁਹਾਨੂੰ ਆਨਸਰ ਨਹੀਂ ਕਰਨਾ। ਸ਼ੇਰ ਆਇਆ ਉਹ ਵਾਲੀ ਗੱਲ ਜਿਹੜੀ ਆ ਉਹ ਹੋ ਜਾਂਦੀ ਹੈ ਜਦੋਂ ਸ਼ੇਰ ਆਇਆ ਐਕਚੁਅਲ 'ਚ ਉਦੋਂ ਕਾਲ ਕਰਨੀ ਆ। ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਕੁਐਸਚਨ ਹੈ ਅਤੇ ਮੈਨੂੰ ਗ੍ਰੀਨ ਕਾਰਡ ਅਸਾਈਲਮ ਅੰਡਰ ਮਿਲਿਆ ਸੀ 2018 'ਚ। ਮੈਂ ਆਪਣੀ ਵਾਈਫ ਦਾ ਅਤੇ ਮੁੰਡੇ ਦਾ ਅਪਲਾਈ ਕੀਤਾ ਸੀਗਾ ਅਤੇ ਉਹ ਕੈਨੇਡਾ ਦੇ ਵਿੱਚ ਆ। ਅਤੇ ਅਗਸਤ ਵਿੱਚ ਉਹਨਾਂ ਦੀ ਅਪਰੂਵਲ ਲੈਟਰ ਆ ਗਈ ਸੀ ਅਤੇ ਸਤੰਬਰ ਦੇ ਵਿੱਚ ਵੀਜ਼ਾ ਸਟੇਟ ਪ੍ਰੋਸੈਸ ਦੇ ਅੰਡਰ ਸ਼ੋ ਹੋ ਰਿਹਾ ਨਾ ਜੀ। ਅਤੇ ਲਾਸਟ ਵੀਕ ਮੈਂ ਉਹਨਾਂ ਨੂੰ ਈਮੇਲ ਕੀਤੀ ਸੀਗੀ ਭਾਜੀ, ਅਤੇ ਉਹ ਕਹਿੰਦੇ ਆ ਵੀ ਮੌਂਟਰੀਅਲ ਦੀਆਂ ਜਿਹੜੀਆਂ ਅੰਬੈਸੀਆਂ ਹਾਲੇ ਬੰਦ ਆ, ਵੀ ਜਦੋਂ ਓਪਨ ਹੋਈਆਂ ਅਸੀਂ ਤੁਹਾਡੀ ਫਾਈਲ ਫਾਰਵਰਡ ਕਰ ਦੇਵਾਂਗੇ। ਅਤੇ ਮੇਰਾ ਕੁਐਸਚਨ ਸਵਾਲ ਹੈ ਵੀ ਤੁਸੀਂ ਪਤਾ ਆਪਾਂ ਨੂੰ ਕੁਛ ਉਹਦੇ ਬਾਰੇ ਵੀ ਕਦੋਂ ਓਪਨ ਹੋਊਗੀਆਂ ਕੈਨੇਡਾ ਦੇ ਵਿੱਚ? ਭਾਜੀ ਇਨ ਜਨਰਲ ਜਿਹੜੇ ਸਾਰੇ ਬੈਨ ਸੀਗੇ ਨਾ ਮਾਰਚ 31 ਨੂੰ ਸਾਰੇ ਐਕਸਪਾਇਰ ਹੋ ਗਏ ਨੇ। ਅਤੇ ਮੇਰੇ ਖੁਦ ਦੇ ਵੀ ਕਾਫੀ ਸਾਰੇ ਕਲਾਇੰਟਸ ਨੇ ਮੌਂਟਰੀਅਲ ਵੱਲ, ਅਤੇ ਉਹਨਾਂ ਨੂੰ ਮੈਂ ਪਿਛਲੇ ਹਫ਼ਤੇ ਹੀ ਕੰਟੈਕਟ ਕੀਤਾ ਸੀਗਾ ਕੇਸ ਦੇ ਰਿਗਾਰਡਿੰਗ, ਅਤੇ ਉਹਨਾਂ ਨੇ ਬੇਸਿਕਲੀ ਇਹੀ ਜਵਾਬ ਦਿੱਤਾ ਸੀਗਾ ਕਿ ਅਜੇ ਤੁਹਾਨੂੰ ਵੇਟ ਕਰਨੀ ਪੈਣੀ ਆ, ਡਿਲੇਸ ਚੱਲ ਰਹੇ ਨੇ ਅਤੇ ਐਗਜ਼ੈਕਟਲੀ ਤਾਂ ਨਹੀਂ ਕਰ ਸਕਦੇ। ਅਤੇ ਜਿਹੜਾ ਮੇਰਾ ਖੁਦ ਦਾ ਕਲਾਇੰਟ ਉਹਨੇ ਪੁੱਛਿਆ ਸੀਗਾ ਕਿ 2 ਕੁ ਮਹੀਨਿਆਂ 'ਚ ਨੰਬਰ ਆ ਜਾਊਗਾ ਮੇਰਾ। ਮੈਂ ਕਿਹਾ 2 ਕੁ ਮਹੀਨਿਆਂ 'ਚ ਤੇਰਾ ਤਾਂ ਨਹੀਂ ਆਊਗਾ, ਪਰ ਇਹ ਹੈ ਕਿ 2 ਕੁ ਮਹੀਨਿਆਂ 'ਚ ਉਹ ਨੋਰਮਲ ਜਿਹੜੇ ਕੇਸ ਹੈ ਉਹ ਸ਼ੁਰੂ ਕਰ ਦੇਣਗੇ। ਹੁਣ ਸਪੈਸੀਫਿਕਲੀ ਤੁਹਾਡਾ ਨੰਬਰ ਆਉਂਦਾ ਕਿ ਨਹੀਂ ਆਉਂਦਾ ਵੀ ਡੋਂਟ ਨੋ ਜੀ। ਨਾਲੇ ਕੈਨੇਡਾ ਵਾਲੇ ਥੋੜ੍ਹੇ ਜ਼ਿਆਦਾ ਰਿਸਟ੍ਰਿਕਟਿਵ ਨੇ ਉੱਥੇ ਚੀਜ਼ਾਂ ਨੂੰ ਜਿਹੜਾ ਉਹ ਓਪਨ ਕਰਨ ਦੇ ਲਈ, ਸੋ ਕਿਹਾ ਨਹੀਂ ਜਾ ਸਕਦਾ ਵੀ ਉੱਥੇ ਐਗਜ਼ੈਕਟਲੀ ਕਦੋਂ ਜਿਹੜਾ ਉਹ ਸ਼ੁਰੂ ਹੋ ਸਕਦਾ। ਹੁਣ ਤਾਂ ਇੰਡੀਆ ਵਾਲਿਆਂ ਦੇ ਵਿੱਚ ਵੀ ਫਿਰ ਕੋਵਿਡ ਦਾ ਬਹੁਤ ਜ਼ਿਆਦਾ ਰੌਲਾ ਵਧਿਆ ਆ, ਸੋ ਉੱਥੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਵੀ ਅੰਬੈਸੀਜ਼ ਫੁੱਲ ਫਲੈਜ ਜਿਹੜੀਆਂ ਉਹ ਕਦੋਂ ਜਿਹੜੀਆਂ ਦੁਬਾਰਾ ਖੁੱਲ੍ਹਣ ਜਾਣਗੀਆਂ। ਮਨਜੀਤ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਸਿਟੀਜ਼ਨ ਹਾਂ ਜੀ ਇੱਥੋਂ ਦੀ। ਮੈਂ ਉਹਦੀ ਮੌਮ ਦਾ ਅਪਲਾਈ ਕੀਤਾ ਸੀਗਾ ਅਤੇ ਪੁੱਛਣਾ ਸੀਗਾ ਵੀ ਉਹਨਾਂ ਦੀ ਇੰਟਰਵਿਊ ਦੀ ਸਕੈਜੂਅਲ ਵੀ ਸਾਰਾ ਕੁਛ ਡਨ ਹੋ ਗਿਆ, ਵੀ ਇੰਟਰਵਿਊ ਕਦੋਂ ਕੁ ਆਊਗੀ? 2019 'ਚ ਅਪਲਾਈ ਕੀਤਾ ਸੀਗਾ ਜੀ ਇੰਟਰਵਿਊ, ਜਾਣੀ ਜਿਹਨਾਂ ਨੇ ਕਹਿਤਾ ਸੀ ਵੀ ਤੁਹਾਡੀ ਵੀ ਇੰਟਰਵਿਊ ਆਊਗੀ, ਵੀ ਆ ਕੋਵਿਡ ਕਰਕੇ ਇੰਟਰਵਿਊ ਹਜੇ ਤੱਕ ਆਈ ਨਹੀਂ ਉਹਨਾਂ ਦੀ। ਕਦੋਂ ਵਾਲਾ ਤਾਂ ਨਹੀਂ ਆਪਾਂ ਡਿਸਾਈਡ ਕਰ ਸਕਦੇ ਹਾਂ ਕਦੋਂ ਆਊਗਾ, ਪ੍ਰੈਡਿਕਟ ਕਰਨ ਲਈ ਕੋਈ ਟੂਲ ਨਹੀਂ ਹੈਗਾ।
ਪਰ ਵੇਟ ਹੀ ਕਰਨੀ ਪੈਣੀ ਹੈ ਤੁਹਾਨੂੰ। ਦੇਖਦੇ ਹਾਂ। ਇਹਨਾਂ ਮੇਕ ਸ਼ੋਰ ਕਰਿਓ ਵੀ ਜੇ ਇਨ ਬਿਟਵੀਨ ਜੇ ਕਿਤੇ ਐਡਰੈਸ ਵਗੈਰਾ ਚੇਂਜ ਹੁੰਦਾ ਉਹ ਤੁਸੀਂ ਨਾਲ ਦੇ ਨਾਲ ਆਪਣਾ ਅਪਡੇਟ ਜਿਹੜਾ ਉਹ ਜ਼ਰੂਰ ਕਰ ਦਿਓ ਤਾਂ ਜੋ ਤੁਸੀਂ ਕੋਈ ਨੋਟਿਸ ਜਾਂ ਜਿਹੜਾ ਉਹ ਮਿਸ ਨਾ ਕਰਿਓ। ਅੱਜ ਕੱਲ੍ਹ ਹੁਣ ਬੈਟਰ ਆ USCIS ਦੇ ਉੱਤੇ ਜਾ ਕੇ ਅਕਾਊਂਟ ਬਣਾ ਲਓ ਆਪਣਾ। ਉਹ ਜੇ ਨੋਟਿਸ ਤੁਹਾਨੂੰ ਉਹ ਘੱਲਦੇ ਵੀ ਆ ਅਤੇ ਉੱਥੇ ਵੀ ਨਾਲ ਦੇ ਨਾਲ ਉਹ ਡਾਕੂਮੈਂਟ ਤੁਹਾਡੇ ਅਕਾਊਂਟ ਦੇ ਵਿੱਚ ਸ਼ੋ ਕਰ ਦਿੰਦੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੇ ਟਾਈਮ ਦੇ ਉੱਤੇ ਜਿਹੜਾ ਉਹ ਤੁਹਾਨੂੰ ਉਹਨਾਂ ਨੇ ਘੱਲਿਆ ਹੈਗਾ ਆ। ਥੈਂਕ ਯੂ ਜੀ। ਅਗਲੇ ਕਾਲਰ ਹਰਵਿੰਦਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਕੋਲ ਨਾ 2 ਸਾਲ ਦਾ ਗ੍ਰੀਨ ਕਾਰਡ ਸੀ, ਉਹ ਐਕਸਪਾਇਰ ਹੋ ਗਿਆ ਤੇ ਮੈਂ ਸਟੈਂਪ ਲਵਾ ਲਈ ਭਾਜੀ। ਉਹ 18 ਮਹੀਨੇ ਦੀ ਚਿੱਠੀ ਵੀ ਮੇਰੀ ਐਕਸਪਾਇਰ ਹੋ ਗਈ ਸੀ ਭਾਜੀ। ਉਹਨੇ ਜੂਨ ਵਿੱਚ ਮੈਨੂੰ ਕਿਹਾ ਸੀ ਕਿ ਤੁਹਾਨੂੰ ਇੰਟਰਵਿਊ ਲਈ ਅਸੀਂ ਲੈਟਰ ਪਾਵਾਂਗੇ ਤੇ ਮੁੜ ਕੇ ਭਾਜੀ ਕੋਈ ਨਾ ਲੈਟਰ ਆਈ ਨਾ ਕੁਛ ਆਈ। ਮੈਨੂੰ ਕੀ ਕਰਨਾ ਚਾਹੀਦਾ ਭਾਜੀ? ਜੀ ਧੰਨਵਾਦ ਭਾਜੀ। ਜਿਹੜਾ ਤੁਸੀਂ 751 ਫਾਈਲ ਕੀਤਾ? ਹਾਂਜੀ ਵੀਰ ਜੀ। ਉਹਦੀ ਭਾਜੀ 18 ਮਹੀਨੇ ਤੋਂ ਉੱਤੇ ਪ੍ਰੋਸੈਸਿੰਗ ਹੈਗੀ ਹੈ ਇੰਟਰਵਿਊ ਦੀ, ਤੇ ਤੁਹਾਨੂੰ ਵੇਟ ਕਰਨੀ ਪੈਣੀ ਹੈ। ਸੋ ਜਿਹੜੀ ਇਹਨਾਂ ਨੇ ਹੁਣ ਕਹਿੰਦੇ ਵੀ ਸਟੈਂਪ ਲਵਾ ਲਈ ਉਹ ਸਾਰਾ ਕੁਝ ਕਰ ਲਿਆ। ਸੋ ਇਹ ਹੁਣ ਟਰੈਵਲ ਤਾਂ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹਨਾਂ ਕੋਲ ਇਹ ਆਊਟ ਆਫ ਸਟੇਟਸ ਤਾਂ ਨਹੀਂ ਹੁੰਦਾ ਨੇ ਇਸ ਹੋਣ ਦੇ ਨਾਲ? ਜਿਹਨਾਂ ਦੇ ਸਟੈਂਪ ਲੱਗੀ ਹੈ, ਜਿਹੜਾ ਇਹ ਪਰਮਾਨੈਂਟ ਰੈਜ਼ੀਡੈਂਟ ਹੀ ਨੇ, ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਟ ਹੀ ਨੇ। ਜਿਹਨਾਂ ਨੇ ਟਰੈਵਲ ਕਰਨਾ ਹੈ ਤੇ ਉਹਨਾਂ ਕੋਲ ਸਟੈਂਪ ਲਵਾ ਕੇ ਦੁਬਾਰਾ ਸਟੈਂਪ ਲਗਾ ਸਕਦੇ ਨੇ ਜਦ ਤੱਕ ਉਹ ਪੈਂਡਿੰਗ ਹੈਗਾ। ਸੋ ਕਿੰਨੇ ਚਿਰ ਬਾਅਦ ਮੁੜ ਦੁਬਾਰਾ ਸਟੈਂਪ ਲਾਉਣ ਦਾ ਪ੍ਰੋਸੈਸ ਹੁੰਦਾ? ਐਕਸਪਾਇਰ ਉਹਨੇ ਹੁਣ ਜਿਹੜੇ ਸਾਡੇ ਕਲਾਇੰਟ ਨੂੰ ਲਾਸਟ ਦੱਸਿਆ ਸੀਗਾ, ਉਹ ਕਹਿੰਦੇ ਕਿ ਜਿਹਨਾਂ ਦੀ ਵੀ ਐਕਸਪਾਇਰ ਹੋ ਰਹੀ ਹੈ ਆਪਾਂ 30 ਦਿਨ ਤੋਂ ਪਹਿਲਾਂ ਨਹੀਂ ਲਾਣੀ। ਜਦੋਂ ਤੁਹਾਡਾ ਆਖਰੀ ਮਹੀਨੇ 'ਚ ਤੁਸੀਂ ਜਾਓਗੇ ਫੇਰ ਹੀ ਸਾਡੇ ਕੋਲ ਆਇਓ। ਠੀਕ ਹੈ। ਸ਼ੁਭਪ੍ਰੀਤ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁਖਪ੍ਰੀਤ ਆ ਸੁਖਪ੍ਰੀਤ ਤੇ ਮੇਰਾ ਕੁਐਸਚਨ ਸੀਗਾ IR5 ਇਮੀਗ੍ਰੈਂਟ ਵੀਜ਼ਾ ਲਈ ਜੀ। ਅਸੀਂ ਮੇਰੀ ਗ੍ਰੈਂਡ ਮਦਰ ਹੈ, ਉਹਨਾਂ ਲਈ ਅਪਲਾਈ ਕੀਤਾ ਸੀ। ਉਹਨਾਂ ਨੂੰ ਵੀਜ਼ਾ ਵੀ ਮਿਲ ਚੁੱਕਾ ਸੀ, ਸਭ ਕੁਝ ਹੋ ਗਿਆ ਸੀ ਤੇ ਉਹ ਕੋਵਿਡ ਕਰਕੇ ਆ ਨਹੀਂ ਸਕੇ। ਉਹਨਾਂ ਦਾ ਫਿਰ ਕੋਵਿਡ ਦੇ ਅੰਡਰ ਵੀਜ਼ਾ ਐਕਸਪਾਇਰ ਹੋ ਗਿਆ ਤੇ ਹੁਣ ਮੈਂ ਅੰਬੈਸੀ ਵਾਲਿਆਂ ਨਾਲ ਵੀ ਗੱਲ ਕੀਤੀ ਹੈ, ਮੁੰਬਈ ਵਾਲਿਆਂ ਨਾਲ, ਤੇ ਉਹ ਕਹਿੰਦੇ ਆ ਵੀ CR1 ਤੇ 2 IR1 ਤੇ 2 ਲਈ ਓਪਨ ਆ, IR5 ਲਈ ਨਹੀਂ ਓਪਨ ਹੈਗਾ। ਇਹਦਾ ਕੀ ਹੋ ਸਕਦਾ? ਮੈਂ NVC ਨੂੰ ਵੀ ਕੰਟੈਕਟ ਕੀਤਾ ਸੀ, ਉਹ ਕਹਿੰਦੇ ਆ ਵੀ ਅਸੀਂ ਇੱਥੋਂ ਸਾਰਾ ਕੁਝ ਨਿਬੇੜਿਆ ਵਾ, ਹੁਣ ਤਾਂ ਮੁੰਬਈ ਵਾਲੀ ਅੰਬੈਸੀ ਡੀਲ ਕਰੂਗੀ। ਜੀ ਥੈਂਕ ਯੂ ਭਾਜੀ। ਤੁਹਾਨੂੰ ਨਾ ਵੇਟ ਹੀ ਕਰਨੀ ਪੈਣੀ ਹੈ। ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਦੇਖੋ ਹੁਣ ਉਹਨਾਂ ਦੇ ਜਿਹਨਾਂ ਦੇ ਸਾਰੇ ਡਾਕੂਮੈਂਟਸ ਵਗੈਰਾ ਵੀ ਪੂਰੇ ਨੇ, 4,73,000 ਕੇਸ ਉਹਨਾਂ ਦੇ ਅਜੇ ਉਹੀ ਵਾਲੇ ਜਿਹੜੇ ਬਿਲਕੁਲ ਰੈਡੀ ਟੂ ਗੋ ਆ, ਉਹੀ ਵੇਟਿੰਗ ਪਾਈਪਲਾਈਨ ਦੇ ਵਿੱਚ ਹੈਗੇ ਨੇ, ਹੈ ਨਾ। ਤੇ ਜਿੱਦਾਂ ਸਾਡੇ ਤੋਂ ਪਹਿਲੇ ਵੀ ਕਾਲਰ ਆ, ਲੋਕਾਂ ਨੇ ਆਪਣੇ ਕਿਸੇ ਦੇ ਸਪਾਊਸ ਦਾ, ਮਾਈਨਰ ਬੱਚਿਆਂ ਦਾ, ਸੋ ਪਹਿਲ ਇਹਨਾਂ ਨੇ ਉਹਨਾਂ ਨੂੰ ਦੇਣੀ ਆ। ਜਿਹੜੇ ਦੂਜੇ ਥੋੜੇ ਪੈਰੈਂਟਸ ਹੋ ਗਏ ਤੇ ਫਿਰ ਅੱਗੇ ਸਿਬਲਿੰਗਸ ਹੋ ਗਏ, ਉਹਨਾਂ ਨੂੰ ਪ੍ਰਾਇੋਰਟੀ ਨਹੀਂ ਹੈਗੀ ਤੇ ਅਜੇ ਇਹਨਾਂ ਨੂੰ ਨਾ ਟਾਈਮ ਲੱਗ ਸਕਦਾ। ਸੋ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਜੋ ਤੁਸੀਂ ਕਰ ਰਹੇ ਹੋ ਬਿਲਕੁਲ ਸਹੀ ਕਰ ਰਹੇ ਹੋ। ਟਾਈਮ ਟੂ ਟਾਈਮ ਹੁਣ ਤੁਸੀਂ ਉਹਨਾਂ ਨੂੰ ਜ਼ਿਆਦਾ ਵੀ ਨਾ ਬੋਦਰ ਕਰਿਓ। ਮਤਲਬ ਇਹ ਹੈ ਕਿ ਹਰੇਕ 1.5-2 ਮਹੀਨੇ ਬਾਅਦ ਤੁਸੀਂ ਉਹਨਾਂ ਨੂੰ ਫੋਲੋ ਅਪ ਕਰ ਲਿਓ। ਜੀ। ਅਗਲੇ ਕਾਲਰ ਸੁਰਜੀਤ ਕੌਰ। ਹਾਂਜੀ ਸੁਰਜੀਤ ਕੌਰ ਜੀ। ਹਾਂਜੀ ਮੇਰਾ ਕੁਐਸਚਨ ਹੈਗਾ ਆ ਵੀ ਮੈਂ ਸਿਟੀਜ਼ਨ ਦਾ 10 ਸਾਲ ਦਾ ਮੇਰਾ ਵੀਜ਼ਾ ਲੱਗਾ ਸੀ, ਮੈਂ ਸਿਟੀਜ਼ਨ ਆ ਵੀ ਜੇ ਇੰਡੀਆ ਜਾਣਾ ਹੋਵੇ ਦੁਬਾਰਾ ਵੀਜ਼ਾ ਵੀ ਲੈਣਾ ਪੈਂਦਾ, ਜ਼ਰੂਰੀ ਆ ਵੀ ਉੱਤੇ ਚੱਲ ਜਾ? ਉਹ ਕਦੋਂ ਕੋ ਖੁੱਲ੍ਹਣੇ ਆ? ਇਹਦੇ ਬਾਰੇ ਤਾਂ ਇਹ US ਦੀ ਇਮੀਗ੍ਰੇਸ਼ਨ ਕਰਦੇ ਨੇ, ਇੰਡੀਆ ਦੀ ਨਹੀਂ ਕਰਦੇ। ਸੋ ਜਿਹੜੇ ਇੰਡੀਆ ਦੀ ਇਮੀਗ੍ਰੇਸ਼ਨ ਕਰਦੇ ਜਾਂ ਇੰਡੀਅਨ ਦੀ ਐਮਬੈਸੀ ਆ, ਉਹਨਾਂ ਨੂੰ ਕਾਲ ਕਰਕੇ ਜਿਹੜਾ ਸਵਾਲ ਪੁੱਛੋ ਜੀ। ਅਗਲੇ ਕਾਲਰ ਸੁਰਜੀਤ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ ਕਿ ਮੈਂ ਆਪਣਾ ਗ੍ਰੀਨ ਕਾਰਡ ਹੋਲਡਰ ਹਾਂ, ਅਸਾਲਮ ਦਾ ਇੰਡੀਆ ਮਿਲਿਆ ਸੀ ਤੇ ਮੈਂ ਇੱਥੇ ਆਪਣਾ ਵਿਆਹ ਕਰਾ ਰਿਹਾ ਕੁੜੀ ਨਾਲ। ਉਹ ਮਤਲਬ ਓਵਰਸਟੇ ਹੋਈ ਹੈ, ਵਿਜੇ ਤੇ ਹੋਈ ਸੀ ਤੇ ਉਹਨੂੰ ਮਤਲਬ ਉਸ ਤੋਂ ਬਾਅਦ ਇੱਥੋਂ ਆਊਟ ਹੋਣਾ ਪਏਗਾ ਜਾਂ ਇੱਥੇ ਮਤਲਬ ਸੈਟਲ ਹੋ ਜਾਏਗਾ? ਨਹੀਂ, ਜੇ ਦੇਖੋ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਨਾ, ਤੁਸੀਂ ਉਹਦਾ ਕੀ ਹੈ ਕਿ ਸ਼ਾਰਟ 'ਚ ਆਨਸਰ ਦੇ ਦੇਣਾ। ਬਾਕੀ ਤੁਸੀਂ ਜ਼ਰੂਰ ਤੇ ਡਿਸਕਸ਼ਨ ਕਰਿਓ ਲਾਇਰ ਦੇ ਨਾਲ, ਸਾਡੇ ਨਾਲ ਕਰਨੀ ਹੈ ਸਾਡੇ ਨਾਲ ਕਰ ਲਿਓ। ਕੀ ਹੈ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਨਾ, ਤੁਸੀਂ ਫਾਈਲ 130 ਜ਼ਰੂਰ ਕਰਦੇ ਹੋ ਉਹਨਾਂ ਦਾ। 130 ਨੂੰ ਤੁਹਾਡੇ 1.5-2 ਸਾਲ ਲੱਗਣੇ ਨੇ ਘੱਟੋ ਘੱਟ। ਤੇ ਜਦੋਂ ਤੁਸੀਂ ਸਿਟੀਜ਼ਨ ਬਣ ਜਾਂਦੇ ਹੋ ਉਦੋਂ ਤੁਸੀਂ ਉਹਨੂੰ ਪੱਕਾ ਕਰਾ ਸਕਦੇ ਹੋ। ਤੁਸੀਂ ਉਹਦੇ ਲਈ 485 ਨਹੀਂ ਫਾਈਲ ਕਰ ਸਕਦੇ ਇਸ ਵੇਲੇ। 485 ਜਿਹੜਾ ਕੱਚੇ ਬੰਦੇ ਲਈ ਸਿਰਫ ਸਿਟੀਜ਼ਨ ਨਹੀਂ ਫਾਈਲ ਕਰ ਸਕਦਾ। ਤੇ ਜਿੱਦਾਂ ਤੁਸੀਂ ਦੱਸਿਆ ਕਿ ਕੁੜੀ ਵੀਜ਼ੇ ਤੇ ਆਈ ਸੀਗੀ, ਉਹਨੂੰ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਪੈਣੀ। ਇਹਦੇ ਨਾਲ ਮੈਂ ਇਹ ਵੀ ਦੱਸਦਾ ਕਿ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਉਹ ਕੱਚੇ ਤਰੀਕੇ ਨਾਲ ਇੱਦਾਂ ਰਹੀ ਜਾਵੇ। ਜੇ ਤੁਸੀਂ ਚੂਜ਼ ਕਰਦੇ ਹੋ ਇੱਥੇ ਰਹਿਣਾ ਤੇ ਉਹ ਪ੍ਰੋਸੈਸ ਹੈਗਾ ਕਿ ਤੁਸੀਂ ਸਿਟੀਜ਼ਨ ਬਣ ਕੇ ਉਹਨੂੰ ਪੱਕਾ ਕਰਾ ਸਕਦੇ ਹੋ। ਜੀ ਜੀ। ਅਤੇ ਇਸ ਉੱਤੇ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਤੁਸੀਂ ਜਿਹੜਾ ਜੀ ਪੁੱਛ ਸਕਦੇ ਹੋ। 4082725200। ਆਪਣੇ ਅਗਲੇ ਕਾਲਰ ਨੇ ਜਸਵੀਰ ਕੌਰ ਸੰਧੂ।
ਜੀ ਆਪਣੇ ਰੇਡੀਓ ਦੀ ਆਵਾਜ਼ ਬੰਦ ਕਰ ਦਿਓ। ਅਗਲੇ ਕਾਲਰ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੇ ਨਾਲ ਮੁੜ ਦੁਬਾਰਾ ਜਿਹੜਾ ਜੁੜਾਂਗੇ। ਸੋ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਹਾਡੀ ਕਾਲ ਮਿਲ ਜਾਂਦੀ ਆ, ਹੋਲਡ 'ਤੇ ਜਦੋਂ ਤੁਸੀਂ ਰਹਿੰਦੇ ਆ, ਤੁਹਾਨੂੰ ਫੋਨ ਦੇ ਉੱਤੇ ਹੀ ਪ੍ਰੋਗਰਾਮ ਜਿਹੜਾ ਸੁਣੇਗਾ ਅਤੇ ਆਪਣੇ ਪਿੱਛੋਂ ਰੇਡੀਓ ਦੀ ਆਵਾਜ਼ ਜ਼ਰੂਰ ਬੰਦ ਕਰ ਦਿਆ ਕਰੋ। ਪ੍ਰਿਤਪਾਲ ਜੀ। ਹੈਲੋ, ਅੰਮ੍ਰਿਤਪਾਲ ਜੀ, ਸੌਰੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ, ਮੇਰਾ ਫਰੈਂਡ ਜੀ ਸੀਗਾ, ਉਹਦੀ ਡੈਥ ਹੋ ਗਈ ਜੀ, ਤੇ ਉਹਦੇ ਬੱਚੇ ਆ ਇੱਥੇ ਜੀ, ਉਹਦੇ ਘਰ ਵਾਲੀ ਕੋਲ ਪੇਪਰ ਨਹੀਂ ਹੈਗੇ, ਤੇ ਉਹਨੂੰ ਆਈ ਨੂੰ ਜਿੱਦਾਂ ਮਤਲਬ ਵੀ 22 ਸਾਲ ਹੋ ਗਏ ਆ, ਤੇ ਗੁੱਡੀ ਉਹਨਾਂ ਦੀ 21 ਸਾਲ ਦੀ ਹੋ ਗਈ ਆ ਜੀ। ਤੇ ਉਹ ਅਪਲਾਈ ਕਰ ਸਕਦੇ ਜੀ? ਫਰੈਂਡ ਯੂਐਸ ਸਿਟੀਜ਼ਨ ਸੀਗਾ? ਹਾਂਜੀ, ਉਹ ਸਿਟੀਜ਼ਨ ਸੀਗਾ ਜੀ। ਤੇ ਬੱਚੇ ਵੀ ਯੂਐਸ ਸਿਟੀਜ਼ਨ ਆ? ਹਾਂਜੀ। ਤੇ ਹਾਂਜੀ, ਉਹ ਤਾਂ ਫਿਰ ਉਹਨੇ ਦੇਖਣਾ ਪੈਣਾ। ਜੇ ਦੇਖੋ, ਇਹਦਾ ਸ਼ਾਰਟ ਆਨਸਰ ਇਹ ਹੈਗਾ ਕਿ ਜੇ ਹਸਬੈਂਡ ਨੇ ਕੁਛ ਸ਼ੁਰੂ ਕੀਤਾ ਹੋਵੇ ਪ੍ਰੋਸੈਸ, ਤੇ ਫਿਰ ਵਿਡੋ ਪਟੀਸ਼ਨ ਦੇ ਥੱਲੇ ਆਪਾਂ ਜਾ ਸਕਦੇ ਹਾਂ, ਨਹੀਂ ਤੇ ਫਿਰ ਉਹਨਾਂ ਨੂੰ ਬੱਚਿਆਂ ਦੇ ਥਰੂ ਕਰਨਾ ਪੈਣਾ। ਪਰ ਬੱਚੇ ਕੁਆਲੀਫਾਈਂਗ ਪਤਾ ਨਹੀਂ ਹੁਣ ਇੰਨੀ ਦੇਰ ਵੇਟ ਕਾਹਦੀ ਕਰਦੇ ਰਹੇ। ਜੇ ਕੱਚੇ ਸੀਗੇ ਤਾਂ ਹਸਬੈਂਡ ਕੁਆਲੀਫਾਈਂਗ ਰਿਲੇਟਿਵ ਸੀਗਾ, ਵੇਵਰ ਵਗੈਰਾ ਮਿਲ ਸਕਦਾ ਸੀਗਾ। ਤੁਹਾਨੂੰ ਡਿਸਕਸ ਕਰਨਾ ਪੈਣਾ ਲਾਇਰ ਨਾਲ ਜੀ। ਜੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਨਾ ਹੈ ਤੇ ਇਹਨਾਂ ਦਾ ਫੋਨ ਨੰਬਰ ਆ 4159090503, 4159090503। ਸੋ ਕਈ ਵਾਰੀ ਕੇਸ ਜਿਹੜੇ ਬਹੁਤ ਪੇਚੀਦਾ ਹੁੰਦੇ, ਉਹਨਾਂ ਦਾ ਡਾਇਰੈਕਟ ਸਿੰਪਲ ਆਨਸਰ ਨਹੀਂ ਹੁੰਦਾ ਵੀ ਯੈਸ ਐਂਡ ਨੋ ਦੇ ਵਿੱਚ ਤੁਹਾਨੂੰ ਜਿਹੜਾ ਦੱਸ ਦਿੱਤਾ ਜਾਵੇ। ਕੇਸ ਦੀ ਪੂਰੀ ਜਿਹੜੀ ਜਾਣਕਾਰੀ ਤੋਂ ਬਾਅਦ ਦੇ ਵਿੱਚ ਹੀ ਤੁਹਾਨੂੰ ਜਿਹੜੀ ਉਹ ਸਲਾਹ ਦੇ ਸਕਦੇ ਹੁੰਦੇ ਆ। ਸੋ ਜ਼ਰੂਰ ਕੰਟੈਕਟ ਜਿਹੜੇ ਇਹਨਾਂ ਦੇ ਨਾਲ ਤੁਸੀਂ ਆਫਿਸ ਦੇ ਵਿੱਚ ਕਰ ਸਕਦੇ ਹੋ, 4159090503। ਅਗਲੇ ਕਾਲਰ ਹਰਪ੍ਰੀਤ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ ਦੋਹੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਟਰਕਿਆਣਾ ਭਾਜੀ, ਮੇਰਾ ਕੁਐਸਚਨ ਜੀ, ਮੈਂ ਗ੍ਰੀਨ ਕਾਰਡ ਹੋਲਡਰ ਹਾਂ ਜੀ, ਤੇ ਮੈਂ ਆਪਣੀ ਵਾਈਫ ਤੇ ਬੱਚੇ ਦਾ ਅਪਲਾਈ ਕੀਤਾ ਸੀ ਜੀ। ਮੇਰੀ ਪ੍ਰਾਇਓਰਟੀ ਡੇਟ ਹੈਗੀ ਜੀ 24 ਅਗਸਤ 2017 ਜੀ। ਤੇ ਭਾਜੀ ਮੈਨੂੰ ਪਿਛਲੇ ਮਹੀਨੇ ਦੀ 4 ਤਰੀਕ ਨੂੰ ਮੈਨੂੰ ਈਮੇਲ ਆਈ ਆ, ਉਹ ਕਹਿੰਦੇ ਜੀ ਤੁਸੀਂ ਤੁਹਾਡਾ ਕੇਸ ਡਾਕੂਮੈਂਟਰੀ ਕੁਆਲੀਫਾਈਡ ਆ ਤੇ ਵੇਟ ਕਰੋ, ਅਸੀਂ ਅਪੁਆਇੰਟਮੈਂਟ ਦੀ ਜਿੱਦਾਂ ਤੁਹਾਨੂੰ ਦੇਵਾਂ। ਭਾਜੀ ਮੈਂ ਇੱਕ ਪੁੱਛਣਾ ਸੀ, ਹੋ ਸਕਦਾ ਹੋਰ ਲੋਕਾਂ ਦਾ ਵੀ ਇਹ ਮਨ 'ਚ ਡਾਊਟ ਹੋਵੇ। ਇੱਕ ਭਾਜੀ, ਇੱਕ ਫੋਨ ਤੇ ਕਈ ਵਾਰੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਬੰਬੇ ਆਪ ਉਹਨਾਂ ਨਾਲ ਕਾਂਟੈਕਟ ਕਰਕੇ ਭਾਜੀ ਅਪੁਆਇੰਟਮੈਂਟ ਬਣਾਉਣੀ। ਇੱਕ ਇਹ ਈਮੇਲ ਆਉਂਦੀ ਆ, ਕਿਹੜੇ ਬੰਦੇ ਭਾਜੀ ਕਿਹਨਾਂ ਨੇ ਆਪ ਅਪੁਆਇੰਟਮੈਂਟ ਬਣਾਉਣੀ ਹੁੰਦੀ ਹੈ, ਕਿ ਮੈਂ ਵੀ ਆਪ ਬਣਾਉਣੀ ਹੈ ਕਿ ਜੀ ਮੈਨੂੰ ਈਮੇਲ ਦੀ ਲੈਟਰ NVC ਤੋਂ ਆਊਗੀ ਜੀ? ਨਹੀਂ ਭਾਜੀ, ਤੁਹਾਨੂੰ ਨਾ ਉਹਨਾਂ ਨੇ ਕਿਹਾ ਕਿ ਤੁਹਾਡੇ ਡਾਕੂਮੈਂਟਸ ਕੰਪਲੀਟ ਨੇ। ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਵੇਟ ਕਰੋ ਉਹਨਾਂ ਦੀ ਫਰਦਰ ਇੰਸਟਰਕਸ਼ਨਸ ਲਈ, ਤੁਸੀਂ ਅਜੇ ਅਪੁਆਇੰਟਮੈਂਟ ਨਹੀਂ ਬਣਾ ਸਕਦੇ। ਸੋ ਇਹਨਾਂ ਨੂੰ ਈਮੇਲ ਆਊਗੀ ਜਾਂ ਇਹਨਾਂ ਨੂੰ ਕੋਈ ਚਿੱਠੀ ਆਊਗੀ? ਇਹਨਾਂ ਨੂੰ ਈਮੇਲ ਆਊਗੀ। ਓਕੇ, ਸੋ ਜੋ ਨੈਕਸਟ ਈਮੇਲ ਦੀ ਉਹਨਾਂ ਦੀ ਵੇਟ ਕਰਨ ਵਿੱਚ ਬੇਸਿਕਲੀ ਈਮੇਲ 'ਚ ਲਿਖਿਆ ਹੋਊਗਾ ਵੀ ਸਕੈਜੂਲ ਕਰੋ। ਜਿੱਦਾਂ ਹੁਣ ਰਫਲੀ ਹੈ ਨਾ, ਮਤਲਬ ਕਿ ਹਰੇਕ ਬੰਦੇ ਦਾ ਇੱਦਾਂ ਨਹੀਂ ਹੋਣਾ, ਮਤਲਬ ਆਲਮੋਸਟ ਜਿੱਦਾਂ ਐਨੀਵੇਅਰ ਬਿਟਵੀਨ 3 to 6 months ਇੰਨਾ ਵੇਟਿੰਗ ਟਾਈਮ ਹੈ। ਪਹਿਲੀ ਤੁਹਾਨੂੰ ਈਮੇਲ ਆਊਗੀ ਕਿ ਤੁਹਾਡੇ ਡਾਕੂਮੈਂਟ ਸਾਰੇ ਕੰਪਲੀਟ ਨੇ। ਜਦੋਂ ਆਪਾਂ ਅੱਗੇ ਚੱਲਾਂਗੇ ਤੁਹਾਨੂੰ ਫਿਰ ਨਾ ਉਹ ਦੁਬਾਰਾ ਇੱਕ ਈਮੇਲ ਭੇਜਦੇ ਆ। ਹੁਣ ਅੱਜ ਕੱਲ੍ਹ ਕਈ ਵਾਰੀ ਉਹ ਕੀ ਕਰ ਰਹੇ ਨੇ, ਸਿੱਧੇ ਹੀ ਕਈਆਂ ਦੀ ਸਕੈਜੂਲ ਕਰੀ ਜਾ ਰਹੇ ਨੇ, ਕਿ ਸਿੱਧੇ ਆਪ ਹੀ ਡੇਟ ਦੇ ਦਿੰਦੇ ਨੇ। ਕਈਆਂ ਨੂੰ ਉਹ ਈਮੇਲ ਪਾ ਦਿੰਦੇ ਨੇ ਕਿ ਤੁਸੀਂ ਸਕੈਜੂਲ ਕਰੋ, ਮੈਡੀਕਲ ਵਗੈਰਾ ਕਰਾ ਕੇ ਰੱਖੋ ਸਾਰੇ, ਹੈ ਨਾ। ਤੇ ਕਈਆਂ ਨੂੰ ਸਿੱਧੇ ਉਹ ਈਮੇਲ ਪਾ ਰਹੇ ਨੇ ਕਿ ਆਹ ਤੁਹਾਡੀ ਡੇਟ ਹੈ, 2 ਮਹੀਨੇ ਆਊਟ ਤੁਹਾਨੂੰ ਡੇਟ ਦਊਗੇ, ਤੇ ਜਾ ਕੇ ਉਹ ਕਹੋਗੇ ਕਿ ਆਪਣੇ ਮੈਡੀਕਲ ਵਗੈਰਾ ਕਰਾ ਕੇ ਲੈ ਕੇ ਆਇਓ। ਠੀਕ ਹੈ ਜੀ, ਥੈਂਕ ਯੂ ਜੀ ਕਾਲ ਦੇ ਲਈ। ਅਗਲੇ ਕਾਲਰ ਜਸਬੀਰ ਸੰਧੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਵੀ 2 ਕੁਐਸਚਨ ਨੇ। ਹਾਂਜੀ, ਪਹਿਲਾ ਕੁਐਸਚਨ ਹੈ ਮੇਰਾ ਵੀ ਮੇਰੇ ਵੀ ਮੁੰਡੇ ਦਾ ਵਿਆਹ ਕੀਤਾ ਸੀ 2017 'ਚ, ਪੇਪਰ ਲਾਏ ਅਸੀਂ ਅਗਸਤ ਮਹੀਨੇ ਦੇ, ਤੇ ਅਜੇ ਤੱਕ ਉਹਦਾ ਬਣਿਆ ਨਹੀਂ। ਇਟਲੀ 'ਚ ਹੈ ਵੋਟੀ ਸਾਡੀ, ਤੇ ਇਟਲੀ 'ਚ ਲਾਏ ਪੇਪਰ ਅਸੀਂ ਸਿੱਧੇ, ਤੇ ਉਹਨਾਂ ਨੂੰ ਮਹੀਨਾ ਹੋ ਚੱਲਿਆ ਈਮੇਲ ਆਈ ਨੂੰ, ਤੇ ਮੁੜ ਕੇ ਨਹੀਂ ਕੋਈ ਉਹਨਾਂ ਨੂੰ ਮਤਲਬ ਆਇਆ ਕੋਈ ਸੋਚਵਾ। ਆਪਣੇ ਕੀਤਾ ਨਾ ਸਰ, ਉਹ ਵੇਟ ਕਰਨੀ ਪੈਣੀ ਹੈ, ਤੇ ਆਪੇ ਉਹਨਾਂ ਨੇ ਦੱਸ ਦੇਣਾ ਕਿ ਕਦੋਂ ਉਹਨਾਂ ਨੇ ਇੰਟਰਵਿਊ ਸ਼ੈਡਿਊਲ ਕਰਨੀ ਹੈ। ਜੀ ਜੀ ਬਿਲਕੁਲ। ਸੋ ਮੋਸਟ ਪ੍ਰੋਬਬਲੀ ਜਿਹੜੇ ਇੰਤਜ਼ਾਰ ਦੇ ਵਿੱਚ ਹੀ ਹੁਣ ਇਸ ਟਾਈਮ ਜਿਹੜਾ ਸਾਰਿਆਂ ਨੂੰ ਜਿਹੜਾ ਉਹ ਕਰਨਾ ਪੈਣਾ ਆ। ਅਵਤਾਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਹੈ ਕਿ ਜਿਹੜਾ ਇਮੀਗ੍ਰੇਸ਼ਨ ਕੋਰਟ ਦੇ ਅਸਾਈਲਮ ਦੇ ਰਿਗਾਰਡਿੰਗ ਹੈਗਾ, ਜਿਹੜੇ ਕੇਸ ਚੱਲਦੇ ਹੈਗੇ ਉਹ ਆਟੋਮੈਟਿਕਲੀ ਡੇਟ ਚੇਂਜ ਕਰ ਦਿੰਦੇ ਜਾਂ ਸਾਨੂੰ ਰਿਕੁਐਸਟ ਕਰਨੀ ਪੈਂਦੀ ਕਿ ਜਿੱਦਾਂ ਹੁਣ ਅਗਲੇ 2 ਸਾਲ ਦੀਆਂ ਪਾਈ ਜਾਂਦੇ ਐਕਸਟੈਂਡ ਕਰਦੇ ਹੈਗੇ ਆ? ਭਾਜੀ ਉਹਦੇ ਲਈ ਚੈੱਕ ਕਰਨ ਲਈ ਕੀ ਹੈਗੀ ਆਪਸ਼ਨ ਆਪਣੇ ਕੋਲ ਆਨਲਾਈਨ ਜਾ ਕੇ, ਕੋਈ ਹੈ ਪਲੀਜ਼ ਦੱਸੋ? ਕੋਈ ਨਹੀਂ, ਦੱਸ ਦੇਣਾ ਜੀ। ਭਾਈ ਸਭ ਤੋਂ ਪਹਿਲਾਂ ਤਾਂ ਇੱਦਾਂ ਕਿ ਡਿਪੈਂਡਿੰਗ ਅਪੋਨ ਜੱਜ, ਆਪਾਂ ਹੁਣ ਕੀ ਦੇਖ ਰਹੇ ਹਾਂ, ਸੈਨ ਫਰਾਂਸਿਸਕੋ ਦੇ ਵਿੱਚ ਬੜੇ ਸਾਰੇ ਜਿਹੜੇ ਜੱਜ ਹੈਗੇ ਨੇ, ਉਹਨਾਂ ਨੇ ਜਿਹੜੀ ਮਾਸਟਰ ਜਿਹਨਾਂ ਦੀਆਂ ਸੀਗੀਆਂ, ਉਹਨਾਂ ਨੇ ਕਿਹਾ ਹੈ ਕਿ ਰਿਟਨ ਪਲੀਡਿੰਗ ਕਰੋ। ਮਤਲਬ ਤੁਹਾਨੂੰ ਜਿਹੜੀ ਆ ਕੇ ਤੁਸੀਂ ਮਾਸਟਰ ਦੱਸਦੇ ਸੀਗੇ, ਹੈ ਨਾ, 3-4 ਆਪਣੀ ਪਲੀਡਿੰਗਸ ਲੈਂਦੇ ਸੀਗੇ, ਉਹਨਾਂ ਨੇ ਕਿਹਾ ਕਿ ਰਿਟਨ ਕਰੋ ਤੇ ਸਿੱਧੇ ਤੁਹਾਡੀਆਂ ਆਪਾਂ ਫਾਈਨਲ ਡੇਟ ਪਵਾ ਦਾਂਗੇ। ਜਿਹਨਾਂ ਦੀ ਫਾਈਨਲ ਡੇਟ ਸੀਗੀ ਉਹ ਕਾਫੀ ਜ਼ਿਆਦਾ ਪੋਸਟਪੋਨ ਹੋ ਰਹੀਆਂ 2023-24 ਇੱਦਾਂ ਦੀ ਡੇਟਸ ਦੇ ਵਿੱਚ, ਡਿਪੈਂਡਿੰਗ ਅਪੋਨ ਕਿਹੜੇ ਕੋਰਟ ਦਾ ਕਿੰਨਾ ਜ਼ਿਆਦਾ ਕੇਸ ਲੋਡ ਹੈਗਾ। ਇੱਕ ਅਸਾਈਲਮ ਹੀਅਰਿੰਗ ਇਹਨਾਂ ਦਾ ਨੰਬਰ ਹੈ, ਮੈਂ ਨੰਬਰ ਉਹ ਅਨਾਊਂਸ ਕਰ ਦਿੰਦਾ। ਉਹ ਜਿਹੜਾ ਅਸਾਈਲਮ ਹੀਅਰਿੰਗ ਦਾ, ਇੱਕ ਸੈਕਿੰਡ, ਉਹ ਨੰਬਰ ਹੈਗਾ ਜੀ 800
898-7180 800-898-7180 ਇਹ ਨੰਬਰ ਤੇ ਤੁਸੀਂ ਕਾਲ ਕਰੋ। ਸਾਰੇ ਅਸਾਈਲੀ ਜਿਹੜੇ ਕੋਰਟ ਦੇ ਵਿੱਚ ਬੰਦੇ ਨੇ ਸਾਰਿਆਂ ਦੇ ਕੋਲ ਇਹ ਨੰਬਰ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਸਿਰਫ ਵਕੀਲ ਤੇ ਨਹੀਂ ਰਿਲਾਈ ਕਰਨਾ, ਕਿਉਂਕਿ ਕਈ ਵਾਰੀ ਇਮੀਗ੍ਰੇਸ਼ਨ ਕੋਰਟ ਚਿੱਠੀ ਨਹੀਂ ਮਿਲਦੀ, ਕੁਝ ਵੀ ਹੈ। ਤੁਸੀਂ ਇਹ ਨੰਬਰ ਨੂੰ ਹਰ ਹਫਤੇ ਕਾਲ ਕਰੋ, ਆਪਣਾ ਇਹ ਨੰਬਰ ਇੱਥੇ ਐਂਟਰ ਕਰੋ ਤੇ ਉਹ ਤੁਹਾਨੂੰ ਅਗਲੀ ਹੀਅਰਿੰਗ ਦੀ ਆਪਸ਼ਨ ਦੇ ਦੇਊਗਾ। ਤਾਂ ਸਭ ਤੋਂ ਬੈਸਟ ਮੈਥਡ ਤੁਹਾਡੇ ਲਈ ਇਹ ਹੈਗਾ ਜੀ। 1-800-898-7180 1-800-898-7180 ਜਿਹੜੇ ਵੀ ਅਸਾਈਲੀਜ਼ ਹੈਗੇ ਆ ਉਹ ਇਸ ਨੰਬਰ ਦੇ ਉੱਤੇ ਆਪਣਾ ਇਹ ਨੰਬਰ ਪਾ ਕੇ ਜਿਹੜਾ ਉਹ ਹੀਅਰਿੰਗ ਬਾਰੇ ਜਾਣਕਾਰੀ ਲੈ ਸਕਦੇ ਨੇ। ਪਰਮਜੀਤ ਕੌਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ ਵੀ ਮੇਰੀ ਰਿਲੇਟਿਵ ਵਿਜ਼ਟਰ ਵੀਜ਼ੇ ਤੇ 2-3 ਵਾਰ ਇੱਧਰ ਆ ਚੁੱਕੀ ਆ, ਹੁਣ ਉਹ ਆਉਣਾ ਚਾਹੁੰਦੇ ਆ ਮਈ ਨੂੰ, ਵੀ ਵਿਜ਼ਟਰ ਵੀਜ਼ੇ ਖੁੱਲੇ ਆ ਜਾਂ ਨਹੀਂ? ਜੀ ਖੁੱਲੇ ਨੇ ਜੀ। ਜੀ ਆ ਸਕਦੇ ਨੇ। ਬਸ 에ਅਰਲਾਈਨ ਨਾਲ ਕੋਵਿਡ ਦੀ ਟੈਸਟ ਦੀ ਜਿਹੜੀਆਂ ਰਿਕੁਆਇਰਮੈਂਟ ਆ ਉਹ ਪੂਰੀਆਂ ਕਰਕੇ ਆਉਣ। ਜੀ ਬਿਲਕੁਲ। ਅਗਲੇ ਕਾਲਰ ਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਕੁਐਸਚਨ ਨਹੀਂ ਸੀਗਾ ਉੱਦਾਂ, ਮੈਂ ਤੁਹਾਡਾ ਇੰਡੀਆ ਆਫਿਸ ਹੈਗਾ ਆ ਤੁਹਾਡੇ ਫਾਦਰ ਦਾ? ਮੈਨੂੰ ਉਹਦਾ ਨੰਬਰ ਚਾਹੀਦਾ। ਉੱਥੇ ਇਮੀਗ੍ਰੇਸ਼ਨ ਦਾ ਨਹੀਂ ਕੰਮ ਕਰਦੇ, ਉੱਥੇ ਕ੍ਰਿਮੀਨਲ ਦਾ ਹੀ ਸਿਰਫ ਕੰਮ ਕਰੀਦਾ। ਓਕੇ, ਥੈਂਕ ਯੂ। ਓਕੇ ਜੀ। ਅਗਲੇ ਕਾਲਰ ਚਰਨਜੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰ ਜੀ ਨੂੰ। ਜੀ ਹਾਂਜੀ ਹਾਂਜੀ, ਮੇਰਾ ਕੁਐਸਚਨ ਇਹ ਹੈ ਨਾ ਵੀ ਮੇਰੀ BIA ਅਪੀਲ ਹੋਈ ਵੀ ਹੈ ਤੇ ਡਿਸੀਜਨ ਆਉਣ ਨੂੰ ਭਾਜੀ ਕਿੰਨਾ ਟਾਈਮ ਲੱਗਦਾ, ਕਿਉਂਕਿ 3 ਸਾਲ ਹੋ ਗਏ। ਭਾਜੀ ਕੀ ਕ੍ਰੈਡੀਬਿਲਿਟੀ ਖਰਾਬ ਕੀ ਮਤਲਬ? ਹਾਂਜੀ, ਜਿੱਦਾਂ ਮੇਰਾ ਨਾ ਵਿਦ ਹੋਲਡਿੰਗ ਕੇਸ ਪਾਸ ਹੋਇਆ ਸੀ ਸਾਲਮ ਦਾ, ਤੇ ਮੇਰਾ ਟਰਨਿੰਗ ਕਹਿੰਦਾ ਵੀ ਆਪਾਂ BIA ਅਪੀਲ ਕਰ ਲੈਂਦੇ ਆ ਡਿਸੀਜਨ ਦੇ ਅਗੇਂਸਟ, ਉਸ ਕਰਕੇ ਉਹਨੇ ਅਪੀਲ ਫਾਈਲ ਕੀਤੀ ਵੀ ਤੇ ਨਵੰਬਰ 'ਚ ਹੋਇਆ ਸੀ 18 'ਚ ਸ਼ੁਰੂ 'ਚ ਫਾਈਲ ਹੋਈ। ਭਾਜੀ ਐਸਾ ਕੋਈ ਟਾਈਮਲਾਈਨ ਤਾਂ ਨਹੀਂ ਹੈਗੀ, 3-4 ਸਾਲ ਦੇ ਅੰਦਰ ਆ ਜਾਣਾ ਚਾਹੀਦਾ। ਜੇ 3 ਸਾਲ ਹੋ ਗਏ ਨੇ ਤੁਸੀਂ ਫੋਲੋਅਪ ਕਰ ਸਕਦੇ ਹੋ ਉਹਨਾਂ ਨੂੰ ਜ਼ਰੂਰ। ਫੋਲੋਅਪ ਦੇ ਲਈ ਕਿੱਥੇ ਉਹਨਾਂ ਨੇ ਕਾਂਟੈਕਟ ਕਰਨਾ ਹੈ? ਵਕੀਲ ਦੇ ਥਰੂ ਕਾਂਟੈਕਟ? ਅਪੀਲਸ ਦੇ ਜਿਹੜੇ ਕੋਰਟ ਦੇ ਨਾ ਕਲਰਕ ਹੁੰਦੇ ਨੇ ਤੇ ਬੋਰਡ ਆਫ ਇਮੀਗ੍ਰੇਸ਼ਨ, ਤੁਸੀਂ ਜਿਹੜਾ ਤੁਹਾਡੇ ਕੋਲ ਤਾਂ ਨਹੀਂ, ਤੁਸੀਂ ਆਪਣੇ ਵਕੀਲ ਨੂੰ ਕਹੋ, ਫੋਨ ਲਾ ਕੇ ਤੁਹਾਡਾ ਫੋਲੋਅਪ ਕਰ ਦੇਗਾ। ਠੀਕ ਹੈ ਜੀ, ਥੈਂਕ ਯੂ ਜੀ। ਜਸਵਿੰਦਰ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਇਹ ਕੁਐਸਚਨ ਹੈ, ਮੈਂ ਸਿਟੀਜ਼ਨ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀ, ਉਹ ਇੱਥੇ ਮੇਰੇ ਕੋਲੇ ਆ ਕੇ ਗਏ ਆ। ਹੁਣ ਉਹਨਾਂ ਨੂੰ ਸਾਲ ਤੋਂ ਉੱਪਰ ਹੋ ਗਿਆ ਇੰਡੀਆ ਗਿਆ ਨੂੰ, ਤੇ ਉਹ 6 ਮੰਥ ਦੀ ਐਕਸਟੈਂਸ਼ਨ ਮਿਲੀ ਹੋਈ ਹੈ। ਸਾਰਿਆਂ ਨੂੰ ਆ ਸਕਦੇ? ਗ੍ਰੀਨ ਕਾਰਡ ਹੋਲਡਰ ਨੇ ਕਿ ਹਾਂਜੀ ਹਾਂਜੀ, ਗ੍ਰੀਨ ਕਾਰਡ ਹੋਲਡਰ ਨੇ। ਸਾਲ ਦੇ ਅੰਦਰ ਅੰਦਰ ਉਹਨਾਂ ਨੂੰ ਚੱਕਰ ਲਗਾਉਣਾ ਪੈਣਾ। ਨਹੀਂ, ਉਹ ਸਾਲ ਤੋਂ ਤਾਂ ਉੱਪਰ ਹੋ ਗਿਆ ਨਾ। ਹੁਣ ਪੁੱਛਿਆ ਸੀਗਾ, ਉਹ ਕਹਿੰਦੇ ਵੀ ਉਹਨਾਂ ਨੇ 6 ਮੰਥ ਐਕਸਟੈਂਸ਼ਨ ਦਿੱਤੀ ਹੋਈ ਹੈ USA ਵਾਲਿਆਂ ਨੇ। ਵੀ ਕਿੱਥੋਂ ਪੁੱਛਿਆ ਸੀ? ਕਿੱਥੋਂ ਪੁੱਛਿਆ ਸੀ? ਉਹ ਸਾਡੇ ਇੰਡੀਆ ਤੋਂ, ਉੱਥੋਂ ਹੀ ਪੁੱਛਿਆ ਸੀ, ਮੋਗੇ ਤੋਂ ਹੀ। ਇਦਾਂ ਦੀ ਕੋਈ ਉਹਨਾਂ ਤੋਂ ਵੀਜ਼ਾ ਵੀ ਲਵਾ ਲੈਣਾ ਸੀ। ਇਦਾਂ ਨਹੀਂ ਹੁੰਦਾ ਜੀ। ਨਹੀਂ, ਇਦਾਂ ਨਹੀਂ ਹੈ। ਐਕਸਟੈਂਸ਼ਨ ਤਾਂ ਨਹੀਂ ਉਹਨਾਂ ਨੇ ਦਿੱਤੀ। ਇੱਕ ਰਿਟਰਨਿੰਗ ਰੈਜ਼ੀਡੈਂਟ ਜਿਹੜਾ ਹੈਗਾ ਨਾ, ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਜਿਹੜਾ ਹੈਗਾ, ਉਹ ਤੁਸੀਂ ਜੇ ਸਾਲ ਤੋਂ ਜੇ ਤੁਹਾਨੂੰ ਜੇ ਥੋੜਾ ਹੀ ਉੱਤੇ ਹੋਇਆ ਹੈ ਤੇ ਤੁਸੀਂ ਉਹ ਜਿਹੜੀ ਰਿਟਰਨਿੰਗ ਰੈਜ਼ੀਡੈਂਟ SP1 ਵੀਜ਼ਾ ਜਿਹੜਾ ਹੈਗਾ, ਉਹ ਹੁਣੇ ਹੀ ਲਵਾ ਲਓ ਤੇ ਵੇਟ ਨਾ ਕਰੋ। ਉਹ ਤੁਹਾਨੂੰ ਉਹ ਜੇ ਵੀਜ਼ਾ ਲਗਵਾ ਦਿੰਦੇ ਨੇ, ਉਹਦੀ ਤੁਹਾਨੂੰ 6 ਮਹੀਨੇ ਦੀ ਮੋਹਲਤ ਹੈਗੀ ਹੈ। ਸੋ ਇਦਾਂ ਆਟੋਮੈਟਿਕ ਨਹੀਂ ਮੋਹਲਤ ਹੈਗੀ। ਸੋ ਇਹ ਜਦੋਂ ਕੋਈ ਵੀ ਨਾ ਤੁਹਾਡਾ ਸਰਕਾਰੀ ਜਾਂ ਇੱਦਾਂ ਦਾ ਕੋਈ ਮਸਲਾ ਹੁੰਦਾ ਆ, ਰਿਸ਼ਤੇਦਾਰ ਦੀ ਸਲਾਹ ਲੈਣੀ ਹੈ, ਗੱਲ ਕਰਨੀ ਕਰ ਲਓ, ਪਰ ਜਿਹੜੇ ਅਧਿਕਾਰੀ ਆ ਤੇ ਜਿਹੜੀ ਸੰਸਥਾ ਆ ਜਿਹਨੇ ਤੁਹਾਨੂੰ ਉਹ ਵੀਜ਼ਾ ਦੇਣਾ ਆ, ਜਿਹਨੇ ਐਕਸਟੈਂਸ਼ਨ ਦੇਣੀ ਆ, ਭਾਈ ਉਹਨਾਂ ਤੋਂ ਕਨਫਰਮ ਕਰੋ। ਕੱਲ੍ਹ ਨੂੰ ਮੈਂ ਕੁਝ ਕਹਿ ਦੂੰਗਾ ਤੇ ਉੱਥੇ ਇਮੀਗ੍ਰੇਸ਼ਨ ਵਾਲੇ ਕੁਝ ਹੋਰ ਕਹਿ ਰਹੇ ਹੋਣ, ਇੱਦਾਂ ਨਹੀਂ ਹੁੰਦਾ। ਸੋ ਤੁਸੀਂ ਆਪਣੀ ਜਿਹੜਾ ਆ ਉਹ ਕਾਰਵਾਈ ਜਿਹੜੀ ਉਹ ਪੂਰੀ ਪਾਓ, ਉਸ ਨੂੰ ਵਿੱਚ ਵਿਚਾਲੇ ਜਿਹੜਾ ਉਹ ਨਾ ਛੱਡੋ ਵੀ ਮੈਨੂੰ ਉਹਨੇ ਕਹਿ ਦਿੱਤਾ ਸੀ ਜਾਂ ਉਸਨੇ ਕਹਿ ਦਿੱਤਾ ਸੀਗਾ। ਸੋ ਇਹ ਅਪਡੇਟ ਦੇ ਦਿੰਦਾ ਕਿ ਸਾਡੇ ਨਾ ਕਈ 2-3 ਹੁਣ ਆਪਾਂ SP1 ਵੀਜ਼ਾ ਜਿਹੜੇ ਫਾਈਲ ਕੀਤੇ ਸੀਗੇ, ਉਹਦੇ ਵਿੱਚੋਂ ਦੀ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਟਾਈਮ ਹੋ ਜਾਂਦਾ ਤੇ ਕੋਈ ਰੀਜ਼ਨ ਨਹੀਂ ਹੋਣਾ ਕੋਈ ਹੈਗਾ ਕਿ ਕਿਉਂ ਰਹਿ ਰਹੇ ਸੀਗੇ, ਕਿਉਂਕਿ ਹੁਣ ਫਲਾਈਟਸ ਤੇ ਕਾਫੀ ਦੇਰ ਦੀਆਂ ਖੁੱਲੀਆਂ ਹੋਈਆਂ ਹਨ, ਕੋਈ ਐਸਾ ਹੁਣ ਕੋਵਿਡ ਵਾਲਾ ਉਹ ਹੈ ਨਹੀਂਗਾ। ਤੇ ਤੁਹਾਨੂੰ ਨਾ ਜੇ ਹੁਣੇ ਸਾਲ ਤੋਂ ਉੱਤੇ ਹੋ ਗਿਆ ਤੇ ਤੁਸੀਂ SP1 ਵੀਜ਼ਾ ਛੇਤੀ ਅਪਲਾਈ ਕਰ ਦਿਓ। ਜੇ ਤੁਹਾਡਾ ਜ਼ਿਆਦਾ ਟਾਈਮ ਹੋ ਜਾਂਦਾ ਨਾ, ਉਹ ਕਾਫੀ ਜ਼ਿਆਦਾ ਲੋਕਾਂ ਨੇ ਦੱਸਿਆ, ਸਾਨੂੰ ਫੀਡਬੈਕ ਦਿੱਤੀ ਹੈ ਕਿ ਸਟਾਫ ਬੜਾ ਰੂਡ ਆ ਉੱਥੇ, ਤੇ ਸਿੱਧੇ ਹੀ ਉਹਨਾਂ ਨੇ ਰਿਜੈਕਟ ਕਰਤਾ। ਉਹ ਕਹਿੰਦੇ ਆਪਾਂ ਨਹੀਂ ਦੇਣੇ, ਤੁਹਾਨੂੰ ਰੀਕੁਆਲੀਫਾਈ ਕਰਨਾ ਪੈਣਾ। ਸੋ ਅੰਬੈਸੀ ਨਹੀਂ ਕੋਈ ਵੀ ਇੱਦਾਂ ਦਾ ਕੋਈ ਵੀ ਫੇਵਰ ਨਹੀਂ ਦੇ ਰਹੀ ਹੈਗੀ ਉਹ ਜੀ। ਉਹ ਵੀ ਫਸੇ ਨੇ, ਵਰਕਲੋਡ ਬਹੁਤ ਜ਼ਿਆਦਾ ਆ, ਕੰਮ ਬਹੁਤ ਜ਼ਿਆਦਾ ਆ। ਸੋ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਐਵੇਂ ਆਪਣਾ ਕੇਸ ਨਾ ਖਰਾਬ ਕਰ ਲਿਓ। ਕਮਲਜੀਤ ਜੀ।
ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਮੇਰੀ ਫਰੈਂਡ ਆ ਭਾਜੀ, ਜਿੱਦਾਂ ਉਹਦੇ ਮੋਮ ਡੈਡ ਆਏ ਸੀ ਗ੍ਰੀਨ ਕਾਰਡ ਤੇ ਉਹਨਾਂ ਨੇ ਫਿਰ ਅਪਲਾਈ ਕੀਤਾ ਸੀ ਆਪਣੇ ਬੇਟੇ ਦਾ 18 ਦੇ ਵਿੱਚ। ਹਾਂਜੀ, ਤੇ ਹੁਣ ਉਹਨਾਂ ਦੀ ਇੱਕ ਲੈਟਰ ਆਈ ਆ, ਉਹਦੇ ਵਿੱਚ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਯਕੀਨ ਹੀ ਹੁੰਦਾ ਹੈ ਤੁਹਾਡਾ ਬੇਟਾ ਕੀ ਆ, ਤੇ ਸਾਨੂੰ ਦੁਬਾਰੇ ਪੇਪਰ ਵਰਕ ਭੇਜੋ। ਹਾਂਜੀ, ਉਸ ਬਾਰੇ ਪੁੱਛਣਾ ਸੀ ਵੀ ਇਹਦਾ ਕੀ ਕਾਰਨ ਹੋ ਸਕਦਾ, ਗਾਹਾਂ ਉਹਨੂੰ ਵੀਜ਼ਾ ਮਿਲੂਗਾ ਬੇਟੇ ਨੂੰ ਤੇ ਕਿੰਨਾ ਟਾਈਮ ਲੱਗੂਗਾ? ਜੀ, ਉਹ ਲੈਟਰ ਹੁਣ ਕਈ ਤਰ੍ਹਾਂ ਦੀ ਹੁੰਦੀ ਹੈ। ਹੁਣ ਪਤਾ ਨਹੀਂ ਤੁਹਾਨੂੰ ਰਿਕੁਐਸਟ ਫॉर ਐਵੀਡੈਂਸ ਦਿੱਤਾ ਉਹਨਾਂ ਨੇ ਜਾਂ ਡਿਨਾਇਲ ਦਿੱਤਾ, ਪਰ ਜੋ ਵੀ ਉਹ ਹੈਗਾ ਉਹਨਾਂ ਦੀ ਨਾ DNA ਟੈਸਟਿੰਗ ਹੁੰਦੀ ਹੈ। ਤੁਸੀਂ DNA ਟੈਸਟ ਵਾਸਤੇ ਆਪਟ ਕਰੋ, ਉਹ ਬੈਸਟ ਰਹੂਗਾ ਤੁਹਾਡੇ ਲਈ। ਅਤੇ ਇਹਦੇ ਨਾਲ ਜਿਹੜੇ ਬਰਥ ਸਰਟੀਫਿਕੇਟ ਜੇ ਹੈਗਾ ਉਹ ਤੁਸੀਂ ਪ੍ਰੋਪਰ ਤਰੀਕੇ ਨਾਲ obtain ਕਰਨਾ ਹੈ। ਇਹ ਨਹੀਂ ਕਿ ਪੋਸਟ ਡੇਟਡ ਬਰਥ ਸਰਟੀਫਿਕੇਟ ਬਣਾਉਣਾ ਹੈ। ਲੈਟਰ ਆਫ ਨੋਨ ਅਵੇਲੇਬਿਲਿਟੀ ਲਓ ਉੱਥੋਂ ਦੀ ਜਿੱਥੇ ਵੀ ਉਹਦਾ ਜਨਮ ਹੋਇਆ, ਅਤੇ ਨਾਲ DNA ਟੈਸਟ ਕਰਾਓ, ਉਹਨਾਂ ਪ੍ਰੋਬਲਮ ਸੋਲਵ ਹੋ ਜਾਏਗੀ। ਜੀ, ਅਤੇ ਜਿਹੜੀਆਂ ਐਮਬੈਸੀਆਂ ਹੁੰਦੀਆਂ, ਜਿਹੜੇ DNA ਟੈਸਟ ਜਿਹੜਾ ਕਰਵਾਉਣਾ ਜਿੱਥੋਂ ਮਰਜ਼ੀ ਹੈ ਜਾਂ ਉਹਨਾਂ ਤੋਂ ਮਨਜ਼ੂਰਸ਼ੁਦਾ ਤੋਂ ਹੀ ਕਰਵਾਉਣਾ ਹੁੰਦਾ? ਨਹੀਂ, ਇਹ ਤੁਸੀਂ ਨਾ ਜੇ ਗੂਗਲ ਦੇ ਵਿੱਚ ਜਾਓ DNA ਟੈਸਟਿੰਗ travel.state.gov, ਅਤੇ ਉਹਨਾਂ ਨੇ ਆਪਣੇ ਲਿੰਕ ਦਿੱਤੇ ਹੋਏ ਨੇ ਕ੍ਰੈਡੀਟਡ ਲੈਬਸ ਦੇ ਕੈਲੀਫੋਰਨੀਆ ਦੇ ਵਿੱਚ, ਜਿੱਦਾਂ LA ਦੇ ਵਿੱਚ ਹੈਗੀਆਂ। ਅਤੇ ਉਹ ਜਿਹੜੀਆਂ ਲੈਬਸ ਨਾਲ ਤੁਸੀਂ ਅਪਾਇੰਟਮੈਂਟ ਬਣਾਉਂਦੇ ਹੋ, ਅਤੇ ਫਿਰ ਉਹ ਤੁਹਾਡਾ ਜਿਹੜੇ ਇੱਥੇ ਰਿਲੇਟਿਵ ਹੈ ਉਹਨੂੰ ਤੇ ਉਹ ਕਿੱਟ ਭੇਜ ਦਿੰਦੇ ਨੇ, ਸਲਾਈਵਾ ਵਗੈਰਾ ਦਾ ਸੈਂਪਲ ਲੈ ਲੈਂਦੇ ਨੇ। ਜਿਹੜਾ ਤੁਹਾਡਾ ਉੱਥੇ ਇੰਡੀਆ ਦੇ ਵਿੱਚ ਰਿਲੇਟਿਵ ਹੁੰਦਾ ਉੱਤੇ ਉਹ ਸ਼ੱਕ ਕਰਦੇ ਨੇ, ਅਤੇ ਉਹਨੂੰ ਉਹ ਅੰਬੈਸੀ ਦੇ ਵਿੱਚ ਹੀ ਬੁਲਾ ਕੇ ਅਤੇ ਫਿਰ ਫੈਸਿਲਿਟੇਟ ਕਰਦੇ ਨੇ। ਅਤੇ ਹੁਣ ਅੰਬੈਸੀਆਂ ਨੇ ਕਿਹਾ ਹੋਇਆ ਇਸ ਵੇਲੇ ਉਹਨਾਂ ਨੇ DNA ਬੰਦ ਕੀਤੇ ਨੇ, ਉਹ ਕਹਿੰਦੇ ਸਾਡੇ ਕੋਲ ਇਸ ਵੇਲੇ ਟਾਈਮ ਨਹੀਂ ਹੈਗਾ। ਓਕੇ, ਚਲੋ ਜੀ। ਸੋ ਫਿਰ ਹੁਣ ਇੰਤਜ਼ਾਰ ਕਰਨਾ ਪਊਗਾ ਜੀ DNA ਟੈਸਟਿੰਗ ਜ਼ਰੂਰ ਕਰ ਦਿਓ। ਹਾਂ ਜੀ। ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਮੇਰੇ ਫਾਦਰ UK ਦੇ ਸਿਟੀਜ਼ਨ ਹੈਗੇ ਆ, ਉਹ ਜੇ ਇੱਥੇ ਆਉਣਾ ਚਾਹੁਣ ਤਾਂ ਉਹਨਾਂ ਨੂੰ ਪੱਕੇ ਰਹਿਣ ਲਈ ਕੀ ਕਰਨਾ ਪਊਗਾ ਜੀ? ਤੁਸੀਂ ਭਾਜੀ ਪੱਕੇ ਆ ਇੱਥੇ? ਹਾਂਜੀ, ਮੈਂ ਜੀ ਸਿਟੀਜ਼ਨ। ਹਾਂਜੀ, ਸਿਟੀਜ਼ਨ ਤੇ ਫਿਰ ਭਾਜੀ ਤੁਸੀਂ ਸਿੱਧੇ ਉਹਨਾਂ ਨੂੰ ਸਪਾਂਸਰ ਕਰੋ ਗ੍ਰੀਨ ਕਾਰਡ। ਉਹ 'ਚ ਤੇ ਬੜਾ ਸਿੰਪਲ ਪ੍ਰੋਸੈਸ ਹੈ, ਸਿੱਧੇ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਣਾ, ਕੁਛ ਹੋਰ ਕਰਨ ਦੀ ਲੋੜ ਨਹੀਂ ਜੀ। ਅੱਛਾ ਜੀ, ਮਤਲਬ ਪਹਿਲਾਂ ਜਦੋਂ ਮੈਂ ਆਪ ਲਿਆ ਸੀ, ਅਸੀਂ ਉਹ ਭਰਿਆ ਸੀਗਾ ਪੇਜ, ਉਹ ਨਹੀਂ ਆਉਣਾ ਚਾਹੁੰਦੇ ਹੈਗੇ ਜਿੱਦਾਂ। ਕੋਈ ਚੱਕਰ ਨਹੀਂ ਭਾਜੀ, ਮਨ ਬਦਲ ਜਾਂਦਾ ਬੰਦੇ ਦਾ। ਤੁਸੀਂ US ਸਿਟੀਜ਼ਨ ਹੋ, ਤੁਸੀਂ ਆਪਣੇ ਪੇਰੈਂਟ ਨੂੰ ਸਪਾਂਸਰ ਕਰ ਸਕਦੇ ਹੋ, ਅਤੇ 1.5 ਸਾਲ ਲੱਗਣਾ ਉਹਨਾਂ ਨੂੰ। ਸਿੱਧੇ ਇੱਥੋਂ ਤੁਸੀਂ ਬੈਠੇ ਕਰੋ ਉਹਨਾਂ ਦਾ, ਸਿੱਧੇ ਡਾਇਰੈਕਟ ਗ੍ਰੀਨ ਕਾਰਡ 'ਤੇ ਆ ਸਕਦੇ ਨੇ ਜੀ। ਸੋ ਬਿਲਕੁਲ। ਅਗਲੇ ਕਾਲਰ ਰਾਜਦੀਪ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਐਡਮਿੰਟਨ ਤੋਂ ਬੋਲ ਰਿਹਾ ਜੀ। ਅਸੀਂ ਨਾ ਕੈਨੇਡੀਅਨ ਸਿਟੀਜ਼ਨ ਹਾਂ ਮੈਂ ਇੱਥੇ, ਅਤੇ ਟੈਕਸਸ ਮੂਵ ਹੋਣਾ ਚਾਹੁੰਦੇ ਹਾਂ ਅਸੀਂ ਇੱਥੇ। ਜੀ। ਕੀ ਪ੍ਰੋਸੀਜਰ ਹੈ ਉਹਦਾ? ਟਰੱਕ ਚਲਾਉਣਾ ਜੀ ਮੈਂ। ਜੀ, ਤੁਹਾਨੂੰ ਨਾ ਇੱਕ ਕੰਪਨੀ ਖੋਲ੍ਹਣੀ ਪੈਣੀ। ਤੁਹਾਨੂੰ ਇੱਕ ਕੰਪਨੀ ਨਹੀਂ, ਮਤਲਬ ਤੁਹਾਨੂੰ ਇੱਕ ਵੀਜ਼ਾ ਹੁੰਦਾ ਹੈ, E2 ਵੀਜ਼ਾ ਕਹਿੰਦੇ ਨੇ, ਇਨਵੈਸਟਮੈਂਟ ਵੀਜ਼ਾ। ਉਹ ਇਨਵੈਸਟਮੈਂਟ ਵੀਜ਼ੇ ਦੇ ਥੱਲੇ ਤੁਹਾਨੂੰ ਆ ਕੇ ਆਪਣਾ ਕਾਰੋਬਾਰ ਸੈੱਟ ਕਰਨਾ ਪੈਣਾ ਹੈ। ਅਮਰੀਕਾ ਨੂੰ ਸ਼ੋਅ ਕਰਨਾ ਪੈਣਾ ਕਿ ਤੁਸੀਂ ਕੰਪਨੀ ਖੋਲੋਗੇ, ਬਿਜ਼ਨਸ ਵਧਾਓਗੇ ਆਪਣਾ ਇੱਥੇ, ਅਤੇ 5 ਤੋਂ 7 ਜੋਬਸ ਕ੍ਰੀਏਟ ਕਰੋਗੇ 2 ਸਾਲਾਂ ਦੇ ਅੰਦਰ, ਹੈ ਨਾ। ਅਤੇ ਤੁਸੀਂ E2 ਵੀਜ਼ੇ ਦੇ ਥੱਲੇ ਆ ਸਕਦੇ ਹੋ। ਇਹਦੇ ਵਿੱਚ ਤੁਸੀਂ ਜੇ ਟਰੱਕਿੰਗ ਬਿਜ਼ਨਸ ਹੈਗਾ, $1.5 ਤੋਂ $3 ਲੱਖ ਦੇ ਵਿੱਚ ਇਨਵੈਸਟਮੈਂਟ ਹੈ। ਇੰਨੀ ਕੁ ਥੋੜ੍ਹੀ ਪ੍ਰੈਕਟੀਕੇਬਲ ਹੈ, ਇੰਨੇ ਕੁ ਪੈਸੇ ਤੁਹਾਨੂੰ ਇਨਵੈਸਟ ਕਰਨੇ ਪੈਣੇ ਨੇ, ਅਤੇ ਤੁਸੀਂ E2 ਦੇ ਥੱਲੇ ਆ ਸਕਦੇ ਹੋ। ਤੁਹਾਨੂੰ ਵਰਕ ਵੀਜ਼ਾ ਮਿਲਦਾ ਰਹੂਗਾ, ਇਨਡੈਫੀਨਿਟ 2-2 ਸਾਲ ਦਾ ਐਕਸਟੈਂਡ ਹੁੰਦਾ ਰਹੂਗਾ, ਅਤੇ ਤੁਹਾਡੇ ਸਪਾਊਸ ਨੂੰ ਵੀ ਵਰਕ ਆਥੋਰਾਈਜੇਸ਼ਨ ਦੇ ਦੋਗੇ। ਜੀ। ਅਗਲੇ ਜਿਹੜੇ ਕਾਲਰ ਨੇ ਏਕਜੋਤ। ਹੈਲੋ ਜੀ। ਹੈਲੋ। ਹਾਂਜੀ, ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਆ ਕਿ ਮੈਂ ਗ੍ਰੀਨ ਕਾਰਡ ਆ ਸਿਟੀਜ਼ਨ ਅਪਲਾਈ ਕੀਤੀ ਹੋਈ ਆ। ਮੇਰਾ ਬ੍ਰਦਰ ਤੇ ਸਿਸਟਰ ਇਨ ਲਾ ਇੰਡੀਆ 'ਚ ਆ, ਅਤੇ ਮੈਂ ਅਗਸਤ 'ਚ ਸਾਡੀ ਐਨੀਵਰਸਰੀ ਆ, ਅਸੀਂ ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ। ਅਤੇ ਕੀ ਮੈਂ ਉਹਨੂੰ ਸਪੋਂਸਰ ਕਰਕੇ ਸੱਦ ਸਕਦੀ ਹਾਂ ਉਹਨੂੰ? ਮਤਲਬ ਪਾਰਟੀ ਅਟੈਂਡ ਕਰਨ ਵਾਸਤੇ ਆ ਸਕਦਾ ਹੈ ਅਗਸਤ 'ਚ? ਦੇਖੋ, ਜਿਹੜਾ ਵੀਜ਼ਾ ਹੁੰਦਾ ਨਾ, ਟੂਰਿਸਟ ਵੀਜ਼ਾ ਹੁੰਦਾ, ਉਹ ਔਨ ਦੇਅਰ ਓਨ ਉਹਨਾਂ ਨੂੰ ਲੈਣਾ ਪੈਣਾ। ਉਹਦੇ ਵਿੱਚ ਕੋਈ ਇੱਦਾਂ ਨਹੀਂ ਕਿ ਗ੍ਰੀਨ ਕਾਰਡ ਵਾਂਗੂ ਤੁਸੀਂ ਕੋਈ ਸਪੋਂਸਰ ਕਰਤਾ। ਜਿਹੜੀ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ, ਇੱਕ ਬੰਦਾ ਸਿਰਫ ਫਾਈਨੈਂਸ਼ੀਅਲ ਹੈਲਪ ਕਰ ਸਕਦਾ ਜੇ ਉਹਨਾਂ ਨੂੰ ਪੈਸੇ ਦੀ ਲੋੜ ਹੈ ਤਾਂ, ਨਹੀਂ ਤਾਂ ਕੋਈ ਮੈਣਾ ਨਹੀਂ ਰੱਖਦਾ। ਅਤੇ ਦੂਸਰੀ ਗੱਲ ਇਹ ਆ ਜਾਂਦੀ ਹੈ ਕਿ ਜਦੋਂ ਉਹਨਾਂ ਤੋਂ ਪੁੱਛਿਆ ਕਿ ਕੀ ਪਰਪਜ਼ ਲਈ ਤੁਸੀਂ ਜਾ ਰਹੇ ਹੋ, ਉਹ ਜਿਹੜਾ ਪਰਪਜ਼ ਹੈ ਉਹਦੇ ਵਿੱਚ ਉਹ ਤੁਹਾਡੇ ਡਾਕੂਮੈਂਟਸ, ਤੁਹਾਡੀ ਇਨਵੀਟੇਸ਼ਨ ਲੈਟਰ, ਤੁਸੀਂ ਜੇ ਕੋਈ ਵੈਨਿਊ ਬੁੱਕ ਕੀਤਾ ਉਹ ਦੱਸ ਸਕਦੇ ਨੇ ਕਿ ਮੈਂ ਇਹ ਅਟੈਂਡ ਕਰਨ ਜਾ ਰਿਹਾ। ਸੋ ਹੁਣ ਕੋਵਿਡ ਦੇ ਵਿੱਚ ਅਗਸਤ ਦੇ ਵਿੱਚ ਪਾਰਟੀ ਕਰਨਾ, ਮੇਰੇ ਖਿਆਲ ਆਈ ਡੋਂਟ ਥਿੰਕ ਸੋ ਕਿ ਇੰਨਾ ਕੋਈ ਵਾਇਬਲ ਉਹਨਾਂ ਨੇ ਰੀਜ਼ਨ ਮੰਨਣਾ ਉਹਨਾਂ ਨੂੰ। ਹਾਂਜੀ, ਪਰ ਤੁਸੀਂ ਟਰਾਈ ਜ਼ਰੂਰ ਕਰ ਸਕਦੇ ਹੋ। ਜੀ। ਅਗਲੇ ਕਾਲਰ ਹਰਸਿਮਰਨ। ਮੇਰਾ ਕੁਐਸਚਨ ਮੇਰੇ ਫਾਦਰ ਸਾਹਿਬ ਲਈ ਹੈਗੇ, ਉਹ ਇੰਡੀਆ ਹੈਗੇ ਇਸ ਵੇਲੇ, ਤੇ US ਦੇ ਗ੍ਰੀਨ ਕਾਰਡ ਹੋਲਡਰ ਹੈਗੇ ਆ, ਤੇ ਉਹਨਾਂ ਕੋਲ ਜਿੱਦਾਂ ਰੀ ਐਂਟਰੀ ਪਰਮਿਟ ਹੈਗਾ ਆ 2 ਸਾਲ ਲਈ, ਤੇ ਉਹਨਾਂ ਦਾ ਪਲਾਨ ਸੀਗਾ ਬਣ ਰਿਹਾ ਸੀਗਾ ਆਉਣ ਦਾ ਇੱਥੇ,
ਤੇ ਹਲੇ ਜਿੱਦਾਂ ਆਲਮੋਸਟ 4 ਮਹੀਨੇ ਹੋਏ ਆ ਰੀਐਂਟਰੀ ਪਰਮਿਟ ਲਿੱਤੇ ਹੋਏ ਨਾ, ਤੇ ਉਹਨਾਂ ਨੂੰ ਸੀਗਾ ਕਿ ਆ ਕੇ ਤਾਂ ਦੁਬਾਰਾ ਜਾਣ ਦਾ। ਮੇਰਾ ਕੁਐਸਚਨ ਆ ਸੀਗਾ ਕਿ ਜੇ ਉਹ ਆ ਕੇ ਦੁਬਾਰਾ ਜਾਂਦੇ ਆ ਤਾਂ ਰੀਐਂਟਰੀ ਪਰਮਿਟ ਦਾ ਜਿਹੜਾ 2 ਇਅਰਸ ਦੀ ਵੈਲਿਡਿਟੀ ਹੈਗੀ ਹੈ, ਉਹਦੇ ਤੇ ਤਾਂ ਨਹੀਂ ਕੋਈ ਪ੍ਰੋਬਲਮ ਆਊਗੀ? ਨਹੀਂ, ਕੋਈ ਪ੍ਰੋਬਲਮ ਨਹੀਂ ਆਊਗੀ, ਤੇ ਉਹਨਾਂ ਦੀ ਕੋਈ ਆਉਣ ਦੀ ਵੀ ਰਿਕੁਆਇਰਮੈਂਟ ਨਹੀਂ ਹੈਗੀ। ਰੀਐਂਟਰੀ ਪਰਮਿਟ ਦਾ ਮਕਸਦ ਹੀ ਇਹੀ ਹੈਗਾ ਕਿ ਬੰਦਾ 2 ਸਾਲ ਤੱਕ ਬਾਹਰ ਰਹਿ ਸਕੇ। ਓਕੇ, ਭਾਵੇਂ ਜਿੰਨੀ ਮਰਜ਼ੀ ਵਾਰੀ ਆਉਣ ਜਾਣ, ਉਹ ਕੋਈ ਚੱਕਰ ਨਹੀਂ ਹੈ। ਉਹ ਕੋਈ ਚੱਕਰ ਨਹੀਂ ਜੀ। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ। ਓਕੇ। ਸੁਖਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ ਜੀ, ਜਿੱਦਾਂ ਸਾਡੇ ਜਿਹੜੇ ਭਾਜੀ ਆ ਇੰਡੀਆ ਦੇ ਵਿੱਚ, ਉਹਨਾਂ ਦੀ ਇੰਟਰਵਿਊ ਹੋਈ ਆ, ਤੇ ਉਹਨਾਂ ਦੇ ਜਿੱਦਾਂ ਉਹਨਾਂ ਤੋਂ ਜੁਆਇੰਟ ਸਪਾਂਸਰ ਦੇ ਪੇਪਰ ਮੰਗੇ ਸੀਗੇ ਉਹਨਾਂ ਨੇ, ਤੇ ਉਦੋਂ ਫਿਰ ਉਹ ਤੋਂ ਬਾਅਦ ਜਿਹੜੇ ਇਮੀਗ੍ਰੇਸ਼ਨ ਬੰਦ ਹੋ ਗਈ ਸੀਗੀ, ਤੇ ਹੁਣ ਉਹ ਪੇਪਰ ਅਸੀਂ ਉਹਨਾਂ ਨੂੰ ਕਿੱਦਾਂ ਭੇਜ ਸਕਦੇ ਹਾਂ? ਤੁਸੀਂ ਉਹਨਾਂ ਦੇ ਨਾ ਮੇਲ ਰਾਹੀਂ ਕਿਹਾ ਸੀਗਾ ਉਹਨਾਂ ਨੇ ਸਾਨੂੰ, ਮੇਲ ਰਾਹੀਂ ਪੇਪਰ ਭੇਜਿਓ। ਹਾਂਜੀ, ਪਾਸਪੋਰਟ ਵੀ ਨਾਲੇ ਭੇਜਿਓ, ਇੰਟਰਵਿਊ ਹੋ। ਹਾਂਜੀ ਟੇਰਕੀਆਣਾ ਜੀ। ਹਾਂਜੀ, ਮੇਲ ਕਰ ਦਿਓ। ਜਿਹੜੀ ਉਹਨਾਂ ਦੀ ਇੰਸਟਰਕਸ਼ਨਸ ਆ ਨਾ, ਉਹਨੂੰ ਫੋਲੋ ਕਰੋ। ਸਿੱਧਾ ਹੀ ਪ੍ਰੋਸੈਸ ਹੈ, ਮੇਲ ਰਾਹੀਂ ਭੇਜ ਦਿਓ ਉਹਨਾਂ ਨੂੰ। ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਨੇ ਜਸਮੀਤ ਜੀ। ਹਾਂਜੀ ਜਸਮੀਤ। ਉਹ ਤੋਂ ਅਗਲੇ ਕਾਲਰ ਨੇ ਸੁਰਜੀਤ। ਮੇਰਾ ਕੁਐਸਚਨ ਹੈਗਾ, ਮੈਂ US ਸਿਟੀਜ਼ਨ ਆ, ਤੇ ਮੈਂ ਫੈਮਿਲੀ ਤੋਂ ਇੱਕ ਕੁੜੀ ਨੂੰ ਮਿਲਿਆ, ਉਹ ਇੰਡੀਆ ਆ, ਸੋ ਮੈਂ ਹੁਣ ਜਾਣਾ ਇੰਡੀਆ, ਤੇ ਮੈਂ ਇੰਡੀਆ ਜਾ ਕੇ ਵਿਆਹ ਕਰਾਂ ਜਾਂ ਉਹਨਾਂ ਅੰਗੇਜ ਕਰਕੇ ਤੇ ਫਿਆਂਸੇ ਵੀਜ਼ੇ ਲਈ ਅਪਲਾਈ ਕਰਾਂ? ਭਾਜੀ ਮਤਲਬ ਨਾ ਬੇਸਿਕਲੀ ਕੀ ਹੈ ਕਿ ਫਿਆਂਸੇ ਵੀਜ਼ਾ ਜੇ ਤਾਂ ਸਾਨੂੰ ਦਿੰਦੇ ਹੁਣ 2-4 ਮਹੀਨਿਆਂ 'ਚ, ਫਿਰ ਤਾਂ ਫਿਆਂਸੇ ਵੀਜ਼ਾ ਕਰਕੇ ਫਾਇਦਾ ਹੈ ਨਾ, ਤੁਹਾਡਾ ਟਾਈਮ ਬਚ ਜਾਂਦਾ। ਇੱਕ ਤਾਂ ਪਹਿਲਾਂ ਇਹ ਹੈ ਕਿ ਫਿਆਂਸੇ ਵੀਜ਼ੇ ਨੂੰ ਵੀ ਇਹ ਸਾਲ ਤੋਂ ਵੱਧ ਲਾ ਦਿੰਦੇ ਨੇ। ਦੂਜੀ ਗੱਲ ਹੈ ਕਿ ਫਿਆਂਸੇ ਵੀਜ਼ੇ ਨੂੰ ਹੁਣ ਜੇ ਬਾਅਦ 'ਚ ਕਹਿਣ ਕਿ ਆਪਾਂ ਨਹੀਂ ਮੰਨਣਾ ਕਿ ਅੰਗੇਜਮੈਂਟ ਵੈਲਿਡ ਹੈ, ਤੇ ਫਿਰ ਤੁਹਾਨੂੰ ਨਵੇਂ ਸਿਰਿਓਂ ਫਿਰ ਦੁਬਾਰਾ ਜਾ ਕੇ ਸਪਾਊਸ ਵੀਜ਼ਾ ਕਰਨਾ ਪੈਂਦਾ ਹੈ। ਮੇਰੀ ਰეკਮੈਂਡੇਸ਼ਨ ਇਹੀ ਹੈ ਕਿ ਜੇ ਤੁਹਾਨੂੰ 19 ਦਾ ਫਰਕ ਪੈਂਦਾ, ਥੋੜ੍ਹਾ ਜਿਹਾ ਟਾਈਮ ਬਚਦਾ ਫਿਆਂਸੇ ਵੀਜ਼ਾ ਕਰਕੇ, ਤੇ ਮੇਰੇ ਹਿਸਾਬ ਨਾਲ ਤੁਸੀਂ ਜਾ ਕੇ ਸਿੱਧੇ ਸਪਾਊਸ ਵੀਜ਼ਾ ਕਰੋ। ਤੁਹਾਡਾ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗੂਗਾ, ਪਰ ਇਹ ਹੈ ਕਿ ਸਿੱਧੇ ਹੀ ਉਹ ਐਜ਼ ਅ ਗ੍ਰੀਨ ਕਾਰਡ ਹੋਲਡਰ ਆ ਸਕਦੇ ਨੇ। ਜੀ ਧੰਨਵਾਦ ਜੀ। ਥੈਂਕ ਯੂ ਜੀ। ਅਗਲੇ ਕਾਲਰ ਸੁਰਜੀਤ 415 ਏਰੀਆ ਕੋਡ ਜੀ। ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀ, ਇੱਕ ਮੇਰਾ ਦੋਸਤ ਨੂੰ ਨਾ ਗੁਰਦੁਆਰੇ ਦੇ ਵਿੱਚ ਵਰਕ ਪਰਮਿਟ ਮਿਲਿਆ ਸੀ, ਤੇ ਉਹਦੀ ਫੈਮਿਲੀ ਆ ਗਈ ਸੀ ਉਸੇ ਟਾਈਮ, ਉਹਦੇ ਬੱਚੇ, ਉਹਦੀ ਵਾਈਫ, ਤੇ ਹੁਣ ਉਹਨੂੰ 2 ਸਾਲ ਪਹਿਲਾਂ ਉਹਨੂੰ ਗ੍ਰੀਨ ਕਾਰਡ ਉਹਨੂੰ ਮਿਲ ਗਿਆ, ਲੇਕਿਨ ਉਹਦੀ ਜਿਹੜੀ ਫੈਮਿਲੀ, ਬੱਚੇ, ਵਾਈਫ, ਉਹਨੂੰ ਨਹੀਂ ਮਿਲਿਆ, ਤੇ ਉਹਦਾ ਕੀ ਪ੍ਰੋਸੈਸ, ਕਿੰਨਾ ਟਾਈਮ ਲੱਗੂ ਉਹਨਾਂ ਨੂੰ? ਉਹ ਜਿਹੜੇ ਫੈਮਿਲੀ ਮੈਂਬਰ ਉਹ ਇੱਥੇ US 'ਚ ਹੀ ਆ? ਹਾਂਜੀ, ਉਹਨਾਂ ਨੂੰ ਮਤਲਬ ਜਦੋਂ ਵਰਕ ਪਰਮਿਟ ਉਹਨਾਂ ਦਾ ਮਿਲਿਆ ਨਾ ਉਹਨੂੰ, ਤੇ ਨਾਲ ਉਹਨਾਂ ਨੂੰ ਇੰਡੀਪੈਂਡੈਂਟ ਤੇ ਉਹਨਾਂ ਨੂੰ ਬੁਲਾ ਲਿਆ ਸੀ, ਵੀਜ਼ਾ ਮਿਲ ਗਿਆ ਸੀ ਉਹਨੂੰ। ਦੇਖੋ, ਦੋ ਚੀਜ਼ਾਂ ਹੈ। ਜਦੋਂ R1 ਤੇ ਪਹਿਲਾਂ ਤਾਂ ਆਪ ਹੀ ਉਹਨਾਂ ਨੂੰ ਕਹਿ ਦਿਆ ਕਰੋ, ਕਾਲ ਕਰੋ, ਈਜ਼ੀ ਹੋ ਜਾਂਦਾ ਕੁਐਸਚਨ ਪੁੱਛਣਾ। ਹੁਣ ਇਹ ਹੈ ਕਿ ਜੇ ਡਿਪੈਂਡ ਕਰਦਾ ਕਿ ਕਿੱਥੇ ਆਏ ਸੀ ਨਾ, ਜੇ ਡਿਪੈਂਡੈਂਟ R ਤੇ ਆਏ ਸੀਗੇ, ਤੇ ਉਹਨਾਂ ਨੇ ਜਦੋਂ ਆਪਣਾ ਗ੍ਰੀਨ ਕਾਰਡ ਫਾਈਲ ਕੀਤਾ ਸੀਗਾ 485, ਤੇ ਫੈਮਿਲੀ ਨੂੰ ਵੀ ਆਪਣਾ 485 ਫਾਈਲ ਕਰਨਾ ਪੈਣਾ ਸੀਗਾ। ਜੇ ਉਹਨਾਂ ਨੇ 485 ਫਾਈਲ ਕੀਤਾ ਹੋਇਆ, ਪੈਂਡਿੰਗ ਹੈ, ਤੇ ਫਿਰ ਵੇਟਿੰਗ ਗੇਮ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਏਗਾ। ਪਰ ਜੇ ਉਹਨਾਂ ਨੇ ਫੈਮਿਲੀ ਨੇ 485 ਫਾਈਲ ਨਹੀਂ ਕੀਤਾ, ਤੇ ਫਿਰ ਉਹਨਾਂ ਨੂੰ ਗ੍ਰੀਨ ਕਾਰਡ ਆਪਣੇ ਆਪ ਨਹੀਂ ਮਿਲਣਾ ਆਟੋਮੈਟਿਕ। ਜੀ, ਉਹਨਾਂ ਨੂੰ ਫਿਰ ਹੁਣ 485 ਫਾਈਲ ਕਰਨਾ ਪਊਗਾ ਦੁਬਾਰੇ। ਕੀ 485 ਦੀ ਤੇ ਹੁਣ ਆਪਸ਼ਨ ਮੇਰੇ ਖਿਆਲ ਨਹੀਂ ਹੋਣੀ। ਜੇ ਉਹਨਾਂ ਨੂੰ ਆਲਰੇਡੀ ਮਿਲ ਗਿਆ ਦੂਜਿਆਂ ਨੂੰ ਗ੍ਰੀਨ ਕਾਰਡ, ਫਿਰ ਤੁਸੀਂ ਭਾਜੀ ਇਹ ਦੇਖੋ ਕਿ ਇੱਕ 824 ਦੀ ਆਪਸ਼ਨ ਹੈ ਕਿ ਨਹੀਂ ਹੈ। ਟਾਈਮਲਾਈਨ ਦੇਖਣੀ ਪੈਣੀ ਹੈ ਤੁਹਾਡੇ, ਮਤਲਬ ਜਿਹੜੇ ਕੁਐਸਚਨ ਦੇ ਵਿੱਚ ਨਾ ਡਿਟੇਲ ਚਾਹੀਦੀਆਂ ਥੋੜ੍ਹੀਆਂ ਜਿਹੀਆਂ ਹੋਰ, ਤੇ ਉਹਨਾਂ ਨੂੰ ਕੋਈ ਲਾਇਰ ਨੂੰ ਕੰਟੈਕਟ ਕਰਨ। ਜੀ, ਤੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਜੀ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਆ 4159090503, 4159090503। ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਜਿਹੜਾ ਜੀ ਉਹ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਵਾਰੀ ਜਿਹੜੇ ਆ ਨਾ, ਆਪਾਂ ਕਈ ਮਸਲਿਆਂ ਦੇ ਉੱਤੇ ਜਿਹੜੀ ਗੱਲ ਕੀਤੀ, ਜਿੱਦਾਂ ਕੈਨੇਡੀਅਨਸ ਇੱਥੇ ਆ ਕੇ ਕਿੱਦਾਂ ਕਰ ਸਕਦੇ ਆ, ਜਾਂ ਬਾਹਰਲੇ ਮੁਲਕ ਵਾਲੇ ਜਿਹੜੇ ਉਹ ਕਿੱਦਾਂ ਆ ਸਕਦੇ ਆ। ਜਿੱਦਾਂ E2 ਵੀਜ਼ੇ ਦੇ ਉੱਤੇ ਆਪਾਂ ਸਪੈਸ਼ਲ ਪ੍ਰੋਗਰਾਮ ਵੀ ਇੱਕ ਵਾਰੀ ਜਿਹੜਾ ਉਹ ਕੀਤਾ ਸੀ। ਸੋ ਪੁਰਾਣੇ ਜਿਹੜੇ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਵਾਲੇ ਜਿਹੜੇ ਪ੍ਰੋਗਰਾਮ ਆ, ਪੰਜਾਬੀ ਰੇਡੀਓ USA ਦੇ ਫੇਸਬੁੱਕ ਜਾਂ YouTube ਦੇ ਚੈਨਲ ਦੇ ਉੱਤੇ ਜਾ ਕੇ ਜਿਹੜਾ ਆ ਉਹ ਤੁਸੀਂ ਮੁੜ ਦੁਬਾਰਾ ਸੁਣ ਸਕਦੇ ਆ। ਜੇ ਕੋਈ ਇਨਫੋਰਮੇਸ਼ਨ ਮਿਸ ਹੋ ਜਾਂਦੀ ਆ, ਤੁਸੀਂ ਮੁੜ ਦੁਬਾਰਾ ਜਿਹੜਾ ਸੁਣ ਕੇ ਜਾਣਕਾਰੀ ਜਿਹੜੀ ਉਹ ਪ੍ਰਾਪਤ ਜਿਹੜੀ ਉਹ ਕਰ ਸਕਦੇ ਆ। ਬਾਕੀ ਜਿਹੜਾ ਵੀ ਕੋਈ ਪੇਚੀਦਾ ਮਸਲਾ ਹੁੰਦਾ, ਜਿਸ 'ਚ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ, ਉਹਦਾ ਦੇਖੋ ਤੁਹਾਨੂੰ ਹੱਲ ਰੇਡੀਓ ਦੇ ਉੱਤੇ ਇੱਕ ਕਾਲ ਦੇ ਨਾਲ ਜਿਹੜਾ ਉਹ ਨਹੀਂ ਮਿਲਣਾ ਹੁੰਦਾ, ਉਹ ਮੁਸ਼ਕਿਲ ਹੁੰਦਾ ਹੈ। ਕਿਉਂਕਿ ਨਾ ਅਟਰਨੀ ਦੇ ਕੋਲ ਪੂਰੀ ਜਿਹੜੀ ਇਨਫੋਰਮੇਸ਼ਨ ਉਹ ਤੁਹਾਨੂੰ ਜਿਹੜੀ ਉਸ ਹਿਸਾਬ ਦੇ ਨਾਲ ਸਲਾਹ ਜਿਹੜੀ ਆ ਤੁਹਾਡੀ ਜਾਣਕਾਰੀ ਲਏ ਬਗੈਰ ਜਿਹੜੀ ਉਹ ਤੁਹਾਨੂੰ ਨਹੀਂ ਦੇ ਸਕਦੇ ਹੁੰਦੇ। ਹਾਂ, ਜਰਨਲ ਜਿਹਾ ਆਨਸਰ ਜਿਹੜਾ ਉਹ ਤੁਹਾਨੂੰ ਕਿਸੇ ਇੱਕ
ਇਸ਼ੂ ਦੇ ਉੱਤੇ ਜਿਹੜਾ ਉਹ ਦਿੱਤਾ ਜਾ ਸਕਦਾ ਹੁੰਦਾ ਆ। ਸੋ ਜੇ ਤੁਸੀਂ ਸਟੀਕ ਸਹੀ ਇਨਫੋਰਮੇਸ਼ਨ ਆਪਣੇ ਕੇਸ ਦੇ ਬਾਬਤ ਚਾਹੁੰਦੇ ਆ ਵੀ ਕੀ ਹੈਗਾ ਕਿਵੇਂ ਹੈਗਾ, ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਆਪਣੀ ਜਿਹੜੀ ਅਪੁਆਇੰਟਮੈਂਟ ਬਣਾ ਕੇ ਉਹ ਤੁਸੀਂ ਇਹਨਾਂ ਦੇ ਨਾਲ ਜਿਹੜਾ ਉਹ ਸੰਪਰਕ ਜਿਹੜਾ ਉਹ ਤੁਸੀਂ ਕਰੋ। ਜਿੱਥੇ ਇੰਨੇ ਸਾਲਾਂ ਦੇ ਉੱਥੇ ਆਏ ਆ ਅਤੇ ਸਾਰਿਆਂ ਨੂੰ ਕਈ ਵਾਰੀ ਨਾ ਇੱਦਾਂ ਜਿਹੜੇ ਡਾਲਰ ਦੇਣ ਤੋਂ ਆਪਾਂ ਕਹਿੰਦੇ ਵੀ ਝਿਜਕ ਜਾਂਦੇ ਹਾਂ ਵੀ ਪਿੱਛੇ ਹੋ ਜਾਈਏ, ਵੀ ਆਪਣਾ ਉੱਦਾਂ ਹੀ ਕੰਮ ਹੋ ਜਾਵੇ। ਕੋਈ ਗੱਲ ਨਹੀਂ, ਥੋੜ੍ਹੇ ਜਿਹੇ ਜਿਹੜੇ ਉਹ ਜ਼ਰੂਰ ਲੱਗਦੇ ਹੁੰਦੇ ਆ, ਪਰ ਇਹ ਵੀ ਤੁਹਾਨੂੰ ਸਹੀ ਅਤੇ ਵਧੀਆ ਸਲਾਹ ਜਿਹੜੀ ਆ ਤੁਹਾਡੇ ਕੇਸ ਦੇ ਬਾਬਤ ਜਿਹੜੀ ਉਹ ਮਿਲ ਜਾਊਗੀ। ਸੋ ਜ਼ਰੂਰ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਦੇ ਨਾਲ ਸੰਪਰਕ ਕਰੋ। 415 909 0503 4159090503 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਅਟਰਨੀ ਟੇਕਿਆਨਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਆ ਜੀ। ਮਿਲਦੇ ਹਾਂ ਜੀ ਅਗਲੇ ਹਫਤੇ ਨੂੰ ਫਿਰ ਜੀ, ਅਤੇ ਇਮੀਗ੍ਰੇਸ਼ਨ ਦੀਆਂ ਹੋਰ ਨਿਊਜ਼ ਅਤੇ ਲੋਕਾਂ ਦੇ ਜਿਹੜੇ ਸਵਾਲ ਆ ਉਹ ਆਪਾਂ ਲਵਾਂਗੇ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।